ਉਹ ਹੋਣੀ ਨਹੀਂ, ਤੂੰ ਲਿਖਿਆ ਹੀ ਕੁਛ ਨਹੀਂ, ਖਾਲੀ ਇੱਥੇ ਕਾਹਦੀ ਬੇਈਮਾਨੀ ਕਰਨੀ। ਆ ਲੋ ਬੁਲਟ ਪ੍ਰੂਫ ਗੱਡੀ ਹੈ। ਤੂੰ ਢੰਗ ਪ੍ਰੂਫ ਲੈ ਕੋਈ ਜੈਕਟ ਭਾਈ ਲੈ ਚੁੱਕੀ ਯਾਰ ਆ। ਤੂੰ ਕੋਈ ਸ਼ਾਕਾਹਾਰੀ ਜੇ ਮੁੰਚੀ ਇਹ ਢੰਗ ਆਪ ਨਹੀਂ ਸਹੀ ਲਵਾਉਂਦਾ। अस्सलाम वालेकुम जी नाज़रीन, टी टाइम में खुश आमदीद। मसला बहुत बढ़ गया मसला। दिन ब दिन मोहब्बत बढ़ती जाएगी, दिन ब दिन मोहब्बत बढ़ती जाएगी। इधर मेरे चेक कर लो जरा। ओए होए मेरे मौला तौबा। और भाजी भाई सखावत का की हाल है? ਹਾਂਜੀ की ना ਉਹਦੇ ਭਾਈ ਦਾ ਵੱਡੇ ਭਾਈ ਦਾ ਬਾਬਾ ਗੁੱਗੂ। ਅੱਛਾ ਠੀਕ ਹੈ। ਅੱਛਾ ਚਲੋ ਲਓ ਜੀ ਨਾਜ਼ਰੀਨ, ਅੱਜ ਕੱਲ ਚੀਨੀ ਦਾ ਬਹੁਤ ਰੌਲਾ ਬਣਿਆ। ਰਾਜੀ ਇਹਦਾ ਨਹੀਂ ਬਣਿਆ। ਖੈਰ ਜਨਾ ਪਹਿਲੇ ਜਿਹੜਾ ਮਸਲਾ ਬਣਿਆ ਇਹਦਾ ਤੇ ਅਜ਼ਲਾਂ ਤੋਂ ਬਣਿਆ। ਚੀਨੀ ਜਿਹੜੀ ਨਾ ਉਹ ਸਟਾਕ ਕਰ ਰਹੇ ਨੇ ਲੋਕ, ਉਸ ਤੋਂ ਬਾਅਦ ਮਹਿੰਗੀ ਕਰਕੇ ਵੇਚ ਰਹੇ ਨੇ, ਛਾਪੇ ਪੈ ਰਹੇ ਨੇ। ਇਹ ਦੋ ਕਰੈਕਟਰ ਮੈਂ ਫੜ ਕੇ ਲਿਆਂਦੇ ਨੇ ਜਿਨ੍ਹਾਂ ਨੇ ਚੀਨੀ ਸਟਾਕ ਕੀਤੀ ਆ। ਗਰੀਬਾਂ ਦਾ ਹੱਕ ਖਾਧਾ, ਜ਼ੁਲਮ ਕਰ ਰਹੇ ਨੇ, ਔਰ ਇਹਨਾਂ ਦੀ ਵਜ੍ਹਾ ਤੋਂ ਚੀਨੀ ਕਿੱਥੇ ਦੀ ਕਿੱਥੇ ਚਲੀ ਗਈ। 200 ਕੀ ਭਾਅ ਹੋ ਗਈ ਚੀਨੀ? 200 ਰੁਪਏ ਕਿਲੋ। 200 ਰੁਪਏ ਕਿਲੋ। 200 ਤੋਂ ਵੀ ਉੱਤੇ ਚਲੀ ਗਈ ਚੀਨੀ। ਵੱਡੇ ਦਾਣੇ ਲਈ ਓਏ ਬੇਗੈਰ ਤੋਂ ਐ ਤੁਸੀਂ ਗੱਲ ਸੁਣੋ, ਮੈਂ ਤਾਂ ਸਾਫ਼ ਕਰ ਲਾ। ਸਾਫ ਕਰ ਤੂੰ, ਮੈਂ ਨਿਬੜ ਲੈਣਾ। ਭਾਜੀ ਇਹ ਦੱਸੋ ਪਹਿਲੇ, ਤੁਸੀਂ ਸਾਡੇ ਕਾਬਲੇ ਇhtਰਾਮ ਹੋ, ਮੁਹਤਰਮ ਹੋ। ਬੜੀ ਮਿਹਰਬਾਨੀ। ਗੱਲ ਇਹ ਹੈ, ਸ਼ਰਮ ਹਜਾ ਹੁੰਦੀ ਕੋਈ, ਜ਼ਮੀਰ ਦੀ ਆਵਾਜ਼ ਹੁੰਦੀ ਇੱਕ। ਹਰ ਬੰਦੇ ਦੇ ਅੰਦਰ ਇੱਕ ਜ਼ਮੀਰ ਹੁੰਦਾ, ਉਹਦੀ ਆਵਾਜ਼ ਹੁੰਦੀ ਆ ਜੀ। ਕਈ ਕਹਿੰਦੇ ਜ਼ਮੀਰ ਮਰ ਗਿਆ। ਜ਼ਮੀਰ ਮਰ ਵੀ ਜਾਏ, ਯਾਰ ਦਿਮਾਗ ਵੀ ਸੋਚਦਾ ਕਿ ਯਾਰ ਮੈਂ ਅੱਜ ਇਹ ਕੰਮ ਕਰ ਰਿਹਾ, ਯਾਰ ਇਹਦੇ ਨਾਲ ਮੈਂ ਕਿੰਨਾ ਨੁਕਸਾਨ ਕਰ ਰਿਹਾ, ਗਰੀਬਾਂ ਤੇ ਕੀ ਜ਼ੁਲਮ ਕਰ ਰਿਹਾ। ਨਾ ਦੁਨੀਆ 'ਚ ਤੁਹਾਨੂੰ ਮਤਲਬ ਸਕੂਨ ਚੰਦ ਪੈਸਿਆਂ ਦੀ ਖਾਤਰ, ਤੇ ਨਾ ਆਖਰਤ 'ਚ ਤੁਹਾਨੂੰ ਮਰਨ ਤੋਂ ਬਾਅਦ ਵੀ ਛਿੱਤਰ ਤੁਹਾਨੂੰ। ਹੋਏ ਹੋਏ ਇਹ ਕਿਉਂ ਤੁਸੀਂ ਇਹ ਕੰਮ ਕਰਦੇ ਹੋ? ਇਹ ਆ ਗਏ ਬੌਸ, ਜਿਹੜੀ 100 ਬੋਰੀ ਤੁਸੀਂ ਮੰਗਾਈ ਨਾ ਇਰਾਨ ਤੋਂ, ਉਹਦਾ ਹਿਸਾਬ ਤਾਂ ਨਹੀਂ ਰਲਣ ਡਿਆ ਮੈਨੂੰ, ਉਹਦੀ ਸਮਝ ਨਹੀਂ ਆਉਂਦੀ ਵੀ 100 ਉਹਦੀਆਂ ਨਵਾਇਸਾਂ ਲਾ। ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲੇ ਇੱਕ ਸ਼ੇਰ ਅਰਜ਼ ਕਰਾਂਗਾ। जी जी हैं। मजा लेना है तो खिजा का लो, बहार में क्या रखा है। ਆਹਾ मोहब्बत करनी है तो चीनी से कर, शहद चार में क्या रखा है। ਵਾਹ 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 ਬਹੁਤ ਭਾਈਜਾਨ ਗੱਲ ਇਹ ਹੈ, ਸ਼ਹਿਦ ਅਚਾਰ ਨੂੰ ਛੱਡੋ। ਸ਼ਹਿਦ ਅਚਾਰ ਜਿੰਨਾ ਕੁ ਹੁੰਦਾ ਦੂਜੇ ਤੀਜੇ ਦਿਨ ਲਈਦਾ, ਤਾਜ਼ਾ ਲਈਦਾ, ਵੇਚੀਦਾ। ਤੁਸੀਂ ਚੀਨੀ ਸਟਾਕ ਕਰ ਲਈ ਆ। ਚੀਨੀ ਸਟਾਕ ਕਰਕੇ जी ਤੁਸੀਂ ਜਿੰਨੀ ਦੇਰ ਨਹੀਂ ਵੇਚਣੀ ਉਨੀ ਦੇਰ ਚੀਨੀ ਸ਼ਾਰਟ ਕਰ ਦਿੰਦੇ ਤੁਸੀਂ ਲੋग। ਉਸ ਤੋਂ ਬਾਅਦ ਰੇਟ ਵੱਧਦਾ, ਤੁਸੀਂ ਉਸ ਤੋਂ ਬਾਅਦ ਤੁਸੀਂ ਵੇਚਦੇ ਹੋ। ਤੁਹਾਡੀ ਕੀ ਐਂਡ ਤੇ ਅੱਲਾ ਮਾਫੀ ਮਰਨ ਤੋਂ ਬਾਅਦ ਤੁਹਾਡੇ ਕੀ ਤੁਹਾਡਾ ਹਾਲ ਹੋਏਗਾ, ਮੈਂ ਤੇ ਉਹ ਸੋਚ ਕੇ ਪਰੇਸ਼ਾਨ। ਐਡਾ ਬਿੱਛੂ ਹੁੰਦਾ ਉਸਤਾਦ ਜੀ, ਮੈਂ ਸੁਣਿਆ। ਔਰ ਇਹਨਾਂ ਦੀ ਉੱਤੋਂ ਇਹਦਾ ਅੱਲਾ ਮਾਫੀ ਦਾ ਦੇਖ, ਇਹਦੇ ਪਹਿਲੇ ਹੀ ਹਰਾਮ ਖਾ ਕੇ ਉਹਦੀ ਸ਼ਕਲ ਸੂਰਤ ਕਿੱਦਾਂ ਦੀ ਹੋਈ, ਚੈੱਕ ਕਰ। ਹਲੇ ਖਾਦਾ ਨਹੀਂ ਹੈ ਜਦੋਂ ਚੀਨੀ ਅਸੀਂ ਸੇਲ ਆਊਟ ਤੇ ਪਹਿਲੇ ਵੀ ਕੰਮ ਕਰ ਰਹੇ ਸੇਲ ਆਊਟ। ਯਾਰ ਤੂੰ ਲੈ ਕੇ ਕਿਉਂ ਨਹੀਂ ਵੇਚਦਾ? ਭਾਜੀ ਲੈ ਤੁਸੀਂ ਸਟਾਕ ਕਿਉਂ ਕਰਦੇ ਹੋ? ਉਹ ਮੈਂ ਲੈ ਕੇ ਹੀ ਔਰ ਰੱਖੀ ਹੈ। ਮੇਰੀ ਗੱਲ ਸੁਣੋ, सुप्रीम कोर्ट ने फैसला महफूज कर दिया। ਹਾਂ कर दिया ना। ਕਾਹਦਾ? ਕੋਈ ਫੈਸਲਾ ਵੱਡਾ ਕਰਨ ਤੋਂ ਪਹਿਲੇ ਮਹਿਫੂਜ਼ ਕਰਦੇ ਨੇ ਉਹਨੂੰ, ਫਿਰ ਬਕਾਇਦਾ ਇੱਕ ਵਕਤ ਮੁਕਰਰਾ ਦੇ ਉੱਤੇ ਚਲਾਇਆ ਜਾਂਦਾ। ਇਸੇ ਤਰ੍ਹਾਂ ਅਸੀਂ ਚੀਨੀ ਨੂੰ ਮਹਿਫੂਜ਼ ਕਰ ਲਿਆ। ਹਾਂ ਕੱਲ ਕਲਾਂ ਬੁਹਰਾਨ ਆ ਜਾਵੇ, ਕੌਮ ਦੀ ਖਿਦਮਤ ਲਈ ਅਸੀਂ ਚੀਨੀ ਪੇਸ਼ ਕਰ ਦੇਾਂਗੇ। ਹਾਂ ਉਹ ਭਾਈ ਫੈਸਲੇ ਦਾ ਰੇਟ ਉੱਤੇ ਥੱਲੇ ਨਹੀਂ ਹੁੰਦਾ। ਚੀਨੀ ਦਾ ਤੁਸੀਂ ਰੱਖ ਕੇ ਨਾ ਰੇਟ ਜਦੋਂ ਉੱਤੇ ਹੁੰਦਾ ਉਦੋਂ ਵੇਚਦੇ ਆ, ਗਲਤ ਦਲੀਲ ਆ ਜੀ ਤੁਸੀਂ ਇਸੇ ਨੀਅਤ ਨਾਲ ਰੱਖੀ ਆ। ਹਾਂਜੀ ਭਾਜਨ ਜਦੋਂ ਕੱਲ ਚੀਨੀ ਚ ਸ਼ਾਰਟ ਹੋਈ ਹਾਂਜੀ ਤੇ ਲਾਂਤਿਓ ਸ਼ਾਰਟ ਤੇ ਹੋਣੀ ਸਾਰੀ ਤਾਂ ਤੁਸੀਂ ਰੱਖੀ ਆ। ਕੈਸੀ ਦਲੀਲ ਆ? ਸਰ ਇੱਕ ਗੱਲ ਸੁਣਨਾ, ਮੇਰੀ ਅਰਜ਼ ਵਾ ਤੁਹਾਡੇ ਅੱਗੇ। ਚੀਨੀ ਅਸੀਂ ਕਿਹੜਾ ਵੀ ਕਿਤੇ ਆਸਟ੍ਰੇਲੀਆ ਜਾ ਕੇ ਸਟਾਕ ਕੀਤੀ, ਅਸੀਂ ਕਿਹੜਾ ਇੰਡੀਆ ਜਾ ਕੇ ਸਟਾਕ ਕੀਤੀ। ਵਤਨ ਜੀ ਸਟਾਕ ਵੇਚਣ ਤੇ ਨਹੀਂ ਨਾ ਦਈ, ਇਹ ਵੇਚਣੀ ਆ, ਵੇਚਣ ਵਾਸਤੇ ਕਿਦੋਂ ਵੇਚਣੀ ਆ? ਆਪਾਂ ਦਿਨ ਖੋਲਦੇ ਵੇਚ ਦਿਆਂਗੇ। ਹਲੋ ਰੇਟ ਜਦੋਂ ਵਧੇਗਾ, ਹਾਂ ਬਗੈਰਤੀ ਚੈੱਕ ਕਰੋ ਇਹਨਾਂ ਰੇਟ ਤੇ ਆਪਾ ਹੀ ਵਧਣਾ ਯਾਰ। ਤੂੰ ਰੇਟ ਜਦੋਂ ਵਧੇਗਾ, ਨਹੀਂ ਰੇਟ ਇਹਨਾਂ ਹਰਕਤਾਂ ਤੋਂ ਵੱਧਦਾ ਵਾ। ਬਿਲਕੁਲ ਇਸ ਤਰ੍ਹਾਂ ਹੀ ਆ। ਚੀਨੀ ਮਹਿਫੂਜ਼ ਕਰੀ ਜਾਣ ਦੇ, ਬੱਚੇ ਤੁਹਾਡੇ ਬਾਹਰ ਫੇਰੀ ਜਾਣ ਦੇ। ਦੇਖੋ ਜੀ ਬੱਚੇ ਬਾਹਰ ਫਿਰ ਰਹੇ ਆ, ਉਹ ਧਿਆਨ ਰੱਖ ਰਹੇ ਕਿ ਗਦਾਮ ਵੱਲ ਕੀੜੀਆਂ ਨਾ ਜਾਣ। ਹੈ
ਉਸਤਾਦ ਜੀ ਇਹ ਸਾਰਾ ਸਾਨੂੰ ਮੇਨਟੇਨ ਕਰਨਾ ਪੈ ਰਿਹਾ, 1-1 ਇੰਚ ਦਾ ਦਾਣਾ ਸਾਡੀ ਤੁਹਾਡੇ ਹਿਸਾਬ ਦੇ ਨਾਲ ਇਹ ਕੋਈ ਗਲਤ ਗੱਲ ਨਹੀਂ? ਬਿਲਕੁਲ ਗਲਤ ਨਹੀਂ ਆ। ਮੈਂ ਤੁਹਾਨੂੰ ਲੌਜੀਕ ਨਾਲ, ਦਲੀਲ ਨਾਲ ਗੱਲ ਕਰਾਂਗਾ, ਸਬੂਤ ਨਾਲ ਗੱਲ ਕਰਾਂਗੇ। ਕਿਉਂ ਮੁਨਸ਼ੀ ਜੀ ਬੌਸ, ਬਿਲਕੁਲ ਓਕੇ। ਵੇਖੋ ਜੀ, ਤੁਸੀਂ ਆਪਣੇ ਬੱਚੇ ਦੀ ਵੱਡੇ ਦੀ ਮੰਗਣੀ ਕੀਤੀ, ਜੀ ਠੀਕ ਹੈ, ਸਾਲ ਪੂਰਾ ਮੰਗਣੀ ਰੱਖੀ, ਠੀਕ ਹੈ। ਉਹ ਸਾਲ ਜਿਹੜਾ ਤੁਸੀਂ ਰੱਖਿਆ ਉਹ ਕੀ ਹੈ? ਸਟਾਕ। ਇਹ ਸਟਾਕ ਆ। ਸਟਾਕ ਕੀਤਾ ਤੁਸੀਂ ਤੁਸੀਂ, ਬੱਚਾ ਮੰਗਣੀ- ਸਟਾਕ ਕੀਤਾ ਵਾ। ਮੰਗਣੀ ਸਟਾਕ ਕੀਤੀ। ਹਾਂਜੀ, ਉਹ ਤੇਰਾ ਬੇੜਾ ਤਰਜੇ ਉਹ ਕੈਸਾ ਅਰਲੀ ਵਰਗਾ ਮੂੰਹ ਆ, ਉਹਦੇ ਚ ਬੱਚੇ ਦਾ ਰੇਟ ਵੱਧਦਾ ਮੰਗਣੀ ਦਾ। ਭਾਜੀ ਦੇਖੋ ਮੇਰੀ ਗੱਲ ਸੁਣੋ, ਇਹ ਕਾਰੋਬਾਰੀ ਨਹੀਂ ਮੈਨੂੰ ਲੱਗਦੇ। ਤੁਸੀਂ ਆਪਣੇ ਬੱਚੇ ਦੀ ਮੰਗਣੀ ਕੀਤੀ, ਅੱਜ ਸੋਨਾ ਵਾ 1 ਲੱਖ ਰੁਪਈਆ ਤੋਲਾ। ਸਹੀ ਗੱਲ। ਇੱਕ ਮਿਸਾਲ ਆ। ਇੱਕ ਮਿਸਾਲ ਕਰ ਰਹੇ ਹਾਂ ਕਿ ਤੁਸੀਂ 1.5 ਸਾਲ ਬਾਅਦ 2 ਸਾਲ ਬਾਅਦ ਵਿਆਹ ਕਰਦੇ ਹੋ, ਉਦੋਂ 1.5 2 ਲੱਖ 3 ਲੱਖ ਤੇ ਸੋਨਾ ਤੋਲਾ ਪਹੁੰਚ ਜਾਂਦਾ। ਉਹ ਨਜਾਇਜ਼ ਮੁਨਾਫਾਖੋਰੀ ਨਹੀਂ। ਤੁਸੀਂ ਸਾਲ ਬਾਅਦ ਅੰਗੂਠੀ ਪਾਓ। ਹਾਂ, ਤੁਸੀਂ ਉਹਨਾਂ ਨੂੰ ਗੱਲਾਂ ਕਰਨ ਦੇ, ਤੁਸੀਂ ਆਪ ਹੀ ਗਲਤ ਹੋ। ਇੰਜ ਕਰਨਾ ਚਾਹੀਦਾ ਸੀ ਭਲਾ। ਭਾਜੀ ਪੂਰੀ ਦੁਨੀਆ ਇਹ ਕੰਮ ਕਰ ਰਹੀ ਦਲੀਲ ਹੈ। ਗਲਤ ਆ ਜੀ। ਖਾਣ ਪੀਣ ਵਾਲੀ ਚੀਜ਼ ਦਾ ਸਟਾਕ, ਇਹ ਇੱਥੇ ਵੀ ਛਿੱਤਰ ਨੇ, ਅੱਗੇ ਵੀ ਛਿੱਤਰ ਨੇ। ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਤੁਸੀਂ ਹੁਣ ਆਪ ਦੱਸਣਾ, ਬਰਖੁਰਦਾ ਜੋ ਵੀ ਨਾਮ ਹੈ ਤੁਹਾਡਾ, ਮੈਂ ਨਹੀਂ ਨਾਮ ਤੋਂ ਬੁਲਾਵਾਂਗਾ। ਆ ਸਾਲ ਪਹਿਲੇ ਅਚਾਰ ਪਾ ਲੈਣਾ ਸਹੀ ਗੱਲ ਆ? ਦੱਸੋ ਜਰਾ ਮੈਨੂੰ। ਉਹ ਯਾਰ ਉਹਦਾ ਤਰੀਕਾ, ਉਹ ਚਾਰ ਦੀ ਇੱਕ ਲਿਮਟ ਹੁੰਦੀ ਹੈ, ਉਹਨੇ ਗਲਣਾ, ਉਹਨੇ ਪੱਕਣਾ, ਨਹੀਂ ਉਹਨੇ ਨਹੀਂ ਨਹੀਂ ਤਿਆਰ ਹੋਣਾ। ਨਹੀਂ ਇਹ ਗੱਲ ਆ। ਨਹੀਂ, ਸੁਣੋ, ਕੱਚਾ ਅੰਬ ਜਿਹੜਾ ਹੁੰਦਾ ਨਾ, ਆਹੋ ਆਹੋ। ਇਹਦੀ ਇੱਕ ਲਿਮਟ ਹੁੰਦੀ ਹੈ ਕਿ ਇਹਨੇ ਮਹੀਨਾ 2 ਮਹੀਨੇ ਹੁੰਦਾ ਹੈ। ਹਾਂਜੀ 2 ਮਹੀਨੇ ਤੋਂ ਬਾਅਦ ਪੂਰਾ ਅੰਬ ਦਾ ਸੀਜ਼ਨ ਆ। ਹਾਂ ਅੰਬ ਅਗਰ 3 ਮਹੀਨੇ ਹੁੰਦਾ ਤਾਂ ਬਾਕੀ 9 ਮਹੀਨੇ ਤਾਂ ਨਹੀਂ ਨਾ ਹੁੰਦਾ। ਹੁਣ ਉਹ ਕਿਸੇ ਨੇ ਸਟਾਕ ਤਾਂ ਨਹੀਂ ਕੀਤਾ ਹੁੰਦਾ, ਬਿਲਕੁਲ। ਉਹਦਾ ਸੀਜ਼ਨ ਆ। ਚੀਨੀ ਤੇ ਪੂਰਾ ਸਾਲ ਬਣਦੀ ਹੈ। ਹਾਂਜੀ ਗੰਨਾ, ਅੱਛਾ ਸੁਣੋ, ਨਹੀਂ ਮੇਰੀ ਗੱਲ ਸੁਣੋ, ਗੰਨਾ ਹੁੰਦਾ ਨਾ, ਗੰਨਾ ਰੱਖਦੇ ਆ, ਮਿਲ ਬਣਦੀ ਚੀਨੀ। ਉਸ ਤੋਂ ਬਾਅਦ ਜਨਾਬ ਜੀ 2 ਮਹੀਨੇ ਬਾਅਦ, ਇੱਕ ਮਿਸਾਲ, ਅਸੀਂ 2 ਮਹੀਨੇ ਜਿੰਨਾ ਪਾ ਲਈਏ, 2 ਮਹੀਨੇ ਬਾਅਦ ਸੀਜ਼ਨ ਮੁੱਕ ਜਾਏ, ਅਸੀਂ ਕਿੱਥੋਂ ਲੈਣਾ ਕੱਚਾ ਅੰਬ? ਸਹੀ ਗੱਲ। ਸਮਝ ਆ ਰਹੀ? ਤੁਹਾਡੀ ਤਾਂ ਪ੍ਰੋਡਕਟ ਉਹ ਆ ਸਰ ਜੀ ਕਿ ਤੁਹਾਨੂੰ ਅੱਜ ਤੁਸੀਂ ਵੇਚਦੇ ਹੋ, ਕੱਲ ਨੂੰ ਫੇਰ ਖਰੀਦ ਲਓ, ਪਰਸੋਂ ਫੇਰ ਖਰੀਦ ਲਓ, ਪੂਰਾ ਸਾਲ ਖਰੀਦੀ ਜਾਓ, ਥੋੜੀ ਜਿਹਾ ਮੁਨਾਫਾ ਰੱਖ ਕੇ ਵੇਚੀ ਜਾਓ, ਜਿਹੜੀ ਹਲਾਲ ਕਮਾਈ। ਜਿਹੜਾ ਸਟਾਕ ਕਰਨਾ, ਉਸ ਤੋਂ ਬਾਅਦ ਬੈਠੇ ਰਹਿਣਾ ਕਿ ਵਧੇਗਾ ਤੇ ਮੈਂ ਵੇਚਾਂ। ਤੁਸੀਂ ਇਹ ਦੱਸੋ, ਉਹ ਚੀਨੀ ਅਗਰ ਤੁਸੀਂ ਸਟਾਕ ਨਾ ਕਰਦੇ ਹੋ, ਮਾਰਕੀਟ 'ਚ ਜਾਂਦੀ ਪਾਈਆ ਅੱਧਾ ਕਿਲੋ ਲੋਕਾਂ ਦੇ ਘਰਾਂ 'ਚ ਜਾਂਦੀ, ਪਤਾ ਨਹੀਂ ਕਿੰਨਿਆਂ ਲੋਕਾਂ ਦੇ ਘਰਾਂ ਜਾਂਦੀ। ਕਿੰਨੀ ਚੀਨੀ ਤੁਸੀਂ ਇਸ ਟਾਈਮ ਸਟਾਕ ਕੀਤੀ? ਜਿੰਨੀ ਵੀ ਸਟਾਕ ਕੀਤੀ ਉਹ ਪਾਈਆ ਕਿਲੋ ਲੋਕਾਂ ਦੇ ਘਰ ਜਾਂਦੀ। ਕੀ ਫੈਲਣਾ ਸੀ? ਸ਼ੂਗਰ ਫੈਲਣੀ। ਨਹੀਂ ਮੇਰੀ ਗੱਲ ਸੁਣੋ ਭਾਜੀ, ਤੁਸੀਂ ਪਹਿਲੇ ਦੱਸੋ ਤੁਸੀਂ ਸਟਾਕ ਕਿੰਨੀ ਕੀਤੀ? ਸਟਾਕ 600 ਟਨ ਮੇਰੇ ਕੋਲ ਪਈ ਗੋਦਾਮ 'ਚ। ਲਓ ਜੀ, 600 ਟਨ ਅਗਰ ਇੱਕ ਸ਼ਹਿਰ ਦੇ ਵਿੱਚ ਖਿਲਰ ਜਾਏ, ਕੀ ਹੁਣ ਹੋਇਆ? 600 ਟਨ ਇਹਨੇ ਇਕੱਲੇ ਨੇ ਰੱਖੀ ਆ, ਬਰਬਾਦੀ ਤੇ ਆਪੇ ਫਿਰਨੀ ਆ। ਉਹ ਭਾਜੀ ਮੇਰੀ ਗੱਲ ਸੁਣੋ, ਇਹ ਕਿਹੜੇ ਗਲਤ ਕੰਮ ਆ ਕੋਈ? ਤੁਸੀਂ ਜੋ ਤੁਹਾਡੇ ਘਰ ਮਾੜਾ ਸੂਟ ਆ ਜਾਂਦਾ, ਤੁਸੀਂ ਉਹਨੂੰ ਸਾਲ ਰੱਖੀ ਰੱਖਦੇ ਹੋ ਕਿ ਮਾਮੇ ਦੇ ਵਿਆਹ ਤੇ ਲਾ ਦਾਂਗੇ। ਉਹ ਨਹੀਂ ਨਜਾਇਜ਼। ਨਹੀਂ ਨੋ। ਇੱਕ ਮਿੰਟ, ਮੈਂ ਭਾਜੀ ਗੱਲ ਕਰਾਂ, ਅਗਲੇ ਸ਼ਹਿਰ 'ਚ ਪਾਉਣ ਨੂੰ ਬੈਠੇ ਨੇ, ਉਹ ਚੀਨੀ ਸਸਤੀ ਕਰੋ, ਫੌਰੀ ਉਹਨੂੰ ਕੱਢੋ। ਪਤਾ ਕੀ ਗੱਲ ਆ? ਤੁਹਾਡੀ ਤੁਹਾਡੀ ਮਿਹਰਬਾਨੀ। ਵਜ੍ਹਾ ਤੋਂ ਸਾਡੇ ਬੱਚੇ ਸ਼ਹਿਦ ਖਾਣ ਡੇ ਆ, ਸ਼ੱਕਰ ਖਾਣ ਡੇ ਆ, ਠੀਕ ਹੈ ਨਾ? ਚੀਨੀ ਸਸਤੀ ਕਰੋ, ਤੁਹਾਡੀ ਬੜੀ ਮਿਹਰਬਾਨੀ। ਭਾਜੀ ਤੁਹਾਡੇ ਕੋਲ ਚੀਨੀ 2 ਨੰਬਰ ਆ, ਮੇਰੇ ਕੋਲ ਇੰਚ ਦੇ ਦਾਣੇ ਵਾਲੀ ਚੀਨੀ ਮੈਂ ਤੁਹਾਨੂੰ ਤੇ ਉਸ ਚੀਨੀ ਦਾ ਸ਼ਾਇਦ ਮਾੜਾ ਹੋ ਸਕਦਾ। ਨਾ ਤੇ ਫੇਰ ਭਾਜੀ ਐਡੇ ਮੋਟੇ ਦਾਣੇ ਆ, ਭਾਵੇਂ ਦਾਣੇ ਹਾਂਜੀ। ਲੁੱਡੋ ਖੇਡ ਲਓ ਭਾਜੀ। ਭਾਜੀ ਗਡੇਰੀਆਂ ਨੇ, ਅੱਲਾ ਮਾਫੀ ਦੇਵੇ, ਲੁੱਡੋ ਖੇਡ ਲੋ, ਕਿਹੜਾ ਚੀਨੀ ਦਾ ਦਾਣਾ ਵਾ? ਐਡਾ ਮੋਟਾ ਚੀਨੀ ਦਾ ਦਾਣਾ। ਅੱਛਾ ਭਾਜੀ, ਯਕੀਨ ਭਾਜੀ ਕਰੋ, ਆਪਣੀ ਬਣਾਈ ਜ਼ਾਦੀ ਉਰਦਨ ਤੋਂ ਦਰਾਮਦ ਕੀਤੀ ਹੈ, ਉਰਦਨ ਤੋਂ। ਸਰ ਮੈਂ ਤੁਹਾਨੂੰ ਗੱਲ ਦੱਸਾਂ, ਇਹਨੂੰ ਕੰਮ ਕੁਮ ਦਾ ਨਹੀਂ ਪਤਾ। ਇਹ ਗੋਦਾਮ 'ਚ ਜਿਹੜਾ ਚੂਹਾ ਹੁੰਦਾ ਉਹ ਖਾ ਜਾਂਦਾ, ਇਹਨੇ ਇਸ ਤਰ੍ਹਾਂ ਰੱਖਿਆ। ਤੈਨੂੰ ਇਹ ਪਤਾ ਸਿਰਫ ਨਹੀਂ, ਚੂਹਿਆਂ ਦਾ ਹਿਸਾਬ ਆ। ਨਾ ਤੈਨੂੰ ਪਤਾ ਨਹੀਂ ਫਿਰ ਜ਼ੈਕੇ ਦਾ। ਇਹਨੂੰ ਪੁੱਛਦਾ ਵਾ ਕਿੰਨੇ ਟਨ ਹੋਇਆ, ਕਹਿੰਦਾ 9 ਚੂਹੇ ਹੋ ਗਏ। ਇਹਦਾ ਹਿਸਾਬ ਹੈ ਹੀ ਆ। ਭਾਜੀ ਸਾਰਾ ਉਰਦਨ ਤੋਂ ਜੀ ਭਾਈ ਜੀ ਇੰਗਲਿਸ਼ ਤੋਂ ਕਰਦਾ ਜ਼ਿਆਦਾ ਹੋਣੀ ਸੀ। ਅੱਛਾ ਜੀ, ਇਹਨੂੰ ਆਮਦ ਰਵਾਨਗੀ ਬੋਰੀਆਂ ਕਿੰਨੀਆਂ ਪਈਆਂ ਨੇ, ਸਾਰਾ ਹਿਸਾਬ ਇਹਦੇ ਕੋਲ। ਹਾਂ। ਤੁਹਾਡੀ ਗੱਲ ਦਾ ਜਵਾਬ ਦੇ। ਅੱਛਾ, ਆਮਦ ਰਵਾਨਗੀ ਦਾ ਇਹਨੂੰ ਪਤਾ ਵਾ, ਜੀ। ਰਿਕਸ਼ੇ ਵਾਲਾ। ਨਹੀਂ ਮਤਲਬ ਕਿ ਗੇਟ ਤੇ ਮੇਨ ਨਹੀਂ ਰਿਸ਼ਤੇ ਵਾਲਾ। ਉਹ ਭਾਜੀ ਫਿਰ ਤੁਸੀਂ ਕਾਰੋਬਾਰੀ ਬੰਦਿਆਂ ਨੂੰ ਬੁਲਾ ਕੇ ਜ਼ਲੀਲ ਕਰ। ਭਾਈਜਾਨ ਤੁਸੀਂ 600 ਟਨ ਬਾਹਰ ਕੱਢ ਚੀਨੀ। ਓਏ ਬਾਹਰ ਉਹ ਮਨਾਸਬ ਵਕਤ ਤੇ ਬਾਹਰ ਕੱਢਾਂਗੇ। ਇਹ ਮਨਾਸਬ ਵਕਤ ਜਿਹੜਾ ਨਾ, ਇਹ ਬਰਬਾਦੀ। ਇੱਥੇ ਵੀ ਛਿੱਤਰ, ਅੱਗੇ ਵੀ ਛਿੱਤਰ, ਤੈਨੂੰ ਛਿੱਤਰ ਪੈਣੇ ਆ। ਹਾਂਜੀ ਤੈਨੂੰ ਤੱਤੀਆਂ ਸੀਖਾਂ ਲੱਗਣੀਆਂ ਹੀ। ਚਲੋ ਮੇਰੀ ਗੱਲ ਸੁਣੋ, ਐਨਕਾਂ ਲੱਗਣੀਆਂ। ਤੈਨੂੰ ਵੇਖੀ ਤੇਰਾ ਹਾਲ ਕੀ ਹੁੰਦਾ। ਦੁਨੀਆ 'ਚ ਵੀ ਤੈਨੂੰ ਕੀੜੇ ਪੈ ਤੇ ਗਏ ਆ, ਪਰ ਤੈਨੂੰ ਲੱਗੀ ਨਹੀਂ। ਨਹੀਂ, ਇਹ ਆਪ ਕੀੜਾ ਬਣ ਗਿਆ। ਹਾਂ। ਇਹਨੇ ਦੇਖੋ ਜੀ, ਕਾਰੋਬਾਰ ਨੂੰ ਮੈਂ ਸਮਝ ਦਵਾਂ ਕਿ ਤੇਰੀ ਕਬਰ 'ਚ ਮਿੱਠੇ ਬਿੱਛੂ ਆਉਣੇ, ਵੇਖੀ, ਚੀਨੀ ਵਾਲੇ। ਸਹੀ ਗੱਲ। ਵੇਖ ਤੇਰੀ ਕਬਰ 'ਚ ਨਾ, ਤੇਰਾ ਮੈਨੂੰ ਲੱਗਦਾ ਤੈਨੂੰ ਕੋਈ ਐਸਾ ਅਜ਼ਾਬ ਦੇਵੇ ਕਿ ਤੈਨੂੰ ਨਾ ਮਜ਼ੇ ਆ ਜਾ। ਹਾਂ, ਮਮੂਨੇ 'ਚ ਐਲਾ ਟੈਪ ਤੇ ਰੱਖੀ। ਇਹਦੀ ਕਬਰ ਚੱਸਦੇ ਨੇ ਆ ਕੇ ਕਹਿਣਾ ਉਹ ਵੀ ਬਹੂ। ਨਹੀਂ, ਇਹਨੂੰ ਚੀਨੀ ਦੀ ਸਜ਼ਾ ਮਿਲੇ। ਹਾਂ, ਮੈਨੂੰ ਕੋਈ ਸਜ਼ਾ ਚੀਨੀ ਨਹੀਂ ਦੇ ਦੇ ਪਿੱਛੂ ਆਉਣ ਬਣੇ। ਹਾਏ 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 ਇਹਦੇ ਅੰਦਰ ਫੜੀ ਜਾਣੇ, ਇਹਨੂੰ ਇੰਨੀ ਇਹ ਚੀਨੀ ਦੇ ਨਾਲ ਭਰ ਜਾਏ ਇੱਥੋਂ ਤੱਕ। ਹਾਏ। ਚੀਨੀ ਦੇ ਨਾਲ ਇਹਦਾ ਸਾਹ ਕੁੱਟਿਆ ਜਾਏ।
ਚੀਨੀ ਦੇ ਨਾਲ ਇਹਦੀਆਂ ਡੇਲਿਆਂ 'ਚ ਚੀਨੀ ਵੜ ਜੇ, ਇਹਦੇ ਮੂੰਹ 'ਚ ਨੱਕਾਂ 'ਚ ਚੀਨੀ ਵੜ ਜੇ। ਉਹ ਇਹਨਾਂ ਨੇ ਕਿਆ 2 ਬਾਤ। ਬੋਰੀਆਂ ਭੇਜਦੇ, ਇਹਨਾਂ ਨੇ ਨਹੀਂ ਖੱਪ ਪਾਣ ਤੋੜਨਾ ਮੇਰੇ ਖਾਤੇ 'ਚ। ਭਾਜੀ ਇਹਨਾਂ ਦੀ ਸਜ਼ਾ ਹੀ ਇਹ ਹੈ। ਉਹਨਾਂ ਨੇ ਸਟਾਰਟ ਤੋਂ ਗੱਲ ਕੀਤੀ ਕਿ ਜ਼ਮੀਰ ਦੀ ਇੱਕ ਆਵਾਜ਼ ਹੁੰਦੀ ਹੈ ਗੜੂਮ। ਆਹੋ ਇਹ ਤੈਨੂੰ ਕਦੀ ਨਹੀਂ ਆਈ? ਉਹ ਸਰ ਜ਼ਮੀਰ 'ਚ ਵੱਟਾ ਬਗੈਰ ਤਾਂ ਤੈਨੂੰ ਕਦੀ ਜਦੋਂ 600 ਟਨ ਤੂੰ ਚੀਨੀ ਅੰਦਰ ਸੁੱਟਣ ਲੱਗਾ ਤੈਨੂੰ ਬੜੂਮ ਦੀ ਆਵਾਜ਼ ਨਹੀਂ ਆਈ? ਸਹੀ ਗੱਲ। ਭਾਜੀ ਮੇਰੀ ਗੱਲ ਸੁਣੋ, ਇੰਜ ਕਰਕੇ ਇੱਟ ਸੁੱਟੋ ਨਾ ਤੇ ਚੀਨੀ 'ਚੋਂ ਕਦੀ ਸੁੱਕੀ ਨਹੀਂ ਬਾਹਰ ਆਉਂਦੀ। ਹਾਂ ਇੱਕ ਸ਼ੇਰ ਦੇ ਨਾਲ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦਵਾਂਗਾ। हमें तो चीनी से प्यार है, अचार वालों से अल्लाह बचाए, हुस्न वालों से अल्लाह बचाए, माज वालों से अल्लाह बचाए। मुंशी मेरे हल भी तवज्जो कर ला, उधर मैच फसे आ। ਅੱਛਾ ਖਾਂਦੇ ਦੋਵੇਂ ਹੀ ਹਰਾਮ ਨੇ, ਹਾਂਜੀ। ਲੇਕਿਨ ਲਾਹਨਤ ਸਿਰਫ ਇੱਥੇ ਪੈ ਰਹੀ ਹੈ। ਇਹਦੀ ਕੀ ਵਜ੍ਹਾ ਹੈ? ਇਹ ਮੇਨ ਨੇ ਨਾ, ਮੇਨ ਇਹ ਨੇ। ਦੇਖੋ ਮੈਂ ਜਿਹੜਾ ਬੰਦਾ ਜੋ ਡਿਜ਼ਰਵ ਕਰਦਾ ਨਾ ਉਹਨੂੰ ਉਹ ਮਿਲਦਾ। ਅੱਛਾ ਉਹ ਪਤਾ ਕਿਉਂ ਬਚਿਆ? ਉਹ ਇਹਦੇ ਨਾਲ ਹੀ ਮੁਨਾਫਕਤ ਕਰ ਜਾਂਦਾ, ਉਹ ਵਿੱਚੋਂ ਕੱਢ ਕੇ ਵੇਚ ਬੂਝ ਦਿੰਦਾ। ਮੈਂ ਸਿਰਫ ਉਹ ਇਸ ਲਈ ਬਚਿਆ, ਯਾਰ ਨਹੀਂ ਤੇ ਨੂਰ ਦੋਵੇਂ ਤੇ ਬਰਾਬਰ ਹੋਣਾ। ਨਹੀਂ ਮੈਂ ਤੁਹਾਨੂੰ ਦੱਸਦਾ, ਉਹ ਬੰਦਾ ਸਮਝ ਨਹੀਂ ਰਿਹਾ। ਉਹਨੂੰ ਰੱਬ ਛੂਟ ਦੇ ਰਿਹਾ ਹੈ ਕਿ ਤੇਰੇ ਨਾਲ ਆ, ਵੇਖ ਲਾ ਕੀ ਹੋਈ ਜਾ ਰਿਹਾ ਇਹਨੂੰ। ਹਾਏ ਹਾਏ। ਉਹ ਸਮਝ ਨਹੀਂ ਰਿਹਾ, ਅਗਲੀ ਵਾਰੀ ਉਹਦੀ ਆ। ਭਾਜੀ ਅਗਲੇ ਪ੍ਰੋਗਰਾਮ 'ਚ ਵੇਖੀ ਇਹਨੇ ਠੀਕ ਹੋਣਾ, ਉਹਨੇ ਇਸ ਤੋਂ ਵੀ ਕਾਲੇ ਹੋਣਾ। ਸਹੀ ਗੱਲ ਹੈ, ਸਹੀ। ਕਾਰੋਬਾਰ ਲਈ ਤੁਹਾਨੂੰ ਇਹ ਨਹੀਂ ਦੇਖਣਾ ਪੈਂਦਾ, ਜਦੋਂ ਤੁਸੀਂ ਕਾਰੋਬਾਰ 'ਚ ਮਸਰੂਫ ਹੋ ਨਾ ਫਿਰ ਤੁਹਾਨੂੰ ਆਪਣੀ ਕੇਅਰ ਨਹੀਂ, ਫਿਰ ਤੁਸੀਂ ਜ਼ਮਾਨੇ ਲਈ ਕੰਮ ਕਰ ਰਹੇ ਹੋ। ਦੇਖੋ ਚੀਨੀ ਆ, ਆਵਾਮ ਦੀ ਜ਼ਰੂਰਤ ਆ, ਅਸੀਂ ਮਹਿਫੂਜ਼ ਕਰ ਲਈ। ਜਦੋਂ ਆਵਾਮ ਨੂੰ ਚੀਨੀ ਨਹੀਂ ਲੱਭਣੀ, ਅਸੀਂ ਚੀਨੀ ਕੱਢ ਕੇ ਪਬਲਿਕ ਕਰ ਦੇਣੀ ਕਿ ਲਓ ਮੋਜਾਂ ਕਰੋ। ਇਹੀ ਤਾਂ ਗੱਲ ਆ, ਜਦੋਂ ਆਵਾਮ ਨੂੰ ਚੀਨੀ ਨਹੀਂ ਲੱਭਣੀ ਤਾਂ ਬੜਾਈ ਚੀਨੀ ਹੋ ਗਿਆ। ਚਬਲਾ ਚੀਨੀ ਕਿਉਂ ਨਹੀਂ ਲੱਭਣੀ? ਤਦੀ ਤਾਂ ਲੱਭਣੀ ਨਹੀਂ ਕਿ ਤੁਸੀਂ ਰੱਖੀ ਆ। ਗੱਲ ਸਮਝ ਨਹੀਂ ਆ ਰਹੀ ਤੈਨੂੰ? ਚਵਲਾ ਮਾਰਦੇ ਆਵਾਮ ਨੂੰ ਜਦੋਂ ਚੀਨੀ ਨਹੀਂ ਲੱਭਣੀ, ਆਵਾਮ ਨੂੰ ਚੀਨੀ ਕਿਉਂ ਨਹੀਂ ਲੱਭਣ ਦਈ ਭਲਾ? ਇਹਨਾਂ ਨੇ ਰੱਖੀ। ਇਹਨਾਂ ਰੱਖੀ। ਤੈਨੂੰ ਸਮਝ ਨਹੀਂ ਆ ਰਹੀ ਤੁਹਾਨੂੰ? ਬੌਸ ਉਹੀ ਸਾਈਡ ਤੁਹਾਨੂੰ ਇੱਥੇ ਵੀ ਕੀੜੇ ਪੈਣੇ, ਉੱਥੇ ਤੈਨੂੰ ਮਿੱਠੇ ਦੇ ਸੱਪ ਲੜਨੇ, ਮਿੱਠੇ ਵਾਲੇ। ਆ ਜਿਹੜੇ ਉਹਨਾਂ ਨੇ ਡੰਗ ਤਾਂ ਨਹੀਂ ਮਾਰਨਾ, ਸਿਰਫ ਥੋਕੇ ਆ ਜਾਣਾ ਤੇਰੇ ਵੱਲ। ਠੀਕ ਹੈ, ਉਹਦੇ ਚੋਂ ਚੀਨੀ ਨਿਕਲਦੀ ਤੇਰੇ ਵੇਖ। ਮੇਰੀ ਗੱਲ ਸੁਣ। ਤੁਹਾਨੂੰ ਨਾ ਇੱਕ ਮਿੰਟ ਗੱਲ ਸੁਣ ਲਓ। ਬੌਸ ਘਬਰਾਉਣਾ ਨਹੀਂ ਐ, ਬੇਫਿਕਰ ਹੋ ਜਾ ਤੂੰ ਬੰਦਾ। ਅਸੀਂ ਬੰਨੇ ਆ ਹਲੇ, ਸਹੀ ਗੱਲ। ਜਦੋਂ ਅਸੀਂ ਛੱਡਦਾ ਨਾ ਤੁਹਾਨੂੰ ਲੈ ਦੇ ਜਾਣਾ। ਤੈਨੂੰ ਖਬਰ ਤੋਂ ਪਹਿਲਾਂ ਹੀ ਬਿੱਛੂ ਪਵਾ ਦੇਣਾ ਮੈਂ। ਸਰ ਮੇਰੀ ਗੱਲ ਇੱਕ ਅਰਜ਼ ਸੀਗੀ, ਇਹ ਜਦੋਂ ਪੈਟਰੋਲ ਦਾ ਰੇਟ ਵਧਦਾ ਉਸ ਤੋਂ 2 ਦਿਨ ਪਹਿਲੇ ਪੰਪ ਵਾਲੇ ਪੰਪ ਬੰਦ ਕਰਦੇ, ਤੇਲ ਨਹੀਂ ਦਿੰਦੇ। ਜਦੋਂ ਰੇਟ ਵੱਜਣ ਤੋਂ ਗਲਤ ਆ। ਤੁਸੀਂ ਆਪਣੀ ਗੱਲ ਕਰੋ, ਤੁਸੀਂ ਦਲੀਲਾਂ ਨਾ ਦਿਓ। ਓ ਯਾਰ ਤੁਸੀਂ ਆਪਣੀ ਕਬਰੇ ਪੈਣਾ ਤੁਹਾਨੂੰ। ਮੈਂ ਕਹਿੰਦਾ ਉਹਨਾਂ ਦੀ ਦਲੀਲ। ਅੱਛਾ 2 ਦਿਨ ਹੋ ਗਏ, ਇੱਕ ਮਿਸਾਲ ਆ, ਉਹ ਵੀ ਤੁਸੀਂ ਲਾ ਲਓ ਵੀ ਉਹਨਾਂ ਕੋਲ ਪੈਟਰੋਲ ਪਿਆ, ਸਾਰੇ ਪੰਪਾਂ ਵਾਲੇ ਨਹੀਂ ਕਰਦੇ। 90% ਤੇ 90% ਕਰਦੇ ਨਾ। ਇੱਕ ਦਿਨ 2 ਦਿਨ ਠੀਕ ਆ। ਅੱਛਾ 2 ਦਿਨ ਬਾਅਦ ਅਗਰ ਉਹ ਨਾ ਵੀ ਕਰਨ, ਅਗਲੇ ਦਿਨ ਫਿਰ ਵੀ ਲੋਕਾਂ ਨੇ ਉਹਨਾਂ ਮਹਿੰਗਾ ਲੈਣਾ ਹੀ ਲੈਣਾ। ਅਗਰ ਪੈਟਰੋਲ 200 ਤੋਂ 250 ਹੋਣਾ ਵਾ, ਅੱਜ ਦੀ ਰਾਤ ਉਹਨਾਂ ਨੇ ਬੰਦ ਕਰ ਲਿਆ, ਖੁੱਲਾ ਵੀ ਹੁੰਦਾ ਤੇ ਤੁਸੀਂ ਅਗਲੇ ਦਿਨ 250 ਹੀ ਪਵਾਉਣਾ ਸੀ ਇੱਕ ਦਿਨ ਦੀ। ਉਹ ਵੀ ਗੱਲ ਗਲਤ ਆ। ਜਿਹੜੀ ਗੱਲ ਗਲਤ ਆ। ਲੇਕਿਨ ਰਾਤੋਂ ਰਾਤ ਲੱਖਾਂ ਦੀ ਦਿਹਾੜੀ ਲੱਗ ਜਾਂਦੀ ਹੈ ਨਾ। ਓਏ ਚਵਲਾ ਮਾਰਦੇ ਹੋ, ਇਹਦੇ ਨਾਲੋਂ ਤੁਸੀਂ ਚੰਗਾ ਆਟਾ ਸਟਾਰਟ ਕਰ ਲਓ। ਆਟਾ ਕਰ ਲੈਣਾ, ਆਟਾ ਵੀ ਕੀਤਾ ਗੰਦਮ ਕਰ ਲੈਣਾ। ਜਿਆਦਾ ਭਾਈ ਕੋ ਜਾ ਕੇ ਛੱਡਾ ਹੀ ਖਾਇਆ ਜਾ ਮੇਰਾ। ਠੀਕ ਆ, ਕੋਈ ਗੱਲ ਨਹੀਂ। ਆਟੇ ਨਾਲ ਕੀ ਆਟਾ ਸਹੀ ਹੈ? ਆਹੋ ਆਟਾ ਕਰ ਲੈਣਾ। ਚੀਨੀ ਤੇ ਚਲੋ ਮਿਲ ਜਾਊਗੀ। ਸਰ ਦੇਖੋ ਅਸੀਂ ਚਾਹ ਪੀਣੀ ਹੁੰਦੀ ਨਾ, ਕਿੰਨੀ ਚੀਨੀ ਕਿੰਨੀ? ਲੋਕੀ ਡਾਲਰ 600 ਟਨ। ਇਹਨੂੰ ਕੋ 2-3 ਚਾਹਾਂ ਤੇ ਬਣਾ ਕੇ ਲਿਆਵੇ, ਤੇਰਾ ਬੜਾ ਦਿਲ ਕਰ ਰਿਹਾ। ਕੀ ਹੋਇਆ? ਉਧਰ ਗੱਲ ਕੀਤੀ ਨੇ, ਬੌਸ ਕੀ ਹੋਇਆ? 600 ਟਨ ਚੀਨੀ ਪਈ, ਲੇਕਿਨ ਅਸੀਂ ਡਾਲਰ ਤੇ ਨਹੀਂ ਲੁਕੋ ਰਹੇ, ਮਨੀ ਲੈਂਡਰਿੰਗ ਤੇ ਨਹੀਂ ਕਰ ਰਹੇ। ਮੇਰੀ ਗੱਲ ਸੁਣੋ, ਅਵਾਮੀ ਫਲਾਹੋ ਬਹਿਬੂਦ ਦੇ ਕੰਮ ਦੇ ਵਿੱਚ ਰਖਣਾ ਨਾ ਪਾਓ, ਆਪਣੀਆਂ ਲੱਤਾਂ ਨਾ ਫਸਾਓ ਵਿੱਚ। ਇਹਦੇ ਨਾਲੋਂ ਆਟਾ ਸਟਾਕ ਕਰ ਲੈਣ। ਮੇਰੀ ਗੱਲ ਸੁਣੋ। ਉਹ ਨਹੀਂ, ਆਟਾ ਵੀ ਖਾਣ ਪੀਣ ਵਾਲੀ ਚੀਜ਼ ਆ, ਕੋਈ ਵੀ ਨਹੀਂ ਸਟਾਕ ਕਰ ਮਿਰਚਾਂ ਕਰ ਲੈਣ, ਲਾਲ ਮਿਰਚਾਂ ਕਰ ਲੈਣ, ਮਸਾਲੇ ਕਰ ਲੈਣ। ਹੁੰਦੀਆਂ ਸਟਾਕ, ਚਾਵਲ ਸਟਾਕ ਹੁੰਦਾ ਤਾਂ ਕਿ ਉਹ ਪੁਰਾਣਾ ਹੋਵੇ। ਉਹਦਾ ਤਰੀਕਾਕਾਰ ਹੋਰ ਆ। ਭਾਈ ਸੀਜ਼ਨ ਹੁੰਦਾ, ਸੀਜ਼ਨ ਕਣਕ ਨਹੀਂ ਹੁੰਦੀ, ਕਣਕ ਵੀ ਹੁੰਦੀ ਨਾ। ਗੰਦਮ ਵੀ ਤੁਸੀਂ ਲੋਕੀ ਲੈ ਗੰਦਮ ਦੇਖੋ ਨਾ, ਜਦੋਂ ਵੱਢੀ ਜਾਂਦੀ ਨਾ ਗੰਦਮ, ਜੀ ਇਹਨੂੰ 10 ਮਣ ਦੇ ਦਿਓ ਗੰਦਮ, ਲੋਕੀ ਉਹ ਵੀ ਦਿੰਦੇ ਨੇ, ਪਹਾੜਾ ਵੀ ਟੈਪ ਗੰਦਮ। ਕਿਆ ਇੱਕ ਬੰਦਾ ਉਹਨੇ ਗੰਦਮ ਵੱਢੀ ਆ, ਉਹਦੇ ਵਿੱਚੋਂ ਜੀ 5 ਟਨ ਦੀ ਹੈ, 5 ਮਣ ਦੀ ਸਾਲ ਦੀ। ਉਹਨੂੰ ਮਜ਼ਦੂਰੀ ਨਹੀਂ ਦਿੰਦੇ ਜਿਹੜਾ ਬੰਦਾ ਫਸਲ ਕੱਢ। ਉਹ ਇੱਕ ਤਰੀਕਾਕਾਰ ਆ, ਠੀਕ ਆ। ਉਹਦੇ ਨਾਲ ਪਿੱਛੇ ਮਤਲਬ 100 ਟਨ ਕਣਕ ਵੱਢੀ ਆ, ਉਹਦੇ ਚੋਂ 2-2 ਮਣ 3-3 ਮਣ 4-4 ਮਣ ਸਾਲ ਦੀ ਦੇਤੀ, ਬਾਕੀ ਉਹਨਾਂ ਨੇ ਵੇਚਣੀ। ਅਗਰ ਉਹ ਸਾਰੀ ਗੈਪ ਕਰ ਲੈਣ ਤੇ ਇਹ ਇਹਨਾਂ ਦਾ ਸਿਸਟਮ ਹੋਰ ਆ। ਇਹ ਮਾਫੀਆ ਵਾ। ਤੁਹਾਡਾ ਇੱਕ ਮਿੰਟ ਇਹ ਮਾਫੀਆ, ਇਹ ਕਿਸੇ ਨੂੰ ਮਾਫੀਆ ਹੀ ਨਹੀਂ ਦਿੰਦੇ। ਸਰ ਇਹ ਜਿਹੜਾ ਤੁਸੀਂ ਲਫ਼ਜ਼ ਕਿਹਾ ਪਾੜਾ, ਇਹ ਪਾੜਾ ਕੀ ਹੁੰਦਾ ਸਰ? ਮੈਨੂੰ ਦੱਸਣਾ ਜ਼ਰਾ। ਭਾੜਾ ਕਹਿੰਦੇ ਨੇ, ਭਾੜਾ ਕਹਿੰਦੇ ਨੇ ਕਿ ਜਦੋਂ ਤੁਸੀਂ ਪੈਸੇ ਨਹੀਂ ਹੈਗੇ, ਤੁਸੀਂ ਮਤਲਬ ਇੱਕ ਦਾਣੇ ਲੈ ਕੇ ਆਓ ਭਰਾਉਣ, ਠੀਕ ਆ ਜੀ, ਇੱਕ ਬੁੱਕ ਚੁੱਕ ਕੇ ਮਾਈ ਨੇ ਰੱਖ ਲਈ, ਉਹ ਬਾਕੀ ਉਹਨੇ ਤੁਹਾਨੂੰ ਭੁੰਨ ਦਿੱਤਾ। ਤੁਸੀਂ 10 ਪੇੜੇ ਲੈ ਕੇ ਗਏ ਹੋ ਤੰਦੂਰ ਵਾਲੀ ਮਾਈ ਕੋ, ਤੁਹਾਡੇ ਕੋਲ ਪੈਸੇ ਨਹੀਂ ਹੈਗੇ, 2 ਪੇੜੇ ਉਹਨੇ ਰੱਖ ਲੈਣੇ, 8 ਰੋਟੀਆਂ ਉਹਨੇ ਤੁਹਾਨੂੰ ਦੇ ਦੇਣੀਆਂ। ਇਹਨੂੰ ਕਹਿੰਦੇ ਨੇ ਭਾੜਾ। ਉਹਨੇ ਤੇ ਪੇੜੇ ਰੱਖੇ ਨੇ,
ਉਹ ਭਾੜਾ, ਉਹਨੂੰ ਭਾੜਾ ਕਹਿੰਦੇ, ਉਜਰਤ ਨਹੀਂ ਨਾ, ਉਜਰਤ ਉਹ ਹੁੰਦੀ ਆ, ਪੈਸਾ ਹੁੰਦਾ ਵਾ ਕਿ ਤੁਸੀਂ 10 ਰੋਟੀਆਂ ਦਾ, ਉਹਨੇ ਕਿਹਾ ਵੀ ਮੈਂ 5 ਰੁਪਏ ਰੋਟੀ ਦੇ ਲੈਣੇ, ਤੁਸੀਂ ਉਹਨੂੰ 50 ਰੁਪਏ ਦੇ ਕੇ 10 ਰੋਟੀਆਂ 10 ਦੀਆਂ 10 ਘਰ ਲੈਂਦੀਆਂ, ਇਹ ਹੁੰਦੀ ਉਜਰਤ। ਠੀਕ ਹੈ, ਭਾੜਾ ਕਹਿੰਦੇ ਨੇ ਕਿ ਉਹਨੇ 2 ਪੇੜੇ ਰੱਖ ਲਏ। ਓਕੇ। ਮੈਂ ਸਾਰੀ ਜ਼ਿੰਦਗੀ 1 ਦੂਣੀ 2 ਦੂਣੀ 4 ਇਹਨੂੰ ਹੀ ਭਾੜਾ ਨਹੀਂ ਸਮਝਦਾ ਰਿਹਾ। ਭਾੜਾ ਸਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਦੇਖੋ ਮੰਡੀ ਦੇ ਵਿੱਚ ਲੋਕੀ ਫਰੂਟ ਕਿੰਨਾ ਸਟਾਕ ਕਰ ਲੈਂਦੇ, 10 ਸਾਲਾਂ ਬਾਅਦ ਫਰੂਟ ਕੱਢਦੇ ਆ, ਨਹੀਂ ਕਰਦੇ 10 ਸਾਲਾਂ ਬਾਅਦ ਫਰੂਟ, ਉਹ ਫਾਰਮ ਆਪਣੀ ਗੁਨਾਹ ਲਕਾਉਣ ਲਈ ਹਿਸਾਬ ਹੀ ਪੁੱਠਾ ਕਰੀ ਜਾ ਰਹੇ ਆ 10 ਸਾਲਾਂ। ਨਾ ਅਸੀਂ ਨਸ਼ਾ ਵੇਚ ਰਹੇ ਹਾਂ ਇੱਥੇ। ਇਹ ਨਸ਼ਾ ਵੇਚ ਲਓ, ਇਹਦੇ ਨਾਲੋਂ ਚੰਗਾ ਜੇ ਓਏ ਤੋਬਾ 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 ਭਾਈ। ਚੰਗਾ ਮਾਰਦਾ। ਇਹ ਕਲਿੱਪ ਸੰਭਾਲ ਕੇ ਰੱਖਣਾ ਪਾਵਾਂਗੇ। ਨਸ਼ਾ ਹੀ ਸਟਾਕ ਕਰ ਲਾ। ਨਾ ਅੱਛਾ ਮੈਂ ਵੈਸੇ ਇੱਕ ਗੱਲ ਕਰਾਂ ਜੀ, ਇਸ ਹਿਸਾਬ ਨਾਲ ਮੂੰਹ ਦੇ ਹਿਸਾਬ ਨਾਲ ਕੋਈ ਤਮਾਕੂ ਸਟਾਕ ਕਰ ਲੈ, ਆਹੋ ਕੋਈ ਕੇਰੀ, ਕੋਈ ਲੋਕ, ਕੋਈ ਇਦਾਂ ਦਾ, ਤੂੰ ਚੀਨੀ ਸਟਾਕ। ਉਹ ਯਾਰ ਅੱਗੋਂ ਅੰਮ ਲੋਕਾਂ ਦਾ ਸੀਜ਼ਨ ਆਉਂਦਾ ਵਾ, ਆਹੋ ਕਰ 600 ਟਨ ਸਟਾਕ ਨਹੀਂ ਮਾਰ ਸਾਰਾ ਸਾਲ ਥੋੜਾ ਹੈ। ਮਾਰਜਨ ਤੂੰ ਮਾਰ ਜਾਣ, ਅੱਲਾ ਕਰਕੇ ਮਾਰ ਜਾਣ। ਉਹ ਯਾਰ ਅੱਗੋਂ ਹੁਣ ਬੱਚਿਆਂ ਦੇ ਪੇਪਰ ਹੋਣ ਦੇ 5ਵੀਂ ਦੇ, ਸਾਨੂੰ ਨਾ ਬਿਜ਼ਨਸ, ਆ ਤੇਰੇ ਸਾਈ ਮਾਰਜਨ। ਸਾਨੂੰ ਬਿਜ਼ਨਸ 5ਵੀਂ ਦੇ ਪੇਪਰ ਹੋਣ ਦੇ ਨੇ ਬੱਚਿਆਂ ਦੇ, ਕਿਤਾਬਾਂ ਸਟਾਕ ਕਰ, ਕਿਤਾਬਾਂ ਨਹੀਂ ਮਿਲਣਗੀਆਂ ਯਾਰ ਤੂੰ ਇਹਨੇ ਨਹੀਂ ਹਟਣਾ, ਤੂੰ ਹਾਂ, ਜਦੋਂ ਕਿਤਾਬਾਂ ਇੰਨੀਆਂ ਕਿ ਸਟਾਕ ਕਰ ਲਾ, ਪੂਰੇ ਪਾਕਿਸਤਾਨ 'ਚ 5ਵੀਂ ਪੜ੍ਹੇ ਨਹੀਂ ਨਾ ਬੱਚੇ, ਜਦੋਂ 6ਵੀਂ 'ਚ ਆ ਜਾਣ ਉਦੋਂ ਕੱਢਦੇ ਬਾਹਰ। ਯਾਨੀ ਕਿ 5ਵੀਂ ਕਲਾਸ ਸ਼ਾਰਟ ਹੋ ਜਾਵੇ। ਹਾਂ, ਨਹੀਂ ਜਦੋਂ ਭਾਈ। ਚੌਥੀ ਤੋਂ ਬਾਅਦ ਸਿੱਧੀ 6ਵੀਂ ਆਵੇ ਸਰ ਤੇਰੀ ਵਜ੍ਹਾ ਤੋਂ। ਐਡੀ ਮੋਟੀ ਚੀਨੀ ਜਿਹੜੀ ਹੈ ਨਾ, ਤੁਸੀਂ ਯਕੀਨ ਮੰਨੋ, ਮੈਨੂੰ ਦੱਸ। ਆਸਟ੍ਰੇਲੀਆ ਤੋਂ ਮੈਂ ਮੰਗਵਾਈ ਆ 200 ਬੋਰੀ। ਤੁਸੀਂ ਚੀਨੀ ਖਾ ਕੇ ਦੇਖਣੀ ਹੈ ਵਿਦਆਊਟ। ਐਡਾ ਐਡਾ ਦਾਣਾ ਉੱਤੇ, ਹਾਂਜੀ ਉਹਦੇ ਦਾਣਾ ਤੇ 1 2 3 4 5 6 ਵੀ ਲਿਖਿਆ ਹਰ ਪਾਸੇ, ਜੀ। ਉਹ ਵੀ ਲਿਖਾ ਲਾ। ਲੁੱਡੋ ਵਾਲਿਆਂ ਨੂੰ ਵੇਚਣਾ ਸ਼ੁਰੂ ਕਰ ਦੇ, ਲੱਖ ਲਾਣਤ। ਸਾਰੇ ਮੇਰੀ ਗੱਲ ਸੁਣੋ, ਇੰਪੋਰਟਡ ਚੀਨੀ ਹੈ, ਅਸੀਂ ਬਾਹਰ ਦੇ ਮੁਲਕੋਂ ਲਿਆ ਕੇ ਇੱਥੇ ਆਪਣੇ ਮੁਲਕ ਦੀ ਆਵਾਮ ਨੂੰ ਵੇਚਾਂਗੇ। ਬਸ ਕਰਦੇ ਡਰਾਮੇਬਾਜ਼ੀ, ਇੱਥੋਂ ਹੀ ਮੇਰੀ ਗੱਲ ਜਿੰਨੇ ਆ ਸੁਣੋ, ਤੁਹਾਡਾ ਮਾਫੀਆ, ਤੁਹਾਡੀ ਉੱਤੇ ਤੱਕ ਗੇਮ ਆ ਵੱਡੀ ਤੱਕ। ਇਹ ਉਹ ਔਰ ਫੋਨ ਤੂੰ ਆ ਕੱਲਾ ਗਿਆ ਨਹੀਂ ਜੀ, ਫੋਨ ਚੁੱਕ। ਆ ਗਿਆ ਜੀ, ਹੈਲੋ 200 ਬੋਰੀ ਖਾਲੀ। ਹਾਂਜੀ ਓਕੇ ਹੋ ਜਾਏਗੀ। ਸੇਲਾ ਚੀਨੀ ਸੇਲਾ ਡਨ। ਹੱਲੇ ਨਹੀਂ ਵੇਚਣੀ, 1 2 ਦਿਨ ਕੱਢ ਲਾ, ਰੇਟ ਉੱਤੇ ਜਾ ਲੈਂਦੇ ਫਿਰ ਵੇਚਾਂਗੇ ਇਹਨੂੰ। ਪੈਂਡਿੰਗ ਰੱਖ ਇਹਨੂੰ, ਨਹੀਂ ਵੇਚਣੀ ਓਕੇ। ਪਰਸੋਂ ਦਾ ਟਾਈਮ ਦੇ। ਲੱਖ ਪਹਿਲੇ ਲਾਣਤ ਕਰਤਾ। ਤੁਹਾਡੇ ਤੇ ਆ। ਦੇਖੋ ਇਹਨਾਂ ਨੂੰ ਇੱਥੇ ਵੀ ਚਿੱਤਰ ਪੈਣੇ, ਇਹਨਾਂ ਨੂੰ ਉੱਥੇ ਵੀ ਚਿੱਤਰ ਪੈਣੇ। ਸਹੀ ਭਾਈ ਗੱਲ ਇੱਥੇ ਵਾਲ ਕੇ ਮਾਰੋ ਨਾ, ਨੇਲੋ ਬਹੁਤ। ਸਹੀ ਗੱਲ। ਆਹ ਕਲੀਅਰ ਕਰ ਲਓ ਵਿੱਚੋਂ ਪਹਿਲਾਂ। ਆਹ ਵੀ ਤੁਸੀਂ ਅੱਛਾ ਇਹ ਵੈਸੇ ਚਿੱਤਰ ਮਾਰਨ ਲਈ ਇਹਨੇ ਰੱਖਿਆ। ਭਾਜੀ ਮੇਰੀ ਗੱਲ ਸੁਣੋ, ਇੱਕ ਸ਼ੇਰ ਦੇ ਨਾਲ ਤੁਹਾਡੀ ਗੱਲ ਦਾ ਜਵਾਬ ਉਹ ਕਿਹੜਾ ਤੂੰ ਸੁਨੀਲ ਸਾਡੇ ਓਏ ਦੱਤ ਠਹਿਰ ਲੱਗ। ਜਾ, ਐਡਾ ਤੂੰ ਕਿਤੇ ਹਾਫਿਜ਼ ਟਾਕੀਆ। ਆਓ कच्चा तेरा मकान है यूं चीनी के फक्के ना मार, ये तो चलती है तुझे ऊंचा उड़ाने के लिए। देखो जी जे मेरी गल सुनो, इस दुनिया च हजारा किस्म दे गुनाह हो रहे हैं, ਬਹੁਤ ਛੇ। ਅਸੀਂ ਕੋਈ ਗੁਨਾਹ ਨਹੀਂ ਕਰ ਰਹੇ। ਇੱਕ ਅਸੀਂ ਅੱਧੇ ਇਸ ਤੋਂ ਵੱਡਾ ਗੁਨਾਹ ਹੀ ਕੋਈ ਨਹੀਂ। ਅੱਲਾ ਮਾਫੀ, ਗੁਨਾਹ ਗੈਰ ਕਾਨੂੰਨੀ ਹਰ ਲਿਹਾਜ਼ ਦੇ ਨਾਲ ਬਗੈਰਤੀ ਹੈ। ਭਾਜੀ ਅਸੀਂ ਸਟਾਕ ਨਹੀਂ ਸਾਰਿਆਂ ਦਾ ਕੀਤਾ, ਇਹ ਅਮਾਨਤ ਆ ਕੌਮ ਦੀ। ਹਾਂ ਇਹ ਸਾਡੇ ਤੇ ਕੋਲ ਦਿਓ। ਦਿਨੇ ਕੋਈ ਵਕਤ- ਓਏ ਇਤਨਾ ਚੰਗਾ ਲਾਲ ਮਿਰਚਾਂ 'ਚ ਬੂਰਾ ਪਾ ਕੇ ਵੇਚੀ ਜਾ, ਉਹ ਸਹੀ ਹੋ। 2 ਨੰਬਰ ਸਰਫ ਬਣਾ। ਇਹ ਕੌਣ ਪਾਉਂਦਾ? ਸਰਫ ਬਣਾ ਲੈ। ਇਹ ਕੌਣ ਪਾਉਂਦਾ ਲਾਲ ਮਿਰਚਾਂ 'ਚ ਬੂਰਾ? ਪ੍ਰੋਫਿਟ ਆ, ਉਹ ਕਰ ਕੰਮ। ਇਹ ਬਿਜ਼ਨਸ ਨਹੀਂ ਆ, ਬਿਜ਼ਨਸ ਵੱਡੇ ਜ਼ੇਨ ਨਾਲ ਹੁੰਦੇ। ਮੁਨਸ਼ੀ ਇਹਨਾਂ ਨੂੰ ਦੱਸ ਯਾਰ। ਉਹ ਯਾਰ ਮੈਂ ਵੰਡਣੀ ਹੁੰਦੀ ਗਰੀਬਾਂ 'ਚ, ਮੈਨੂੰ ਪ੍ਰੋਬਲਮ ਆ, ਦਿਓ ਚੀਨੀ। ਯਾਰ ਬਿਜ਼ਨਸ ਵੱਡੇ ਜਿਹੇ ਨਾ ਹੁੰਦੇ ਨਾ, ਜੀ ਤੇ ਤੂੰ ਕਿਉਂ ਕਰਨੇ ਆ ਫਿਰ? ਮੇਰਾ ਵੱਡਾ ਜ਼ੇਨ ਹੈ। ਦੇਖੋ ਚੀਨੀ ਮੈਂ ਲਿਆਂਦੀ, ਇਨਵੈਸਟਮੈਂਟ ਕੀਤੀ, ਹੁਣ ਅਗਲੇ ਸਾਲ ਮੇਰੀ ਇਨਵੈਸਟਮੈਂਟ ਡਬਲ ਹੋ ਜਾਣੀ, ਬਲਕਿ ਕੀ ਪਤਾ 3 ਗੁਣਾ ਹੋ ਜਾਵੇ। ਓਏ ਸਹੀ ਸੀ ਦੱਸ ਦੇ, ਇਸ ਟਾਈਮ ਕਿੰਨੀ ਬੋਰੀ ਪਈ ਚੀਨੀ? ਸਰ ਸਾਡੇ ਕੋਲ 600 ਟਨ ਜਿਹੜੀ ਨਾ 600 ਟਨ ਉਹ ਸਟਾਕ ਪਈ ਹੈ। ਕਿਹੜੀ ਜਗ੍ਹਾ ਤੇ ਪਈ? ਮੈਨੂੰ ਸਰ ਮੈਂ ਜਗ੍ਹਾ ਦੱਸਣੀ। ਲੋਕੇਸ਼ਨ ਭੇਜੇਗਾ ਜਾ ਕੇ? ਦੱਸ। ਭਾਜੀ ਤੁਹਾਨੂੰ ਜਿੰਨੀ ਚੀਨੀ ਚਾਹੀਦੀ ਮੈਂ ਭਰਾਬੰਦੀ ਤੌਰ ਤੇ ਤੁਹਾਨੂੰ ਭੇਜ ਦਿਆਂਗਾ। ਕਿਉਂ ਜੀ? ਮੈਨੂੰ 600 ਟਨ ਨਹੀਂ ਚਾਹੀਦੀ। ਠੀਕ ਆ, ਚੀਨੀ ਤੁਹਾਡੀ ਜਗ੍ਹਾ ਉਹਨਾਂ ਦੀ। ਤੁਸੀਂ ਯਕੀਨ ਮੰਨੋ ਭਾਜੀ, ਇਹਨੂੰ ਟਨ ਦਾ ਪਤਾ ਨਹੀਂ ਵੀ ਕਿੰਨੇ ਕਿਲੋ ਦਾ ਹੁੰਦਾ। ਇਹ ਪੁੱਛ ਲਓ। ਟਨ ਦਾ ਮੈਨੂੰ ਪਤਾ ਨਹੀਂ, ਦੇਖੋ ਜਰਾ ਟਨ। ਹਾਂ ਇਹ ਟਨ ਇਹਨੂੰ ਕਹਿੰਦੇ। ਯਾ ਸੁਣਾਓ, ਇਹ ਮੈਂ ਤੁਹਾਨੂੰ ਦੱਸਿਆ ਗਲੀਚਿਆਂ ਦਾ ਕੰਮ ਭਾਜੀ ਮੇਰੀ ਕਰਦਾ ਗੱਲ ਨਾਲ। ਸੁਣੋ, ਤੁਹਾਨੂੰ 2 ਬੋਰੀਆਂ ਪਹੁੰਚ ਜਾਣਗੀਆਂ, ਤੁਸੀਂ ਐਵੇਂ ਰੋਲਾ ਨਾ ਪਾਓ। ਮੈਂ 2 ਬੋਰੀਆਂ ਡਰੈਸ ਹੈਗਾ ਤੇਰੇ ਕੋਲ? ਡਰੈਸ ਤੁਸੀਂ ਮੈਨੂੰ ਸੈਂਡ ਕਰੋ, ਬੋਰੀਆਂ ਇੱਥੇ ਵੀ ਛਿੱਤਰ ਨੇ ਤੁਹਾਡੇ। ਭਾਜੀ ਰਿਸ਼ਵਤ ਲੈਣ ਵਾਲਾ ਜਹਨਮੀ, ਦੇਣ ਵਾਲਾ ਵੀ ਜਹਨਮੀ। 2 ਸਾਡੀਆਂ ਵੀ ਕਰ, 2 ਇਹਦੀਆਂ 2 ਮੇਰੀਆਂ, 6 ਕਰ ਬੋਰੀਆਂ। ਤੁਸੀਂ ਵੀ ਜਹੰਨਮ ਚ ਜਾਣਾ ਚਾਹੁੰਦੇ ਫਿਰ ਨਹੀਂ ਅਸੀਂ ਕਹਤਾ ਨਹੀਂ ਅਸਤਗਫਿਰullah। ਅਸੀਂ ਤੇ ਤੇਰੇ ਕੋਲ ਬਾਜ਼ਿਆਬ ਕਰਾਉਣੀਆਂ ਨੇ। ਅਸੀਂ ਬਾਜ਼ੀਆਬ ਕਰਾ ਦੇ। ਵਾਹ ਵਾਹ ਵਾਹ। ਮੈਂ ਤਾਂ ਗਰੀਬਾਂ 'ਚ ਅਸੀਂ ਜਿੰਨੀਆਂ ਹੋ ਸਕਦੀ ਉਹਨੇ ਤੇ ਕਰਾਈਏ। ਅਸੀਂ 6 ਬੋਰੀਆਂ ਤੇ ਬਾਜ਼ਿਆਬ ਕਰਾਈਏ। ਉਹ ਚਾਈਨੀ ਨਹੀਂ ਚੀਨੀ ਆ। ਚੀਨੀ ਹਾਂਜੀ ਚੀਨੀ ਦੀਆਂ 6 ਬੋਰੀਆਂ ਤੇ ਬਾਜ਼ਿਆਬ ਕਰਾਈਏ। ਹਾਂ। ਮੇਰੀ ਗੱਲ ਸੁਣੋ ਜੀ, ਅਸੀਂ ਇੰਟਰਨੈਸ਼ਨਲ ਸਤਹ ਤੇ ਆਪਣੇ ਮੁਲਕ ਦੀ ਪਹਿਚਾਣ ਬਣਾ ਰਹੇ ਹਾਂ। ਜਾਪਾਨੀ ਨੇ ਚੀਨੀ ਦਾ ਆਰਡਰ ਦਿੱਤਾ, ਉਹਨੂੰ ਪਹੁੰਚ ਗਈ। ਨਹੀਂ ਬਹੁਤ ਸਾਰੇ ਨਹੀਂ ਪਹੁੰਚੀ। ਜਾਪਾਨੀ ਉਹ ਲੋਡਰ ਵਾਲਾ ਨਹੀਂ ਆਉਣ ਡਿਆ।
ਭੇਜ ਯਾਰ ਉਹਨੂੰ ਕੱਟ ਅੱਛਾ ਪੌਣਾ ਘੰਟਾ ਹੋ ਗਿਆ ਉਹਨੇ ਸਫਾ ਨਹੀਂ ਥੱਲਿਆ। ਇਹਨਾਂ ਦਾ ਸਾਰਾ ਕਾਰੋਬਾਰ ਸਿਰਫ ਇੰਨੇ ਕੁ ਸਫੇ ਤੇ ਹੀ ਸਾਰਾ ਅਸਲ ਚ ਹੱਕ ਕਰੇ। ਔਰ ਇੰਨੇ ਕਿਤੇ ਵੀ ਅੱਧਾ ਉੱਤੇ ਬਨਾਮ ਖਾਤਾ ਲਿਖਿਆ ਤੇ ਪ੍ਰਿੰਟ ਹੋਇਆ, ਥੱਲੇ ਸਿਰਫ 2 ਲਫ਼ਜ਼ ਲਿਖ ਕੇ ਜਾਪਾਨ 'ਚ ਵੀ ਕਾਰੋਬਾਰ ਕਰੀ ਜਾ ਰਿਹਾ। ਹਾਂਜੀ ਸਰ ਇਹ ਜਾਪਾਨ ਚੀਨੀ ਭੇਜਣੀ ਹੈ ਰਕਸ਼ਾ ਜਿੱਦਾਂ ਹੀ ਬਹੁਤ ਹੁੰਦਾ ਮੈਂ 2 ਬੋਰੇ ਤਲ ਕੇ ਨਾ ਅੱਲਾ ਕਰਕੇ ਜਾਪਾਨ ਚੀਨੀ ਭੇਜਣ ਲੱਗਾ ਵਾਂ। ਅੱਛਾ ਇਧਰ ਜਾਪਾਨੋ ਕੀ ਚ ਸਹੀ ਗੱਲ Okay. ਜਾਪਾਨ ਨਹੀਂ ਨਹੀਂ ਆ ਕਾਮੋ ਕੀ ਤੋਂ ਅੱਗੇ ਜਾਪਾਨੋਂ ਕੀ। ਆਹੋ ਉਹ ਜਾਪਾਨ ਚ ਜਾਪਾਨੀ ਫਲ ਭੇਜੂ ਜੀ ਨਹੀਂ ਭੇਜਣੇ ਉਜ਼ਬੇਕਿਸਤਾਨ ਤੋਂ ਜਿਹੜਾ ਪਾਈਆ ਚੀਨੀ ਦਾ ਪੈਕਟ ਆਇਆ ਬੰਦਾ ਕਿੱਥੋਂ? ਉਜ਼ਬੇਕਿਸਤਾਨ ਤੋਂ। ਉਸ ਓਏ ਪਾਕਿਸਤਾਨ ਉਸ ਬੱਕੀ ਨਾ ਜਾਇਆ ਮੈਂ ਸੈਂਪਲ ਆਇਆ ਜੀ, ਸੈਂਪਲ ਆਇਆ ਵਾ ਐਡੀ ਜਿਹੜੀ ਮੋਟੀ ਚੀਨੀ ਆ ਉਹ ਵੀ ਅਸੀਂ ਮਾਲ ਸਟਾਕ ਕਰਨਾ ਵਾ। ਲਓ ਜੀ। ਇਹ ਸਿਰਫ ਪਾਕਿਸਤਾਨ ਵਾਸਤੇ ਕਰੇ, ਦੇਖੋ ਹੋਰਾਂ ਮੁਲਕਾਂ ਚੋਂ ਲੈ ਲੈ ਕੇ ਚੀਨੀ ਅਸੀਂ ਆਪਣੇ ਮੁਲਕ 'ਚ ਸਟਾਕ ਕਰ ਰਹੇ ਆ ਹਾਂ। ਰਹੀ ਹੈ ਇੱਥੇ ਦੀ ਆਵਾਮ ਵਾਸਤੇ। ਅੱਛਾ ਤੁਹਾਨੂੰ ਮੰਨੋ ਬ੍ਰੋਕਰ ਜੇ ਇਹਦਾ ਚੀਨੀ ਨਾਲ ਕੋਈ ਕੰਮ ਨਹੀਂ। ਇਹਦਾ ਕੋਈ ਕੰਮ ਨਹੀਂ। ਅਸੀਂ ਜੋ ਸਾਬਰੀ ਸਾਹਿਬ ਅੱਜ 600 ਟਨ ਚੀਨੀ ਬਾਹਰ ਕੱਢ ਦਈਏ, ਆਵਾਮ ਨੂੰ ਖਾ ਖਾ ਕੇ ਭੱਬੂ ਫੋੜੇ ਨਿਕਲਣ, ਫਿਰਸੀਆਂ ਨਿਕਲਣ। ਆਵਾਮ ਮਤਲਬ ਕਿ ਬੁੱਕਾ ਨਾ ਖਾਈ ਜਾਣੀ ਆਵਾਮ। ਤੈਨੂੰ ਸਮਝ ਨਹੀਂ ਆ ਨਹੀਂ ਇਹ ਰਹੀ? ਸਵਾਲ ਓ ਯਾਰ ਦਾ। ਤੂੰ ਮੇਰੀ ਗੱਲ ਸੁਣ ਲਾ, ਮੇਰੀ ਗੱਲ ਸੁਣੋ ਚੌਰੀ ਸਾਹਿਬ। ਆ ਤੁਸੀਂ ਆਪਣੇ ਕਿਚਨ 'ਚ ਦੇਖ ਲਓ, ਆਂਦਾ ਜਾਂਦਾ ਡੱਬਾ ਖੋਲ ਕੇ ਕੋਈ ਕੰਮ ਨਹੀਂ, ਫੱਕਾ ਮਾਰ ਤੇ ਰਿਹਾ। ਤੂੰ ਇਹ ਰੋਕੀ ਹੈ? ਮੈਂ ਇਹ ਰੋਕੀ ਏ। ਇਹ ਇੱਕ ਤੇ ਬਜਟ ਘਰ ਦਾ ਨੇਕੀ ਦਾ ਕੰਮ ਕਰ ਰਿਹਾ। ਇਹ ਗਲਤ ਗੱਲ ਆ। ਯਾਰ ਚੀਨੀ ਖੋਲ ਸ਼ਾਇਦ ਬਣਨ ਦੇ, ਤੇਰੀ ਮਿਹਰਬਾਨੀ। ਉਹ ਚੀਨੀ ਖੋਲ ਕੇ ਤੇ ਘੁੱਗੂ ਵਜਾ ਕੇ ਖੋਲਣੀ ਚੀਨੀ ਖੋਲ। ਚੀਨੀ ਖੋਲ, ਮੈਂ ਅੰਦਰ ਆਉਣਾ ਚਾਹੁੰਦੀ ਉਹ ਵੱਢ ਦੰਦੀ ਇਹਨਾਂ ਨਹੀਂ ਹਟਣਾ। ਓਏ ਗੱਲ ਸੁਣ, ਆਪ ਹੀ ਨਹੀਂ ਇਹ ਪੈ। ਕੰਮ ਗਲਤ ਵਾ, ਅੱਲਾ ਰਹਿਮ ਕਰੇ। ਇਹ ਕੰਮ ਗਲਤ ਵਾ, ਕੀੜੇ ਕੂੜੇ ਪੈ ਜਾਣੇ ਇਹਦੇ ਨਾਲ। ਚੰਗਾ ਤੁਸੀਂ ਦੁੱਧ ਜਿਹੜਾ ਪਾਊਡਰ ਲਾ ਉਹ ਬਣਾ ਲਓ, ਉਹ ਸਹੀ ਆ। ਮੈਂ ਮਿਲਾਵਟ ਯਾਨੀ ਕਿ ਨਹੀਂ ਮਿਲਾਵਟ ਨਹੀਂ, ਉਹ ਪਾਊਡਰ ਵਾਲਾ ਹੀ ਹੁੰਦਾ, ਸ਼ੁਰੂ ਤੋਂ ਇੰਜ ਦਾ ਹੀ ਬਣਦਾ ਆ ਰਿਹਾ, ਉਹੀ ਬਣਾਈ ਜਾਣ। ਲੋ ਜੀ, ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਹੀਂ ਖੇਲਦੇ ਕਿ 2 ਨੰਬਰੀਆਂ ਕਰੀਏ। ਪਹਿਲੇ ਪਾਇਰੋ ਦੀ ਲੌਜੀਕ ਤੇ ਸੁਣ ਲਓ। ਮਿਲਾਵਟ ਵਾਲਾ ਦੁੱਧ ਨਹੀਂ ਹੈਗਾ ਉਹ। ਆਹੋ ਮਿਲਾਵਟ ਉਹਨੂੰ ਕਹਿੰਦੇ ਆ ਜਿਹਦੇ ਚ ਪਾਣੀ ਪਾਣਾ। ਯਾਨੀ ਕੋਈ ਚੀਜ਼ ਮਿਕਸ ਕਰਨ ਨਾਲ ਮਿਲਾਵਟ ਹੋਣੀ ਇਹ ਮਿਲਾਵਟ ਨਹੀਂ ਇਹ ਹੈ। ਸਿੱਧਾ ਇਹ ਸਿਰੇ ਤੋਂ ਹੀ ਸੁੱਕੇ ਦੁੱਧ ਦਾ ਬਣਾਉਣਾ ਵਾ। ਹਾਂਜੀ ਯਾਨੀ ਕਿ ਸਿਰੇ ਤੋਂ ਹੀ 2 ਨੰਬਰ ਸ਼ੈ। ਜੀ ਇਹ ਇਸ ਤੋਂ ਇਹਦਾ ਕੋਈ ਨਹੀਂ ਮਸਲਾ ਹੈਗਾ। ਮੇਰਾ ਇਹੀ ਕਹਿ ਰਿਹਾ ਤੂੰ। ਬਿਲਕੁਲ ਹਿਸਾਬ ਕਰਨਾ 60 ਕੁ ਬੋਰੀਆਂ ਹਿਸਾਬ ਅੱਛਾ ਇੱਕ ਮਿੰਟ ਭਾਜੀ, ਜਿਹੜਾ ਝੂਠ ਬੋਲਿਆ ਰਜਿਸਟਰ ਪੜਿਓ, ਕੱਖ ਨਹੀਂ ਲਿਖਿਆ। ਭਾਜਨ ਮੈਂ ਤੁਹਾਨੂੰ ਦੱਸਿਆ ਵਾ ਕਿ ਸਿਰਫ ਇੰਨੀ ਕਿ ਜਗ੍ਹਾ ਤੇ 600 ਟਨ ਦਾ ਹਿਸਾਬ ਹੋ ਰਿਹਾ। ਕਿਹੜੇ ਕਿਹਾ ਕੁਝ ਨਹੀਂ ਲਿਖਿਆ ਤੂੰ ਸਾਫ ਕਰ ਯਾਰ। ਫਰੀਦ ਸਾਹਿਬ ਇਹ ਤੁਹਾਡੇ ਕੋਲ ਇੱਕ ਇਜਾਜ਼ਤ ਲੈਣੀ ਆ, ਅਗਰ ਮੈਂ ਕੋਈ ਸਾਜੀ ਉਹ ਕੰਮ ਤੁਸੀਂ ਤੁਹਾਡੇ ਲਈ ਵੱਡੇ ਹੋ ਤੁਸੀਂ ਜੋ ਜਾਨਾ ਜ਼ਰਾ ਸਤਾਜ ਦੱਸੋ ਕੀ ਗੱਲ। ਮੈਂ ਅਗਰ ਕੋਈ ਮਤਲਬ ਤੁਹਾਡੇ ਤੇ ਮੇਰਾ ਕਿੰਨਾ ਕੁ ਹੱਕ ਆ? ਉਸਤਾਦ ਜੀ ਮੇਰੀ ਜਾਨ ਮੰਗੋ, ਮੇਰੇ ਕੋਲ ਜਿਹੜੀ ਸ਼ਾਇਦ ਤੁਸੀਂ ਮੰਗੋ, ਮੈਨੂੰ ਅੱਲਾ ਮਾਫੀ ਦੇ ਕਦੀ। ਚੱਲ ਯਾਰ ਫਰੀਦ, ਜੀ ਅੱਲਾ ਜਾਣਦਾ। ਮੈਂ ਮੰਗਣਾ ਕੁਛ ਨਹੀਂ ਯਾਰ। ਦਿਲ ਜੇ ਤਲਿਆ ਇਹਨੇ। ਉਹ ਤੂੰ ਨਾ ਸਵੇਰੇ ਕਾਫੀ ਕੁਛ ਲੈ ਕੇ ਆਇਆ। ਉਸਤਾਦ ਜੀ ਇਹ ਕੀ ਗੱਲ ਹੋਈ? ਮੈਂ ਕਹਿੰਦਾ ਫਿਰ ਉਸਤਾਦ ਜੀ ਇੱਕ ਮਿੰਟ ਠਹਿਰੋ ਲੈ। ਓਏ ਆ ਮੇਰਾ ਕਰ ਉਸਤਾਦ ਜੀ, ਮੈਂ ਘਰੋਂ ਨੇ ਮੇਰੀ ਤਬੀਅਤ ਨਹੀਂ ਸਹੀ। ਮੇਰੀ ਵੀ ਨਹੀਂ ਸਹੀ। ਉਸਤਾਦ ਜੀ ਮੇਰੀ ਗੱਲ ਦੱਸੋ। ਮੇਰੀ ਵੀ ਨਹੀਂ ਨਾ ਸਹੀ। ਵੈਸੇ ਉਸਤਾਦ ਜੀ ਗੱਲ ਕਰਾਂ, ਉਹ ਅੱਲਾ ਮਾਫੀ ਦੇ ਉਸਤਾਦ ਜੀ, ਵੇਖ ਤੂੰ ਓਏ ਕਿੱਦਾਂ। ਸਾਰਾ ਇਹ ਐਟਮਾਂ ਫਰੀਦ ਦੇ ਘਰ ਦੀਆਂ ਨਹੀਂ ਹੈ। ਇਹ ਸਾਰਾ ਕੁਝ ਹੁਣ ਉਸਤਾਦ ਦਾ ਹੋ ਗਿਆ। ਉਸਤਾਦ ਜੀ ਵੇਖ ਲਓ, ਤੁਹਾਡੀ ਮੇਰੇ ਉਸਤਾਦ ਜੀ ਆ ਮੇਰੇ ਲਈ ਸਪੈਸ਼ਲ ਬਣਾਇਆ ਸਾਲਣ, ਉਹਨਾਂ ਨੂੰ ਵੇਖ ਲਓ, ਨਾ ਕਰਿਓ। ਯਾਰ ਉਸਤਾਦ ਨਾਲੋਂ ਨਾਲੇ ਕਹਿੰਦਾ ਜਾਨ ਚੰਗੀ। ਇਹ ਦੇਖੋ ਇਹਨਾਂ ਨਾਲੋਂ ਤੇ ਫਿਰ ਹਾਂ ਇਹ ਬਕਲਾ ਯਾਰ ਉਸਤਾਦ ਜੀ ਨੂੰ ਕਈ ਜਾਣਦੇ ਆ, ਕਲਰ ਹੀ ਨਹੀਂ ਫਰੀਦ ਦੇ ਘਰ ਦਾ ਹੈਗਾ। ਬਰਤਨ ਨਹੀਂ ਉਹਨਾਂ ਵਾਲੇ। ਨਹੀਂ ਬਰਤਨ ਨਹੀਂ ਬੇਟਾ ਇਸ ਲਈ ਤੇ ਮੈਂ ਅੱਜ ਚੁੱਕਿਆ ਕਿ ਇੱਕ ਰੌਲਾ ਲੱਗ ਰਿਹਾ ਫਰੀਦ ਇਹ ਸਾਹਿਬ। ਕਿੱਧਰੋਂ ਅੱਜ ਅੱਜ ਤੱਕ ਤੂੰ ਨਮਕ ਖਾਦਾ, ਮੇਰਾ ਮਿੱਠੇ ਨਮਕ ਹਰਾਮ ਨਾ ਹੋ। ਤੇ ਇਹ ਸਲਾਦ ਹੀ ਨਹੀਂ ਫਰੀਦ ਦੇ ਘਰ ਦਾ। ਉਹ ਤਾਂ ਪਿਆਜ਼ ਜਿਹੜਾ ਮੋਟਾ ਕੱਟਦਾ ਉਸਤਾਦ ਹੈ। ਜੀ ਮੈਂ ਸਪੈਸ਼ਲ ਜੀ ਬਣਾਇਆ ਉਹ ਜਾਨ ਦੇ ਸਕਦਾ ਪਰ ਰੋਟੀ ਨਹੀਂ ਦੇ ਸਕਦਾ। ਵੇਖ ਲਓ ਮੇਰੀ ਗੱਲ ਸੁਣੋ ਤਾਈ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਵੱਡੇ ਪੁੱਤਰ ਨਾਲ। ਇਹ ਵੀ ਸਟਾਕ ਹੀ ਹੈ। ਤੁਸੀਂ ਸਵੇਰ ਕੰਮ ਤੇ ਆਏ ਹੋ, ਨਾਲ ਡੱਬਾ ਰੋਟੀ ਦਾ ਲੈ ਕੇ ਆਏ ਹੋ। ਉਹ ਯਾਰ ਸਟਾਕ ਇਹ ਨਹੀਂ ਹੁੰਦਾ ਭਾਈ, ਕਿਤੇ ਕੋਈ ਗੱਲ ਸਮਝਿਆ ਕਰ। ਮੈਂ ਤੈਨੂੰ ਇੱਕ ਗੱਲ ਦੱਸਾਂ, ਇਸ ਕਿਸਮ ਦੇ ਤੁਸੀਂ ਕਰ ਕਰਕੇ ਨਾ ਕੰਡੇ ਪੂਰੇ ਪਾਕਿਸਤਾਨ ਦੇ ਜੋ ਹਾਲਾਤ ਨੇ, ਤੁਹਾਡੇ ਵਰਗੇ ਮੁਨਾਫਾਖੋਰਾਂ ਨੇ ਉਹ ਕਰ ਦਿੱਤੇ ਨੇ। ਇਹ ਨਵਾਂ ਤਾਂ ਮੰਗਾਏ ਡੱਬੇ ਸਾਜ। ਇਹ ਸਾਈਡ ਤੇ ਰੱਖੋ ਨਾ, ਮੈਂ ਦੱਸਣਾ ਉਸਤਾਦ ਜੀ ਨਾ ਕਰਿਓ, ਮੇਰਾ ਆਪਣਾ ਵਾ ਹਿਸਾਬ ਦਾ। ਉਹ ਚੁੱਪ ਕਰ ਜਾ, ਬਗੈਰ ਤਾਂ ਸਾਰਾ ਸ਼ੋਅ ਹੀ ਭੁਲਾਤਾ। ਇੰਨਾ ਬੜਾ ਨਿੱਧਰ ਐਡੀ ਆਪਣਾ ਸੋਹਣੀ ਖੁਸ਼ਬੂ ਆ। ਮੈਂ ਕੀ ਪਤਾ ਕਿ 3 ਟਾਈਮ ਖਾਣਾ ਹੁੰਦਾ ਵਾ। ਉਹ ਇਹਦੀ ਗਲੀ 'ਚ ਬੜੇ ਬੜੇ ਸਖੀ ਲੋਕ ਰਹਿੰਦੇ ਆ ਉਸਤਾਦ ਜੀ। ਡਾਈਟ ਤੇ ਉਸਤਾਦ ਜੀ ਵੇਖ ਲਓ। ਹਾਂ ਇਹ ਕੀ ਹੈ ਕਿਸੇ ਦਾ ਬਿਕਨ ਚੈਂ। ਆਹ ਅੱਛਾ ਬਣਿਆ ਹੋਣਾ ਜਿੱਦਾਂ ਤੁਸੀਂ ਕੀਤਾ ਨਾ। ਆਹ ਇਹ ਕਿਸ ਤਰ੍ਹਾਂ ਉਸਤਾਦ ਰਾਇਤਾ ਨਾ ਖਾਓ, ਫਿਰ ਰਾਇਤਾ ਰਹਿਣ ਦਿਓ। ਹੈ ਸਹੀ ਗੱਲ। ਅੱਛਾ ਹੁਣ ਗੱਲ ਪਤਾ ਕੀ, ਤੁਹਾਨੂੰ ਪਤਾ ਕੀ ਉਹ ਯਾਰ ਗੱਲ ਪਤਾ ਕੀ ਮਿਲਾਵਟ ਕਰਦੇ, ਚਵਲਾ ਮਾਰਦੇ ਨਹੀਂ ਥੋੜਾ। ਯਾਰ ਤੂੰ ਟੱਕਰ ਮਾਰ, ਇਦਾਂ ਨਹੀਂ ਨੜਨਾ, ਟੱਕਰ ਮਾਰਨਾ। ਮੈਂ ਸਰ ਤੁਹਾਡੀ ਗੱਲ ਦਾ ਜਵਾਬ ਇੱਕ ਸ਼ੇਰ ਨਾਲ ਦਾਂਗਾ। ਸਰ ਸ਼ੇਰ ਬਾਅਦ ਚੋਂ ਤੁਸੀਂ ਜਲਦੀ ਖਾ ਲਓ, ਮੈਂ ਗੱਲ ਤੁਹਾਡਾ ਕਰਨੀ ਹੈ। ਚਲੋ ਯਾਰ ਜਾਣਦੇ ਉਸੇ ਤੁਸੀਂ ਵੀ ਮਿਲਾਵਟ ਕਰਨ ਦੇ ਹੋ। ਚੋਲਾਂ ਦੇ ਉੱਤੇ ਰਾਇਤਾ ਪਾ ਕੇ ਮਿਕਸ ਕਰਕੇ ਖਾਣ ਦੇ ਹੋ। ਯਾਰ ਮਿਲਾਵਟ ਨਹੀਂ ਕਰਦੇ। ਹਬੀਬ ਜਾਲਬ ਨਾ ਪੜ, ਆਹੋ ਜਿਹੜੀ ਗੱਲ ਉਹ ਕਰ। ਇਹ ਜਿਹੜੀ ਮੁਨਾਫਾਖੋਰੀ ਹੈ ਨਾ ਭਾਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਬੰਦਾ ਬੈਠ ਕੇ ਉੱਚੀ ਆਵਾਜ਼ 'ਚ ਡੈਕ ਕਰਕੇ ਲਾਂਦਾ, ਤੁਹਾਡੇ ਘਰ 'ਚ ਆਵਾਜ਼ ਆਉਂਦੀ, ਇਹ ਗੱਲ ਗੁੱਸੇ ਵਾਲੀ ਹੈ ਕਿ ਨਹੀਂ? ਗੁੱਸੇ ਗੁੱਸੇ ਵਾਲੀ ਆ। ਤੇ ਫਿਰ ਚੀਨੀ ਸਟਾਕ ਕਰਨ ਵਾਲੀ ਗੱਲ ਕਿੱਥੋਂ ਗੁੱਸੇ ਵਾਲੀ ਹੋ ਗਈ? ਉੱਥੇ ਸਰ ਤੁਸੀਂ ਇੱਕ ਗੱਲ ਦੱਸਣੀ ਹੈ, ਤਾਲੀ ਬਾਅਦ ਚ ਮਾਰਨਾ। ਤੁਸੀਂ ਇੱਕ ਖਾਜਾ ਸਰਾਂ ਨੂੰ ਬਾਰ-ਬਾਰ ਖੁਸਰਾ ਕਹੀਏ, ਉਹ ਗੁੱਸਾ ਕਰੇਗਾ ਕਿ ਨਹੀਂ ਕਰੇਗਾ? ਅਸੀਂ ਤੈਨੂੰ
ਐਦਾਂ ਸਾਨੂੰ ਵੀ ਤੁਸੀਂ ਬਾਰ-ਬਾਰ ਚੀਨੀ ਸਟਾਕ ਵਾਲਾ ਕਹੋ, ਗੁੱਸਾ ਐ ਕਰਾਂਗੇ ਨਾ ਫਿਰ ਭਾਈ। ਕਰੋ, ਸਹੀ ਗੱਲ। ਇਹ ਤੁਸੀਂ ਸਾਡੇ ਜਜ਼ਬਾਤ ਨੂੰ ਮਜਬੂਰ ਕਰ ਰਹੇ ਹੋ। ਦੇਖੋ ਮੇਰੀ ਗੱਲ ਸੁਣੋ, ਮੈਂ ਲੇਕਿਨ ਯਾਰ ਗਰੀਬਾਂ ਦੇ ਜਜ਼ਬਾਤਾਂ ਨਾਲ ਨਾ ਖੇਡੋ। ਉਹ ਗਰੀਬ ਕਿਹੜੇ ਵਕਤਾਂ ਦੇ ਨਾਲ ਮਿਹਨਤ ਕਰਦਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਆਪਣੇ ਬੱਚਿਆਂ ਲਈ ਕੁਝ ਲੈ ਜਾਵੇ, ਤੇ ਤੁਹਾਡੇ ਵਰਗੇ ਜ਼ਾਲਮ ਲੋਕਾਂ ਨੇ ਚੀਨੀ ਸਟਾਕ ਕੀਤੀ। ਇਹਦੇ ਨਾਲ ਕਿਤੇ ਸ਼ੈਂਪੂ ਬਣਾ ਲਓ ਨਾ ਤੁਸੀਂ, ਆਏ ਹਾਏ, ਥੋੜਾ ਜਿਹਾ ਸ਼ੈਂਪੂ ਵਿੱਚ ਏਡੀ ਬੋਤਲ ਪਾ ਕੇ ਹਜ਼ਾਰ ਦੀ ਵੇਚੋ। ਅੱਛਾ ਵੱਡੀਆਂ ਲਾਈਨਾਂ ਨਾ ਬੋਲ, ਮਜ਼ਾਕ ਕਰਾਦਾ ਕੰਟੈਂਟ ਆ। ਮੇਰੀ ਗੱਲ ਸੁਣੋ ਭਾਜੀ, ਤੁਹਾਡੀ ਇੱਥੇ ਫੜਿਆ ਜਾਣਾ ਤੂੰ। ਅੱਛਾ ਮੈਂ ਇੱਕ ਗੱਲ ਵੈਸੇ ਕਰਨਾ ਵਾ ਭਾਜੀ ਚੀਜ਼ ਜਮਾ ਕਰ ਲੈਣਾ, ਮਿਲਾਵਟ ਕਰਕੇ 2 ਨੰਬਰ ਚੀਜ਼ਾਂ ਤਿਆਰ ਕਰਕੇ ਦੇਣ ਨਾਲੋਂ ਬਹੁਤ ਅੱਛਾ ਵਾ। ਹਾਂ ਆਪਣੀ ਇਮਾਨਦਾਰੀ ਨਾਲ ਦੱਸੋ, ਤੁਹਾਡੇ ਨਾਲ ਕੌਣ ਸ਼ਾਮਲ ਆ ਇਸ ਮਾਮਲੇ ਦੇ ਵਿੱਚ? ਵੱਡੀਆਂ ਸੀਟਾਂ ਤੇ ਬੈਠੇ ਲੋਕ ਹੈ ਨੇ ਨਾ? ਉਹਦੀ ਅੰਮੀ ਨਾਲ ਆ। ਉਹਦੀ ਅੰਮੀ ਨਾਲ? ਹਾਂ, ਅੰਮੀ ਨਾਲ ਸਾਰਾ ਕਰਾ। ਕੱਲੀ ਅੰਮੀ ਜੀ ਨਹੀਂ, ਅੱਬੂ ਜੀ ਵੀ, ਸਾਰੇ ਪੂਰੇ ਟੱਬਰ ਦੀ ਦੁਆਵਾਂ ਨਾਲ ਉਹਨਾਂ ਦੇ। ਨਾਲ ਨੇ ਅੱਛਾ ਯਾਰ ਮੈਨੂੰ ਇਹ ਦੱਸ, ਤੂੰ ਬਚਪਨ ਤੋਂ ਤੂੰ ਇਹ ਕਾਰੋਬਾਰ 'ਚ ਪਿਆ ਕਿੱਦਾਂ? ਸਰ। ਲੈਣ ਲਾਟਾਂ ਦਾ ਬੱਚਾ ਤੂੰ? ਉਹ ਨਹੀਂ ਕੀ ਪੁੱਛ ਲਿਆ ਜੇ, ਸਟਰਗਲ ਵਾਲੀ ਜ਼ਿੰਦਗੀ ਆ। ਬਚਪਨ ਚ ਹੀ ਮਿਹਨਤ ਮੁਸ਼ੱਕਤ ਵੱਲ ਆ ਗਿਆ। ਮੈਂ ਬਹੁਤ ਕੰਮ ਕੀਤੇ ਭਾਜੀ, ਬੜੀ ਮਿਹਨਤ ਕੀਤੀ, ਅੱਜ ਇਸ ਮੁਕਾਮ ਤੇ ਪਹੁੰਚ ਗਿਆ। 600 ਟਨ ਚੀਨੀ ਤੱਕ ਕਿੱਦਾਂ ਪਹੁੰਚ ਗਿਆ ਤੂੰ ਬਈ? ਲੋਕੀ ਕਹਿੰਦੇ ਇਸ ਕੰਮ 'ਚ ਬਰਕਤ ਨਹੀਂ ਹੈ, 2 ਨੰਬਰੀ ਇਹ ਉਹ। ਠੀਕ ਹੈ, ਮੇਰੀ ਗੱਲ ਸੁਣੋ, ਮੈਂ 1 ਤੋੜੇ ਤੋਂ ਕੰਮ ਸ਼ੁਰੂ ਕੀਤਾ। 1 ਤੋੜੇ ਤੋਂ ਤੂੰ ਪਹਿਲੇ ਇੱਕ ਤੋੜਾ ਲਿਆ ਜੀ, 1 ਤੋੜਾ ਲਿਆ, ਉਹ ਚੋਂ ਮੈਂ ਐ ਮੁੱਠਾਂ ਭਰ ਕੇ ਚੀਨੀ ਪਾਈ। ਉਹਨੂੰ ਚੀਨੀ ਦਾ ਭਰਿਆ, ਆਸਤਾ ਆਪਣੀਆਂ ਮਿੱਠੀਆਂ ਰੋਟੀਆਂ ਉਹਦੇ ਵਿੱਚ ਖਾਲੀ ਕਰਕੇ ਬੋਰਾ ਭਰਿਆ। ਉਹ ਤੋੜਾ 1 ਚੀਨੀ ਦਾ ਹੋ ਗਿਆ। ਅੱਜ ਮੈਂ 600 ਤੋੜੇ ਦਾ ਮਾਲਕ। ਸਾਡਾ ਇਹਦੇ ਵਿਚਲੀ ਗੱਲ ਸੁਣਾ। ਵਿਚਲੀ ਗੱਲ ਇਹ ਸਟਰਗਲ, 17 ਸਾਲ ਦੀ ਉਮਰ ਦੇ ਵਿੱਚ ਮੇਰੇ ਕੋਲ 10 ਬੋਰੀਆਂ ਜਦੋਂ ਹੋ ਗਈਆਂ ਨਾ ਭਾਜੀ, ਮੈਨੂੰ ਕਿਸੇ ਸਿਆਣੇ ਬੰਦੇ ਨੇ ਕੋਲ ਬਿਠਾ ਕੇ ਕਿਹਾ, ਉਧਰ ਦੱਸੋ ਭਾਜੀ, ਉਧਰ ਦੱਸੋ। ਤੂੰ ਮੁਨਸ਼ੀ ਆ ਮੇਰਾ, ਤੈਨੂੰ ਵੀ ਨਾਲ ਦੱਸਣਾ ਕੰਮ ਸਿੱਖ। ਸੌਰੀ ਬਹੁਤ sorry। ਅੱਛਾ ਯਾਨੀ ਤੇਰੇ ਕਹਿਣ ਦਾ ਮਕਸਦ ਆ ਵੀ ਸ਼ੁਰੂ ਤੋਂ ਤੂੰ ਇਹ ਕੰਮ ਕਰਦਾ ਰਿਹਾ, ਜੀ ਤੇਰੀ ਸ਼ੁਰੂ ਤੋਂ ਸੋਚ ਇਹ ਸੀ ਤੇ ਤੇਰੇ ਜ਼ਿਹਨ 'ਚ ਇਹ ਬਹਿ ਗਿਆ ਕਿ ਵੀ ਇਹਦੇ 'ਚ ਵੀ ਬਰਕਤ ਆ। ਬਰਕਤ ਦੇਖੋ ਭਾਜੀ, ਬਰਕਤ ਆ। ਤੇ ਅੱਜ 600 ਕੋਈ ਤੁਹਾਡਾ ਕੋਈ ਇਹਨਾਂ ਦਾ ਕੋਈ ਨੁਕਸਾਨ ਤੇਰੇ ਹੁੰਦੇ ਕੋਈ ਐਸਾ ਹੋਇਆ ਕੋਈ ਦੱਸੀ? ਹਾਂਜੀ ਬੜੇ ਨੁਕਸਾਨ ਹੋਏ ਜੀ, ਸਾਡੇ ਸਾਹਮਣੇ ਮੇਰੀ ਅੱਖੀਂ ਵੇਖੇ ਵਾਕਿਆ ਤਾਂ, ਲੇਕਿਨ ਨੁਕਸਾਨ ਦਾ ਨੂੰ ਕੋਈ ਭਾਰ ਨਹੀਂ, ਪੈਸਾ ਬੜਾ ਵਾ। ਚੀਨੀ ਦੀ ਧਾਂਗ ਲੱਗ ਰਹੀ ਸੀ ਇਦਾਂ ਜੀ, ਸਕਾ ਦਾਦਾ ਹੁੱਕਾ ਡਾ ਕੇ ਬੈਠਾ ਜੀ, ਚੀਨੀ ਧਾਂਗ ਉੱਪਰ ਆਈ ਆ, ਦਾਦਾ ਜੀ ਪੁਰਬਾਸ਼ ਹੋ ਗਏ, ਉੱਥੇ ਲੁੱਗੀ ਪੈ ਗਈ, ਪੂਰਾ ਮੁੱਠ ਜੀ ਬਣ ਗਈ ਦਾਦਾ ਜੀ ਦੀ। ਤੇ ਲੱਗੀ ਨਹੀਂ ਇਹਦੇ ਬਾਵਜੂਦ? ਯਾਨੀ ਤੁਸੀਂ ਇਹਨੂੰ ਕੀ ਸਮਝਦੇ ਹੋ? ਉਹ ਭਾਜੀ ਇਤਫਾਕ ਆ, ਉਹਨਾਂ ਦੀ ਉਮਰ ਪੂਰੀ ਹੋ ਗਈ, ਜਿਵੇਂ ਜਿਹਦੀ ਲਿਖੀ ਹੋਵੇ। ਤੇ ਉਹ ਚੀਨੀ ਦੀ ਧਾਂਗ ਜਿਹੜੀ ਡਿੱਗੀ, ਉਹ ਕਿਸਮਤ ਦਾ ਨਹੀਂ ਖੇਲ, ਉਹ ਧਾਂਗ ਵਿੰਗੀ ਸੀ। ਵੇਖੋ ਜੀ, ਮਜ਼ਦੂਰ ਹੁਣ ਮੈਂ ਸਾਰੀਆਂ ਰੱਖ ਲਈਆਂ ਲੇਡੀਜ਼। ਅੱਗੇ ਸੀਗੇ ਮੁੰਡੇ, ਉਹ ਕੰਮ ਧਿਆਨ ਨਾਲ ਨਹੀਂ ਸੀ ਕਰਦੇ, ਉੱਤੇ ਬੋਰੀਆਂ ਸੁੱਟ ਰਹੇ ਆ, ਖੇਡ ਰਹੇ ਆ, ਛਾਲਾ ਮਾਰ ਰਹੇ। ਉਹ ਦਾਦਾ ਜੀ ਤੇ ਡਿੱਗ ਪਏ। ਸਾਬਰੀ ਸਾਹਿਬ, ਇਹ ਮਹਿਜ਼ ਇਤਫਾਕ ਆ, ਉਹਨਾਂ ਦੀ ਉਮਰ ਪੂਰੀ ਹੋ ਗਈ ਸੀ। ਇਹ ਚ ਕੀ ਨੁਕਸਾਨ? ਹੋਰ ਕੋਈ? ਤਾਇਆ ਫੁੜ ਕੇ ਮਰਿਆ ਜੀ, ਉਹ ਸਾਡੇ ਗਦਾਮ ਦੇ ਵਿੱਚ ਚੀਨੀ ਵਾਲੇ ਦੇ, ਐਨੇ ਕਰਕੇ ਮੁੱਠ ਚੀਨੀ ਦੀ ਭਰੀ, ਪਤਾ ਨਹੀਂ ਜ਼ਹਿਰ ਸੀ ਤੋੜੇ ਚ, ਤਾਇਆ ਮਰ ਗਿਆ। ਲੇਕਿਨ ਜਰਾਸੀਮ ਹੋਣਗੇ, ਜਰਾਸੀਮ ਨਾਲ। ਲੇਕਿਨ ਪੈਸਾ ਬੜਾ ਆਇਆ, ਇਹਨਾਂ ਨੇ ਬੜਾ ਇਲਾਜ ਕਰਾਇਆ, ਯੂਕੇ ਭੇਜਤਾ, ਉੱਥੋਂ ਵੀ ਜਵਾਬ ਦਿੱਤਾ ਡਾਕਟਰਾਂ ਨੇ। ਫਿਰ ਲੇਕਿਨ ਮੌਤ ਬਰ ਹੱਕ ਹੈ ਜੀ, ਉਹਨੂੰ ਆਣੀ ਸੀ ਮੌਤ। ਉਹ ਵੀ ਚੀਨੀ ਨਾਲ ਆਈ? ਚੀਨੀ ਨਾਲ ਆਈ। ਉੱਥੋਂ ਤੈਨੂੰ ਵੈਸੇ ਲੱਗਣ ਨਹੀਂ ਦੇਈ ਭਾਜੀ, ਉੱਥੇ ਸੱਪ ਫਿਰ ਗਿਆ ਸੀ ਚੀਨੀ ਤੇ ਬੋਰੀਆਂ ਦੇ ਉੱਤੇ, ਉਹਨਾਂ ਨੇ ਇੱਥੋਂ ਫੱਕਾ ਮਾਰਿਆ। ਉਹ ਸੱਪ ਤੇ ਤੁਹਾਡੀਆਂ ਸੋਚਾਂ ਤੇ ਵੀ ਫਿਰ ਗਿਆ। ਉਹ ਬਗੈਰ ਤੋਂ ਗਰੀਬਾਂ ਤੇ ਜ਼ੁਲਮ ਕਰਦੇ ਹੋ। ਇਹਦੇ ਨਾਲ ਚੰਗਾ ਬੱਕਰੀਆਂ ਲੈ ਕੇ, ਅਲਫੀ ਲਾ ਕੇ ਬੱਕਰੇ ਬਣਾ ਕੇ ਵੇਚ ਉਹਨਾਂ ਨੂੰ, ਉਹ ਚ ਬੜੀ ਪ੍ਰੋਫਿਟ ਜੀ, ਬਹੁਤ ਵਧੀਆ। 2 ਨੰਬਰੀ ਕਦੀ ਸੋਚਿਆ ਵੀ ਨਾ ਕਿ ਅਸੀਂ 2 ਨੰਬਰੀ ਦਾ ਕੰਮ ਕਰਾਂਗੇ। ਇਹ ਤੇ ਮਿਲਾਵਟ। ਆਹ ਇਹ ਮਿਲਾਵਟ ਨਹੀਂ? ਕਦੀ ਘਰ ਦੀ ਕੋਈ ਚੀਜ਼ ਸੜੀ ਹੋਵੇ, ਕੋਈ ਗੱਲਬਾਤ, ਕੋਈ ਬੱਚੇ ਬਿਮਾਰ? ਭਾਜੀ ਬੇਭਾ ਨੁਕਸਾਨ ਹੋਏ, ਲੇਕਿਨ ਪੈਸਾ ਬਹੁਤ ਇਹਨਾਂ ਕੋਲੇ ਭਾਜੀ। ਸ਼ੁਕਰ ਪੰਪ ਸੜਿਆ, ਇੱਕ ਨਾਲ ਦਾ ਪੂਰਾ ਲੈਂਟਰ ਡਿੱਗ ਗਿਆ, 9 ਮਜ਼ਦੂਰ ਥੱਲੇ ਆ ਤੇ ਗਏ। ਲੱਗੀ ਨਹੀਂ? ਭਾਜੀ ਦੇਖੋ, ਉਹ ਠੇਕੇਦਾਰ ਦਾ ਕੰਮ ਸੀ। ਮੈਂ ਜਗ੍ਹਾ ਦੀ ਇੰਸ਼ੋਰੈਂਸ, ਜਦੋਂ ਉਹਨੇ ਮੰਨਣਾ ਹੀ ਨਹੀਂ ਵੀ ਇਹ ਰੱਬ ਮੈਨੂੰ ਦਿਖਾ ਰਿਹਾ ਵਾ, ਤੇ ਇਹੋ ਜਿਹੇ ਬੰਦੇ ਨਾਲ ਕੀ ਕਰਨਾ ਤੁਸੀਂ? ਉਹ ਮੈਨੂੰ ਛੱਤ ਡਿੱਗੀ ਦਾ ਵੀ ਫਾਇਦਾ ਹੋਇਆ। ਕੀ? ਮੈਂ ਇੰਸ਼ੋਰੈਂਸ ਕਰਾਈ ਹੋਈ ਸੀ, ਉਹ ਮੈਨੂੰ ਡਬਲ ਪੈਸੇ ਆ ਗਏ, ਮਟੀਰੀਅਲ ਵੀ ਮੇਰਾ ਮੈਨੂੰ ਵਾਪਸ ਮਿਲ ਗਿਆ। ਨਹੀਂ, ਉਹ ਜਿਹੜਾ ਲੈਂਟਰ ਡਿੱਗਿਆ ਪੂਰਾ, ਉਹਦੇ ਥੱਲੇ ਕੋਈ ਬੰਦਾ ਮਰਿਆ ਜਾਂ ਬਚ ਕੇ ਕੋਈ? 3-4 ਵਾਰੇ ਸੀ ਜੀ। ਹਾਂ, ਉਹ ਇੰਸ਼ੋਰੈਂਸ ਤੇ ਤੂੰ ਛੱਤ ਦੀ ਕਰਾਈ, ਉਹ ਜਾਨਾਂ ਕਿੱਧਰ ਗਈਆਂ? ਲੱਖ ਰੁਪਈਆ ਉਹਨਾਂ ਦੇ ਘਰਦਿਆਂ ਨੂੰ ਦਿੱਤਾ। ਅਖਬਾਰ ਦੇ ਫਰੰਟ ਵਾਲੇ ਸਫੇ ਤੇ ਤਸਵੀਰਾਂ ਆਈਆਂ ਉਹਨਾਂ ਦੇ ਘਰ ਦੇ, ਅੱਜ ਤੱਕ ਪਾਣੀ ਭਰਦੇ। ਹਾਂ, ਚਣੇ ਵਾਲੇ ਚੌਲਾਂ ਦੀ ਦੇਗਾ ਵੀ ਦਿੱਤੀਆਂ ਨਮਕੀਨ। ਅੱਛਾ ਭਾਜੀ, ਮੈਨੂੰ ਇੱਕ ਗੱਲ ਦੱਸੋ, ਵੈਸੇ ਆਪਸ ਦੀ ਗੱਲ ਹੈ, ਬੰਦਾ ਸਿਰਫ ਇਹਦੇ ਨਾਲ ਨੁਕਸਾਨ ਲਿਖਦਾ, ਫਾਇਦਾ ਤਾਂ ਨਹੀਂ ਲਿਖਦਾ। ਇਹਦੇ ਨੁਕਸਾਨ ਦਾ ਜ਼ਿੰਮੇਦਾਰ, ਫਾਇਦੇ ਤਾਂ ਨਹੀਂ। ਤੁਸੀਂ ਮੇਰੀ ਗੱਲ ਤੇ ਗੌਰ ਕਰਨਾ, ਅਸੀਂ ਇਹ ਚੀਨੀ ਦਾ ਕੰਮ ਕੀਤਾ ਪਾਰਟ ਟਾਈਮ। ਅੱਛਾ ਅਸੀਂ ਬੇਸਿਕਲੀ ਹੁਣ ਸ਼ੁਰੂ ਕਰਨ ਲੱਗੇ ਆ, ਸਾਡਾ ਜਿਹੜਾ ਮੇਨ ਕੰਮ ਆ ਵਾਲਾਂ ਵਾਲਾ, ਆ ਲੇਡੀਜ਼ ਵਾਲ ਨਹੀਂ ਹੁੰਦੇ ਜਿਹੜੇ, ਉਹਦਾ ਅਸੀਂ ਮੇਨ ਕੰਮ ਕਰ ਰਹੇ ਸਾਡਾ। ਇਹ ਸਾਡਾ ਚੈਨਲ ਨਾਲ ਕੰਟਰੈਕਟ ਹੋਇਆ ਭਾਜੀ, ਵਾਲਾਂ ਦਾ। ਹਾਂਜੀ, ਉਹਨਾਂ ਨੇ ਸਾਡੇ ਕੋਲੋਂ ਵਾਲ ਮੰਗੇ ਨੇ। ਦੇਖੋ ਲੋਕੀ ਗੱਲ ਕਰਦੇ ਨੇ ਕਿ ਫਲਾਣੇ ਦੇ ਸਿਰ ਦੀ ਕੀਮਤ ਮੁਕਰਰ ਹੋ ਗਈ। ਉਹ ਸਿਰ ਦੀ ਕੀਮਤ ਨਹੀਂ ਹੁੰਦੀ, ਉਹ ਵਾਲਾਂ ਦੀ ਕੀਮਤ ਹੁੰਦੀ ਹੈ। ਇਸ ਟਾਈਮ ਯਾਰ ਤੂੰ ਜੋ ਮਰਜ਼ੀ ਕਰ, ਤੂੰ ਚੀਨੀ ਛੱਡ ਸਾਡੀ। 600 ਟਨ ਚੀਨੀ ਬਾਹਰ ਕੱਢ। ਮਰਗੇ ਕਦੀ ਇਧਰ ਵੀ ਛੱਡਦੇ ਆ। ਅੱਛਾ, ਵੈਸੇ ਇੱਕ ਸਵਾਲ ਆ ਸਰ, ਜਿਹੜੀ ਚੀਨੀ ਸਟਾਕ ਕਰਦੇ ਨੇ ਲੋਕ, ਇਹਦੀ ਪੇਮੈਂਟ ਇਹ ਅਦਾ ਕਰਦੇ ਨੇ? ਜੀ। ਅੱਛਾ, ਪੇਮੈਂਟ ਅਦਾ ਕਰਕੇ ਸਟਾਕ ਕਰ ਲੈਣ,
ਤੇ ਇਹਦਾ ਮਤਲਬ ਇਹ ਜ਼ਖੀਰਾ ਅੰਦੋਜ਼ੀ ਹੈ। ਭਾਈਜਾਨ ਦੇਖੋ ਨਾ, ਚੀਨੀ ਦਾ ਇੱਕ ਸਟਾਕ ਹੁੰਦਾ ਨਾ ਮੇਲ ਚੋਂ ਨਿਕਲਦਾ ਹੂੰ ਇੱਕ ਇਹ ਤਾਂ ਨਹੀਂ ਨਾ ਵੀ ਹੁਣ ਰੋਜ਼ ਨਿਕਲੀ ਜਾ ਰਿਹਾ, ਇੱਕ ਮਤਲਬ ਸਿਸਟਮ ਆ। ਹਾਂ। ਇਹਨਾਂ ਨੇ ਮਾਫੀਆ ਪੂਰਾ, ਇਹਨਾਂ ਨੇ ਜਦੋਂ ਗੇਮ ਪਾਉਣੀ ਹੁੰਦੀ ਨਾ, ਇਹ ਇੱਕ ਜਣਾ ਨਹੀਂ, ਇਹ ਫਿਰ ਸਾਰੇ ਜਣੇ ਸਟਾਕ ਕਰ ਲੈਂਦੇ ਨੇ। ਠੀਕ ਹੋ ਗਿਆ, ਸਟਾਕ ਕਰਕੇ ਚੀਨੀ ਸ਼ਾਰਟ ਕਰਤੀ, ਸਹੀ ਹੈ। ਸ਼ਾਰਟ ਕਰਕੇ ਉਸ ਤੋਂ ਬਾਅਦ ਜਦੋਂ ਉਹਦਾ ਰੇਟ, ਜਦੋਂ ਚੀਜ਼ ਸ਼ਾਰਟ ਹੋ ਗਈ, ਮਹਿੰਗੀ ਵਿਕਣ ਲੱਗ ਪਈ, ਉਦੋਂ ਵੇਚ ਦਿੱਤੀ ਕੱਢ ਕੇ। ਹਾਂਜੀ ਲੇਕਿਨ ਇਹਦੇ ਇਸਮਾਈਲ ਇਨਵੈਸਟਰ ਤੇ ਇਹ ਹੀ ਨੇ ਨਾ। ਇਹੀ ਮਾਫੀਆ ਹੁੰਦਾ ਭਾਜੀ, ਮੇਰੀ ਪੂਰਾ ਗੱਲ ਵੱਡੀ ਗੇਮ। ਇਹਦੇ ਨਾਲੋਂ ਵੈਸੇ ਘਿਓ ਕਰ ਲੈਣ ਨਾ, ਘਿਓ ਤੇ ਜ਼ਿਆਦਾ ਪ੍ਰੋਫਿਟ ਹੋ ਜਾਏ। ਹਾਜੀ ਇਸਮਾਈਲ ਸਾਹਿਬ ਨੇ 1700 ਟਨ ਉਹ ਕੌਣ ਸੀ? ਚੀਨੀ ਸ਼ੇਖੂਪੁਰੇ ਵਾਲੇ। ਹਾਜੀ ਇਸਮਾਈਲ ਸਾਹਿਬ, ਸ਼ੇਖੂ ਹਾਜੀ ਸਾਹਿਬ ਉਮਰੇ ਤੋਂ ਵਾਪਸ ਆਏ, 1700 ਟਨ ਚੀਨੀ ਉਹਨਾਂ ਦੇ ਆ ਲਓ। ਗੋਦਾਮ 'ਚ ਪਈ ਹੈ। ਠੀਕ ਹੈ ਜੀ। ਠੀਕ ਹੈ ਜੀ, ਉਹ ਹੁਣ ਪੂਰੀ ਫੈਮਿਲੀ ਨਾਲ ਹੱਜ ਤੇ ਜਾ ਰਹੇ ਆ ਕੇ ਉਹਨਾਂ ਨੇ ਸੌਦਾ ਮਾਰਨਾ, ਸਾਰੀ ਚੀਨੀ ਵੇਚ ਦੇਣੀ। ਹਾਂ ਸਾਲ ਬਾਅਦ ਦਾ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਕਿ ਰੇਟ ਉੱਤੇ ਜਾਣਾ, ਤੁਸੀਂ ਵੀ ਵੇਚ ਦਿਓ, ਅਸੀਂ ਵੀ ਜਾ ਕੇ ਹੱਜ ਕਰ ਆਵਾਂਗੇ। ਕਿਉਂ ਵੀ ਮੁੰਸ਼ੀ? ਤੁਸੀਂ ਬਖਸ਼ੇ ਨਹੀਂ ਜਾਣਾ। ਇਹਦੇ ਨਾਲ ਚੰਗਾ ਕਿ ਮਰੀਆਂ ਮੁਰਗੀਆਂ ਲੈ ਲੈਣ, ਉਹ ਕਿਤੇ ਸ਼ਵਾਰਵੇ ਲੈਣ ਦੇਣ, ਉਹਦੇ 'ਚ ਵੀ ਬੜਾ ਪ੍ਰੋਫਿਟ, ਬਹੁਤ ਰੁਪਈਆ ਉਹਦੇ 'ਚ। ਤੁਹਾਡੀ ਆਹ ਚਲੋ ਇਦਾਂ ਦਾ ਕੋਈ ਕੰਮ ਕਰ ਲਓ। ਭਾਜੀ ਇਹ 2 ਨੰਬਰੀ ਆ, ਅਸੀਂ ਤੇ ਲਾਨਤ ਨਹੀਂ ਭੇਜਦੇ ਇਹੋ ਜੀ ਕਮਾਈ ਤੇ। ਅਸੀਂ ਅੱਜ ਤੱਕ ਇੱਕ ਦਾਣਾ ਨਹੀਂ ਹਰਾਮ ਦਾ ਖਾਦਾ। ਸਹੀ ਭਾਜੀ ਚਾਹ ਦਾ ਤਾਂ ਕਹੋ ਇੱਕ ਦਿਨ ਹੈਂ? ਸ਼ੱਕਰ ਵਾਲੀ ਨਹੀਂ ਜੀ, ਭਾਜੀ ਤੁਹਾਡੀ ਗੱਲ, ਹਰ ਜਗ੍ਹਾ ਤੇ ਹਰ ਬੰਦਾ ਆਪਣੇ ਆਪਣੇ ਦਾ ਲਾ ਰਿਹਾ ਵਾ, ਲੇਕਿਨ ਅਸੀਂ ਦਾ ਨਹੀਂ ਲਾ ਰਹੇ। ਦੇਖੋ ਚੀਨੀ ਦੀ ਕੀਮਤ ਤੁਸੀਂ ਆਪ ਕਹਿ ਗਏ, ਅਸੀਂ ਜਦੋਂ ਚੀਨੀ ਦੀ ਕੀਮਤ ਅਦਾ ਕਰਤੀ, ਉਹਦੀ ਸਾਡੀ ਮਲਕੀਅਤ। ਹਾਂ। ਅਸੀਂ ਮਹੀਨਾ ਰੱਖੀਏ, 2 ਮਹੀਨੇ ਰੱਖੀਏ, ਸਾਲ ਰੱਖੀਏ, ਅੱਛਾ, ਵੈਸੇ ਉਹਨੇ ਕਿਤਾਬ ਵੈਸੇ ਕੁਛੜ ਚੁੱਕੀ ਆ, ਇਹਨੂੰ ਰੱਖ ਕੇ ਗੱਲ ਕਰ ਲੈ। ਤੇ ਕਰੋੜਾਂ ਦਾ ਹਿਸਾਬ। ਯਾਰ ਤੂੰ ਹਸਪਤਾਲ ਚੋਂ ਜੀ, ਸ਼ਹਿਰ ਚੋਂ, ਪੂਰੇ ਚੋਂ ਜਿੰਨੇ ਕੋਈ ਐਮਰਜੈਂਸੀ ਵਾਲੇ ਟੀਕੇ ਨੇ, ਇਹ ਇਹਦੇ ਚ ਵੀ ਬੜਾ ਮਾਫੀਆ ਵਾ। ਆਹੋ ਇਹ ਕਰ ਲਵੇ 2 ਨੰਬਰ ਤੋਂ। ਮੈਡੀਕਲ ਚ ਵੀ ਹੂੰ ਬੜੇ ਮੈਡੀਕਲ ਸਟੋਰ ਵਾਲੇ ਬੜਾ ਤੁਸੀਂ, ਕਰਦੇ। ਇਹ ਕੋਈ ਦਲੀਲ ਨਹੀਂ ਹੈਗੀ ਕਿ ਜੇ ਅਸੀਂ ਪੈਸਿਆਂ ਦੀ ਲੈ ਕੇ ਚੁੱਕ ਲਈ ਜੀ ਅਸੀਂ, ਇਹ ਕੋਈ ਦਲੀਲ ਨਹੀਂ ਹੈਗੀ। ਭਾਜੀ ਸਰ ਉਹਦੀ ਸਾਂਭ ਕਰੀਦੀ ਆ, 200 ਬੰਦਾ ਗਦਾਮ ਚਲਾਇਆ ਹੋਇਆ ਸਰ, ਸਲਾਬ ਤੋਂ ਬਚਾ ਰਿਹਾ, ਵੀ ਕੀੜੀ ਤੋਂ ਡਿੱਗਦੀ ਜਦੋਂ ਬਚਾ ਰਿਹਾ। ਦਾਦਾ ਮਰਦਾ ਫਿਰ। ਤੇ ਦਾਦਾ ਨੂੰ ਕੋਈ ਹੋਰ ਹੈਗਾ ਵਾ? ਨਹੀਂ, ਦਾਦਾ ਉਹ ਚੀਨੀ ਥੱਲੇ ਨਾ ਆਂਦਾ ਤੇ ਉਹ ਨਹੀਂ ਸੀ ਮਰਨਾ, ਟਰਮੀਨੇਟਰ ਸੀ ਉਹ। ਮੇਰੀ ਗੱਲ ਸੁਣੋ ਭਾਜੀ, ਜਦੋਂ ਜਿਹਦੀ ਲਿਖੀ ਹੋਣੀ, ਜਿੱਥੇ ਲਿਖੀ ਹੋਣੀ, ਜਿਵੇਂ ਲਿਖੀ ਹੋਣੀ ਉਹ ਜਾਣੀ। ਉਹ ਯਾਰ ਉੱਥੇ ਲੇਕਿਨ- ਲਿਖੀ ਕਿੱਦਾਂ, ਮਤਲਬ ਲਿਖੀ? ਭਾ ਮੇਰੀ ਗੱਲ ਸੁਣੋ ਭਾਜੀ ਕਾਕਾ, ਇਹਨਾਂ ਨੇ ਨਹੀਂ ਮੰਨਣਾ। ਨਹੀਂ ਪਤਾ। ਇਹਨੂੰ ਰੱਬ ਵਹਾਉਂਦਾ, ਬੱਚੇ ਬਿਮਾਰ, ਇਹਨਾਂ ਦੀਆਂ ਛੱਤਾਂ ਡਿੱਗ ਪਈਆਂ, ਦਾਦਾ ਮਰ ਗਿਆ ਉੱਥੇ ਤਾਂਗ ਜੇ, ਤਾਏ ਨੇ ਜ਼ਹਿਰ ਵਾਲੀ ਚੀਨੀ, ਲੇਕਿਨ ਮੰਨੇ ਤੇ ਫੇਰ ਹੈ ਨਾ, ਜਦੋਂ ਤੁਸੀਂ ਸੋਚਣਾ ਹੀ ਨਹੀਂ ਹੂੰ ਤੇ ਫਿਰ ਠੀਕ ਹੈ। ਅੱਛਾ, ਤੇ ਲੇਕਿਨ ਇਹਦੇ ਵਿੱਚ ਨਾ ਇਹਨਾਂ ਦਾ ਵੀ ਬਣਦਾ ਹੈਗਾ ਕਿ ਇਹ ਵੱਡੇ ਹੈਗੇ ਨੇ, ਇਹਨਾਂ ਨੂੰ ਸਮਝਾਣ। ਇਹਦੇ ਵਿੱਚ ਚੰਗਾ ਜਾਲੀ ਦਵਾਈਆਂ ਦਾ ਕਰ ਲੈਣ, ਉਹ ਕਿਤੇ ਚੰਗਾ ਹੈ। ਜਾਲੀ ਤੋਬਾ 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 ਅਸੀਂ ਤੋਬਾ ਯਾਰ ਭਾਜੀ- ਭਰਾਵਾ, ਤੈਨੂੰ ਤਾਂ ਮਰਨਾ ਭੁੱਲਿਆ ਵਾ। ਓਏ ਇਹਦੇ ਤੋਂ ਵੀ ਤੌਬਾ ਕਰੋ, ਜੋ ਕੁਝ ਤੁਸੀਂ ਕਰਨ ਦੇ ਉਹਦੇ ਤੋਂ ਤੌਬਾ। ਇਹ ਵੀ ਤੁਹਾਡੀ ਕਿੱਡਾ ਵੱਡਾ ਸਖਤ ਗੁਨਾਹ ਹੈ। ਉਹ ਮੇਰੇ ਤਨਖਾਹ ਤੇ ਲਿਆਓ ਕਰਨ ਦੇ, ਮੇਨ ਤੇ ਉਹ ਆ। ਯਾਰ ਫਿਰ ਤੂੰ ਉੱਠ ਸਮਝੋ ਹਾਲੇ ਤੁਹਾਨੂੰ ਨਾ ਇੱਕ ਅੱਖ ਨਾਲ ਸਮਝਾ ਰਿਹਾ। ਸਰ ਮੈਂ ਤੇ ਆਪਣੇ ਕੰਮ ਦੀ ਡਿਊਟੀ ਤੇ ਪੈਸੇ ਲੈ ਰਿਹਾ। ਭਾਜੀ ਮੇਰੇ ਤੁਹਾਡੇ ਸਵਾਲ ਦਾ ਜਵਾਬ ਇੱਕ ਸ਼ੇਰ ਨਾਲ ਦਵਾਂਗਾ। ਓ ਯਾਰ ਕਿਹੜਾ ਤੂੰ, ਮਤਲਬ मिर्जा मोहब्बत मुझे उन गोदामों से है। ਆਹਾ सही है। मोहब्बत मुझे उन गोदामों से है, ਉਧਰ ਉਧਰ चीनी की बोरियां जहां पे छुपा रखी हैं। मेरी गल सुन, ਅਸੀਂ कोई बंब नहीं बना रहे, कुछ दहशतगर्दी ਦਾ ਸਮਾਂ। ਉਹ ਅਚਾਰ ਚੂਰ ਨਹੀਂ ਬਚਾਇਆ, ਉਹਨੇ ਪਾਇਆ। ਉਹ ਅਗਲੇ ਸ਼ੇਰ ਚ ਅੱਛਾ ਫੇਰ ਠੀਕ ਆ। ਕੋਈ ਅਸੀਂ ਦਹਿਸ਼ਤਗਰਦੀ ਦਾ ਸਮਾਨ ਨਹੀਂ, ਕੋਈ ਇਨਸਾਨੀਅਤ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ। ਇਨਸਾਨੀਅਤ ਨੂੰ ਨੁਕਸਾਨ ਹੋਰ ਕਿੱਦਾਂ ਪਹੁੰਚਾਉਣਾ? ਉਹ ਸਾਨੂੰ ਡਾਕਟਰਾਂ ਨੇ ਕਿਹਾ ਕਿ ਲੋਕਾਂ ਨੂੰ ਸ਼ੂਗਰ ਹੋ ਰਹੀ, ਚੀਨੀ ਲੁਕੋ ਲਓ, ਅਸੀਂ ਲੁਕੋ ਲਈ। ਇਹ ਇੱਕ ਜਾਲੀ ਸਰ, Your Honor, ਮੇਰੀ ਗੱਲ ਸਟੇਟਮੈਂਟ ਹੈ। ਜਾਲੀ ਭਾਜੀ ਮੇਰੀ statement ਸੁਣੋ ਗੱਲ, ਤੁਹਾਨੂੰ ਵੱਡੀ ਗੱਲ ਸੁਣਾਂਗਾ। ਸਾਡੇ ਮਹੱਲੇ 'ਚ ਖਜੂਰ ਵਾਲਾ ਬੰਦਾ ਵਾ, ਉਹਨੇ ਸਾਰਾ ਸਾਲ ਖਜੂਰ ਸਟਾਕ ਕੀਤੀ, ਕਿਤੇ ਰੋਜ਼ਿਆਂ 'ਚ ਵੇਚਣੀ ਮਹਿੰਗੀ ਕਰਕੇ। ਇਹ ਗੁਨਾਹ ਨਹੀਂ? ਨਹੀਂ ਗ੍ਰਾਮ ਗਲਤ ਆ। ਬਸ ਫਿਰ ਗਲਤ ਆ। ਤੇ ਉਹਨੂੰ ਫੜੋ, ਉਹਨੂੰ ਕੱਲ ਸ਼ੋਜ ਓ ਯਾਰ ਉਹਨੂੰ ਫੜੋ, ਤੁਸੀਂ ਆਪਣੇ, ਤੁਹਾਨੂੰ ਬੁਲਾਇਆ, ਤੁਸੀਂ ਦੱਸੋ ਨਾ। ਅਸੀਂ ਦੱਸਤਾ, ਸਾਨੂੰ ਮਸੂਮਾਂ ਦੇ ਮਗਰ ਪੈ ਗਏ ਲੋਕੀ, ਇਹਨਾਂ ਕੁਝ ਕਰੀ ਜਾ ਰਹੇ। ਸਰ, ਜੇ ਤੁਸੀਂ ਜੇ ਕੰਮ ਹੀ ਕਰਨਾ ਨਾ, ਇਹਨਾਂ ਨੂੰ ਕੋਈ ਡਰਾਮਾ ਲਵਾਉਂਦੇ ਆ ਮਿਲ ਕੇ ਸਟੇਜ, ਬੜਾ ਬਿਜ਼ਨਸ। ਆ ਡਰਾਮਾ ਲਾਇਆ ਡਾਂਸਰਾਂ ਨਾਲ, ਡਾਂਸਰਾਂ ਰੱਖ ਕੇ। ਆਹੋ ਡਾਂਸਰ, 4 ਡਾਂਸਰਾਂ, 3 ਮੁੰਡੇ। ਜੇ ਛੱਡ ਬੈਠੇ ਉੱਪਰ ਕਰੋ ਪਰੇ ਹੁਣ। ਤੋਬਾ ਤੋਬਾ ਕਰੋ ਭਾਜੀ, ਇਹ ਕੰਮ ਨਹੀਂ ਅਸੀਂ ਕਰਦੇ। ਅੱਲਾ ਦੇ ਬੰਦਿਆ, ਖਜੂਰ ਸਾਰਾ ਸਾਲ ਨਹੀਂ ਹੁੰਦੀ। ਖਜੂਰ ਐਸੀ ਆਈਟਮ ਹੀ ਨਹੀਂ ਕਿ ਵੀ ਤੁਸੀਂ ਬਾਰਿਸ਼ ਪੈ ਜਾਓ ਚੁਸੁੰਡੀ ਪੈ ਜਾਂਦੀ ਹੈ। ਚੀਨੀ ਜਿਹੜਾ ਨਾ, ਉਹ ਲੌਂਗ ਟਾਈਮ ਕਰਦੇ ਵੀ ਨਹੀਂ ਤੁਸੀਂ। ਤੁਹਾਨੂੰ ਸਾਰਾ ਪਤਾ ਹੁੰਦਾ ਅਗਲੇ 1.5 ਮਹੀਨੇ ਚ ਗੇਮ ਚੀਨੀ ਦੀ ਪੈਣ ਵਾਲੀ ਹੈ, ਤੁਸੀਂ ਉਦੋਂ ਸਾਹਮਣਾ ਕਰਦੇ ਹੋ, ਤੁਸੀਂ ਹੋਰ ਬੇੜਾਗਰ ਕਰਕੇ ਉਸ ਤੋਂ ਬਾਅਦ ਐਲੋ ਜੀ। ਭਾਜੀ ਆ ਬਜਟ ਬੋਲਣ ਲਓ, ਤੁਹਾਡੇ ਮੂੰਹ ਨੂੰ ਬਜਟ ਤੋਂ ਫੌਰਨ ਬਾਅਦ ਚੀਨੀ ਕੱਢ ਦੇਾਂਗੇ। ਹੋਰ ਦੱਸ। ਓਏ ਇਹ ਬਜਟਾਂ ਹੀ ਨਹੀਂ ਕੁਛ ਵੀ। ਜੇ ਤੁਸੀਂ ਕਰਨਾ ਗਡੇਰੀਆਂ ਸਟਾਕ ਕਰਨ, ਠੀਕ ਹੈ ਗੰਨਾ ਸਟਾਕ ਕਰਨ, ਕੰਨਾ। ਉੱਥੇ ਤੁਹਾਨੂੰ ਪਤਾ ਲੱਗੇ ਜਦੋਂ ਤੁਹਾਨੂੰ ਨੁਕਸਾਨ ਹੋਵੇ, ਅਰਸ਼ਾ ਸੁੱਕ ਸੜ ਕੇ, ਓਏ ਕੈਸਾ ਤੇਰਾ ਮੂੰਹ, ਤੂੰ ਜਵਾਕੀ ਚੀਨੀ ਵਾਲਾ ਹੀ ਹੈ। ਭਾਜੀ ਮੇਰੀ ਸੁਣੋ ਗੱਲ, ਮੈਂ ਬਿੱਗਾ ਦਾ ਵੀ ਕਰਨ ਡਿਆ ਨਾਲ। ਕਿਹਦਾ ਜੀ? ਬਿੱਗਾ ਦਾ, ਵਾਹ ਮੇਰਾ ਬਿੱਗਾ ਦਾ ਬੜਾ ਸੈੱਟ ਵਾ। ਆਹ ਧੱਕੇ ਤੇ ਅੱਬੇ ਨੇ ਕਸਮ ਪਾਈ ਸੀ, ਇਹਦਾ ਸਾਲ ਨਾ ਛੱਡੀ। ਅੱਗੇ ਹੋਇਆ, ਪਿੱਛੇ ਵਿਗ ਨਾ ਪਈ, ਅੱਗੇ ਹੋਇਆ। ਮੇਰੀ ਗੱਲ ਸੁਣੋ ਭਾਜੀ, ਨਾ ਵਾਲਾਂ ਦਾ ਕੰਮ ਮਾੜਾ ਜੀ, ਨਾ ਇਹਦੇ ਚ ਕੋਈ ਹਰਾਮ ਹੈ, ਨਾ ਇਹ ਸਾਡੇ ਕੰਮ ਚ ਕੋਈ ਹਰਾਮ ਹੈ। ਅਸੀਂ ਤਾਂ ਕੋਈ ਚੀਨੀ ਲੋਕਾਂ ਦੀ ਖਿਦਮਤ ਲਈ ਰੱਖੀ, ਜਦੋਂ ਉਹਨਾਂ ਨੂੰ ਲੋੜ ਪਏਗੀ ਕੱਢ ਕੇ ਫੜਾ ਦੇਵਾਂਗੇ। ਓਏ ਹਰਾਮ ਹੀ ਕੰਮ। ਤੁਸੀਂ ਮੇਰੇ ਨਾਲ ਮੈਨੂੰ ਦੱਸੋ ਕਿੰਨੀ ਬੋਰੀ ਚਾਹੀਦੀ ਹੈ? ਇਸ ਟਾਈਮ ਮਾਰਕੀਟ 'ਚ 200 ਰੁਪਇਆ ਰੇਟ ਹੈ। ਮੈਨੂੰ ਕੋਈ ਬੋਰੀ ਨਹੀਂ ਚਾਹੀਦੀ। ਨਹੀਂ ਜੀ, ਚਾਹੀਦੀ ਹੈ, ਚਾਹੀਦੀ ਹੈ। ਫਿਰ ਸ਼ਾਇਦ ਕਿੱਦਾਂ ਬਣਨਾ ਜੇ? ਨਹੀਂ ਉਸ ਉਹਨਾਂ ਕਸੀ ਕਰ ਲਈਦਾ। ਪਾਇਨ ਬਨ ਆਈਜ਼। ਸਾਡੇ ਮਹੱਲੇ ਇੱਕ ਬੰਦਾ, ਉਹ ਫੇਣੀਆਂ ਤਲਦਾ। ਉਹ ਮਹੀਨਾ ਪਹਿਲੇ ਤਲੀਆਂ ਸ਼ੁਰੂ ਕਰਤਾ, ਕਹਿੰਦਾ ਈਦ ਤੇ ਵੇਚਣੀਆਂ ਮਹਿੰਗੀ ਕਰਕੇ। ਇਹ ਸਟਾਕ ਨਹੀਂ ਭਾਜੀ।
ਭਾਜੀ ਸਾਨੂੰ ਮਾਸੂਮਾਂ ਨੂੰ ਤੁਸੀਂ ਫੜ ਓਏ ਲਿਆ। ਕਿਸੇ ਦਾ ਮੂੰਹ ਲਾਲ ਹੋਵੇ ਆਪਣਾ ਵੀ ਚੰਡਾ ਮਾਰ ਕੇ ਕਰ ਲੈਣਾ ਚਾਹੀਦਾ। ਬਗੈਰਤੀ ਕਰਨ ਦੇ ਉਹ ਓਏ ਹਰਾਮ ਖਾਣ ਦੇ ਇਹਦੇ ਨਾਲ ਚੰਗਾ ਏਜੰਟ ਬਣ ਜਾਣ, ਬੰਦਿਆਂ ਨੂੰ ਯੂਰਪ ਦਾ ਲਾਲਚ ਦੇ ਕੇ ਕਰਾਚੀ ਛੱਡੀ ਜਾਣ। ਭਾਜੀ ਰਜਿਸਟਰ ਫੜੋ, ਮੈਨੂੰ ਪਤਾ 20 ਕੰਮ ਲਿਖ ਦਿਓ ਉੱਤੇ। ਬੜਾ ਕੰਮ ਇਹ ਹੋਗਾ ਭਾਜੀ ਇਹ ਵੇਖੋ ਸਾਨੂੰ 2 ਨੰਬਰ ਲੋਕਾਂ ਨਾਲ ਜ਼ੁਲਮ ਇਹੋ ਨਾ ਜਿਹਾ ਕਰੋ। ਬੰਦਾ ਤੁਹਾਡੇ ਕੋਲ ਆ, ਫਿਰ ਤੁਸੀਂ ਸੁਧਰਨ ਨਹੀਂ ਦੇ ਯਾਰ। ਹੁਣ ਇਸ ਤੋਂ ਗਾਂ ਕੀ ਤੁਹਾਨੂੰ ਮਸ਼ਵਰੇ ਭਾਜੀ ਚਾਹ ਦਾ ਮੇਰੇ ਕੋਲ ਕੋਲ ਪਾਈਆ ਤੋਂ ਲੱਗ ਕੇ ਟਨ ਤੱਕ ਦੀ ਪੈਕਿੰਗ ਹੈ। ਹਾਂਜੀ ਬੋਰੀਆਂ ਜਿੰਨੀਆਂ ਚਾਹੀਦੀਆਂ ਨੇ, ਜਦੋਂ ਤੁਹਾਡੀ ਜ਼ਾਤ ਲਈ ਤੁਹਾਨੂੰ ਚਾਹੀਦੀ ਹੋਏ, ਆਮ ਬਾਜ਼ਾਰ ਨਾਲੋਂ 10 ਰੁਪਏ ਕਿਲੋ ਦੇ ਮਗਰ ਮੈਂ ਤੁਹਾਨੂੰ ਘੱਟ ਓਏ ਤੇਰਾ ਬਿਲਕੁਲ ਚੀਨੀ ਤੋਂ ਬਾਰਕ ਸਮੂਹ ਹੋ ਗਿਆ। ਹਾਂਜੀ ਚੀਨੀ ਸਟਾਕ ਕਰਕੇ ਤੇਰੇ ਤੇ ਲਾਂਤਾਂ ਰੱਬ ਨੇ ਪਾਈਆਂ। ਤੂੰ ਨਾ ਤੇਰੇ ਘਰ ਸ਼ੀਸ਼ਾ ਨਹੀਂ ਹੈਗਾ ਤੇ ਘਰ। ਭਾਜੀ ਮੇਰੀ ਗੱਡੀ ਜਦੋਂ ਰੁਕਦੀ ਹੈ ਨਾ ਤੇ ਹੋਰ ਬੰਦਾ ਆ ਕੇ ਦਰਵਾਜ਼ਾ ਖੋਲਦਾ ਤੇ ਇੱਕ ਹੋਰ ਬੰਦਾ ਆ ਕੇ ਉੱਤੇ ਛਤਰੀ ਕਰਦਾ। ਇਹ ਕਿਹੜੀਆਂ ਲਾਂਤਾਂ ਤੁਸੀਂ ਤੇਰੀ ਜਦੋਂ ਗੱਡੀ ਰੁਕਣੀ ਹੈ ਨਾ ਤੇ ਤੈਨੂੰ ਲਹਿਦਾ ਵੇਖੀ ਪੈਣੀਆਂ ਨੇ। ਸਰ ਤੂੰ ਉੱਥੇ ਕਹਿਣਾ ਇੱਕ ਆ ਕੇ ਮੈਨੂੰ ਇਧਰੋਂ ਦੀ ਕਸ਼ ਕਰ ਜਾਂਦਾ, ਇੱਕ ਆ ਕੇ ਮੈਨੂੰ ਇਧਰੋਂ ਕਰ ਜਾਂਦਾ। ਭਾਜੀ ਕੱਲ ਨੂੰ ਅੱਲਾ ਨਾ ਕਰੇ ਕੋਈ ਤੁਹਾਡੇ ਤੇ ਮੁਸੀਬਤ ਬਣਦੀ, ਤੁਸੀਂ ਮੈਨੂੰ ਆ ਕੇ ਕਹਿੰਦੇ ਹੋ ਕੋਈ 10-20 ਲੱਖ ਓਏ ਰੁਪਏ ਮੈਂ ਚਾਹੀਦਾ। ਤੇਰੇ ਪੈਸੇ ਤੇ ਥੁੱਕਦਾ ਵੀ ਨਹੀਂ। ਸਰ ਸਾਰਾ ਕੁਝ ਉਹਨਾਂ ਨੂੰ ਵੀ ਪਤਾ ਵਾ, ਉਹਨਾਂ ਨੇ ਵੀ ਦੇਖਿਆ ਭਾਲਿਆ ਵਾ। ਸਕਾ ਭਰਾ ਨਹਾਉਣਗਾ ਸਵਿਮਿੰਗ ਪੂਲ ਤੇ, ਤੈਰ ਕੇ ਉੱਪਰ ਆ ਲਾਸ਼ ਬਾਹਰ ਆਈ ਆ। ਹਾਂ ਵਾਪਸ ਲੱਗੀ ਨਹੀਂ ਫਿਰ ਵੀ 20 ਲੱਖ ਲਾ ਕੇ ਉਹ ਜਗ੍ਹਾ ਖਰੀਦ ਲਈ, ਉੱਥੇ ਅੱਜ ਤੱਕ ਕੋਈ ਨਹੀਂ ਨਾਤਾ ਜਿੱਥੇ ਮੇਰਾ ਭਰਾ ਫੌਤ ਹੋਇਆ। ਫੌਤ ਤੇ ਹੋਇਆ ਨਾ। ਉਹ ਫੌਤ ਹੀ ਹੋਣਾ ਸੀ ਉਹਨੇ, ਦੁਨੀਆ ਤੇ ਬੰਦਾ ਕੱਢ ਲਿਆ ਆ। ਹਾਂ ਫੌਤ ਹੋਣ ਚੀਨੀ ਸਟਾਕ ਕਰਨ ਲਈ ਇਹ ਰੱਬ ਤੈਨੂੰ ਦਿਖਾ ਰਿਹਾ, ਤੈਨੂੰ ਲੱਗਣ ਨਹੀਂ ਦੇਈ। ਸਹੀ ਗੱਲ ਬੇੜਾ ਗਰਕ ਹੋ ਗਿਆ ਤਾਂ ਖਾਨਦਾਨ ਤੇਰਾ ਚੀਨੀ ਦੀ ਵਜ੍ਹਾ ਤੋਂ ਮਰ ਗਿਆ। ਆਬਾਦੀ ਤੇ ਘਟ ਰਹੀ ਕਿ ਨਹੀਂ ਮੁਲਕ ਦੀ? ਬੱਚੇ ਦੇ ਸਾਰੇ ਸਹੀ ਪੈਦਾ ਹੋਏ ਆ। ਬੱਚੇ ਸਾਰੇ ਸਹੀ ਨਹੀਂ ਪੈਦਾ ਹੋਏ। ਇੱਕ ਬੱਚਾ ਭਾਜੀ ਉਹਦੇ ਹੱਥ ਪੈਰ ਐ ਮੁੜੇ ਹੋਏ ਆ, ਲੇਕਿਨ ਉਹ ਪੈਸਾ ਬੜਾ ਯੂਕੇ ਭੇਜਿਆ। ਇਹ ਮੈਨੂੰ ਵੇਲਾ ਪਹਿਲਾਂ ਹੀ ਪਤਾ ਸੀ। ਇਹ ਯਕੀਨਨ ਏਦਾਂ ਹੋਏਗਾ। ਔਰ ਸਰ ਮੈਨੂੰ ਵੀ ਇਹਦੇ ਤੇ ਔਰ ਇਹੋ ਜਿਹੇ ਕਈ ਜਾਂਦੇ ਨੇ ਇਹਦੀ ਕਿਸਮਤ ਨੂੰ ਰੱਬ ਦੇ ਰਿਹਾ ਮੈਨੂੰ। ਜਦੋਂ ਦਾ ਇਹ ਹੋਇਆ ਨਾ ਉਹ ਨੰਬਰ ਇਹ ਹਰ ਅਮੀਰ ਆ ਜਿਨ੍ਹਾਂ ਦੇ ਘਰ ਮਸਤ ਹੁੰਦਾ ਨਾ, ਉਹਨਾਂ ਦੀ ਇਹ ਹੁੰਦੀ ਮਸਤ ਅੱਲਾ ਮਾਫੀ ਦੇਵੇ ਜਾਂ ਕੋਈ ਐਸਾ ਮਜ਼ਦੂਰ ਉਹਨਾਂ ਨੇ ਤੇ ਸਿੱਟੀ ਦੀ ਸਾਰੀ। ਤੁਹਾਡੀ ਗੱਲ ਠੀਕ ਹੈ, ਮੇਰੇ ਕੋਲ ਸੀ ਸਾਰੀ 100 ਬੋਰੀ ਤੋਂ ਵੀ ਥੱਲੇ। ਉਹ ਬੱਚਾ ਪੈਦਾ ਹੋਇਆ ਪਿੰਗੇ ਤਾਲ, ਅੱਜ 600 ਬੋਰੀ ਦਾ ਮਾਲਕ। ਉਹ ਬੱਚੇ ਬੜੀਆਂ ਦੁਆਵਾਂ ਤੇ ਹੁਣ ਉਹ ਬੱਚਾ ਨਾ ਪੈਦਾ ਹੁੰਦਾ ਤੇ ਫਿਰ ਨਹੀਂ ਸੀ 600 ਪੂਰੀ ਹੋਣੀ। ਭਾਜੀ ਉਹ ਕਿਸਮਤ ਲੈ ਕੇ ਆਇਆ ਨਾਲ। ਤੇ ਫਿਰ ਇਹੀ ਗੱਲ ਹੈ ਜਿਹੜਾ ਹਰਾਮ ਉਹਦੀ ਵਜ੍ਹਾ ਤੋਂ ਵੀ ਤੇਰੇ ਚਾਚੇ ਦਾਦੇ ਮਰੇ ਸਾਰੇ। ਭਰਾ ਸਕਾ ਡੁੱਬ ਕੇ ਮਰ ਗਿਆ, ਬੱਚਾ ਇੱਕ ਮਜ਼ਦੂਰ ਪੈਦਾ ਹੋ ਗਿਆ, ਛੱਤ ਤੇਰੀ ਡਿੱਗ ਪਈ, ਮੰਨਣ ਹੀ ਨਹੀਂ ਦਿਆ ਭਾਈਜਾਨ ਹੈ। ਲੇਕਿਨ ਕੋਈ ਮਸਲਾ ਉਹਨਾਂ ਕੋਲ ਪੈਸਾ ਬੜਾ, ਜਿਹੜੇ ਉਹਨਾਂ ਦੇ ਬੇਗਮ ਨੇ ਭਾਬੀ ਜੀ ਉਹ ਵੀ ਥੋੜਾ ਹਕਲਾਉਂਦੇ ਨੇ, ਉਹ ਫਰਜ਼ ਹੋ ਗਿਆ ਉਹਨਾਂ ਨੂੰ ਥੋੜਾ ਜਿਹਾ। ਓਏ ਅਕਲ ਲਾਉਂਦੇ ਤੋਂ ਕੀ ਬੁਰਾ। ਜੇ ਸਟਾਕ ਹੀ ਕਰਨਾ ਪੱਖਿਆਂ ਦੇ ਪਰ ਸਟਾਕ ਕਰ ਲਓ। ਆਹੋ ਓਏ ਆਨਲਾਈਨ ਕਰੋ ਕੱਪੜੇ ਦਾ, ਠੀਕ ਆ। ਜਿਹੜਾ ਆਨਲਾਈਨ ਮੰਗਵਾਵੇ, ਵੱਡੇ ਦਾ ਸੂਟ ਮੰਗਵਾਵੇ, ਬੱਚਿਆਂ ਦਾ ਭੇਜੀ ਜਾਓ। ਨਹੀਂ ਕੱਤ ਜਿਹੜਾ ਆਨਲਾਈਨ ਮੰਗਾਵੇ ਕੋ ਪੈਸੇ ਲੈ ਕੇ ਨੰਬਰ ਬਲੌਕ ਕਰ ਦਿਓ। ਆਹੋ ਇਹ ਬਹੁਤ ਅੱਛੀ ਗੱਲ ਹੈ। ਐਡੇ ਕਾਹਦੇ ਸਿਆਪੇ ਚ ਪੈਣਾ। ਇਹ ਲੋਕਾਂ ਨਾਲ ਧੋਖੇਬਾਜ਼ੀ ਅਸੀਂ ਨਹੀਂ ਕਰਦੇ, ਅਸੀਂ ਧੋਖੇਬਾਜ਼ ਲੋਕ ਨਹੀਂ। ਓਏ ਭਾਈਜਾਨ ਚਾਹ ਦਾ ਤਾਂ ਕਹਿਣਾ ਤੇਰਾ ਸ਼ੱਕਰ ਵਾਲੀ। ਨਹੀਂ ਚੀਨੀ ਹੈ ਨਹੀਂ ਵੀਰੇ, ਤੁਸੀਂ ਸਟਾਕ ਕੀਤੀ ਹੈ, ਚਾਹ ਨਹੀਂ ਹੈ। ਸ਼ੱਕਰ ਵਾਲੀ ਉਹ ਯਾਰ ਉਹ ਮਿਨਰਲ ਵਾਟਰ ਨੇ, ਉਹ ਘਰੋਂ ਭਰ ਕੇ ਦਵੋ, ਉੱਤੇ ਸੀਲਾਂ ਲੱਗਦੀਆਂ ਨੇ। ਬਹੁਤ ਸੋਹਣਾ ਕੰਮ ਆ। 2 ਨੰਬਰ ਲੋਕ ਯਾਰ ਕਿੱਥੇ ਲੈ ਕੇ ਬਿਠਾਤੇ ਤੁਸੀਂ। ਭਾਜੀ ਮੇਰੀ ਗੱਲ ਸੁਣੋ, ਤੁਹਾਨੂੰ 2 ਬੋਰੀਆਂ ਪਹੁੰਚ ਜਾਣਗੀਆਂ। ਤੁਸੀਂ ਬਿਲਕੁਲ ਇਸ ਗੱਲ ਮੈਨੂੰ ਇੱਕ ਦਾਣਾ ਵੀ ਨਾ ਪਹੁੰਚੇ ਚੀਨੀ ਦਾ। ਸਹੀ ਗੱਲ। ਮੈਂ ਲਾਣਤ ਨਹੀਂ ਭੇਜਦਾ ਇਹੋ ਜਿਹੇ ਕੰਮ ਤੇ। ਮੈਨੂੰ ਕਹਤੋ ਮੈਨੂੰ ਚਾਹੀਦੀ ਹੋਏਗੀ ਮੈਂ ਤੁਹਾਡੇ ਕੋਲ ਪੈਸੇ ਦੇ ਕੇ ਲਵਾਂਗਾ। ਤੁਸੀਂ ਭਾਈ ਇਹ ਨਹੀਂ ਕਿ ਦੇ ਦਿਓ, ਤੁਸੀਂ ਨਾ ਰੱਖੋ। ਨਹੀਂ ਮੈਂ ਪੈਸੇ ਦੇ ਕੇ ਲਵਾਂਗਾ। ਪੈਸਾ ਬੜਾ ਇਹਨਾਂ ਦੇ ਕੋਲੋਂ। ਪਰਸੋਂ ਮੇਲੇ ਦੇ ਵਿੱਚ ਸਕਾ ਭਤੀਜਾ ਇਹਨਾਂ ਦਾ ਕਤਲ ਹੋਇਆ, ਲੇਕਿਨ ਪੈਸਾ ਬੜਾ ਬੰਦੇ ਇਹਨਾਂ ਨੇ ਫੌਰਨ ਮੌਕੇ ਤੇ ਮਰਵਾਏ ਆ। ਉਸੇ ਟਾਈਮ ਬੰਦੇ ਅੰਦਰ ਕਰਾਤੇ ਪਾਰੀ ਦਿੱਤੀ, ਥਾਣੇਦਾਰ ਚੁੱਕ ਕੇ ਲੈ ਤੇ ਗਿਆ। ਭਤੀਜਾ ਤੇ ਗਿਆ ਨਾ, ਭਤੀਜਾ ਗਿਆ ਤੇ ਭਤੀਜੇ ਨੇ ਜਾਣਾ ਨਹੀਂ ਸੀ। ਅੱਛਾ ਬਹੁਤ ਸਾਰੀਆਂ ਗੱਲਾਂ ਲੁਕੀਆਂ ਸੀ ਆ ਬਗੈਰ ਦੱਸਣ ਦੇ। ਇਹ ਰੌਲਾ ਵਿੱਚ ਆ ਪਾਉਂਦਾ, ਅੱਜ ਜਿੰਨੇ ਨੁਕਸਾਨ ਨੇ ਇਹਦੀ ਵਜ੍ਹਾ ਤੋਂ ਹੁੰਦੇ। ਭਾਜੀ ਮੈਨੂੰ ਵੀ ਇੱਕ ਸ਼ੇਰ ਯਾਦ ਆਇਆ ਕਿ ਪਲਟਣਾ ਝਪੜਨਾ ਸਟਾਕ ਕਰਨਾ ਬਗੈਰਤੀ ਦਾ ਇੱਕ ਹੈ ਬਹਾਨਾ। ਲੱਖ ਲਾਨਤ। ਉਹਨੇ ਇੱਕ ਸਫੇ ਤੇ 600 ਟਨ ਦਾ ਹਿਸਾਬ ਲਿਖਿਆ, ਬਾਕੀ ਸਾਰੇ ਸਫੇ ਤੇ ਇਹਨਾਂ ਦੀਆਂ ਲਾਸ਼ਾਂ ਲਿਖੀਆਂ। ਇਦੋਂ ਭਤੀਜਾ ਮਰਿਆ, ਇਦੋਂ ਭਾਂਜਾ ਮਰਿਆ, ਇਧਰੋਂ ਮਾਮਾ ਮਰਿਆ, ਬਾਕੀ ਸਾਰਾ ਹਿਸਾਬ ਫੌਤ ਕੀ ਦਾ। ਉੱਤੋਂ ਬਕੂਏ ਵੀ ਲਿਖੇ ਆ ਵੀ ਤਾਂ ਕਿ ਅੱਜ ਲੱਗੀ ਸੀ ਉਹ ਤੇ ਇਹ ਤੇ ਆਹੋ। ਹਰ ਯਾਰ ਸ਼ਾਇਦ ਉਦੋਂ ਇਹ ਮੌਕੇ ਤੇ ਸੀ ਨਾ ਜਦੋਂ ਦਾਦਾ ਹੀ ਫੌਤ ਹੋਏ। ਉਤੋਂ ਚੀਨੀ ਪੁਰਤਗਾਲ ਚੋਂ ਬੋਰੀਆਂ ਆ ਗਈ। ਸਰ ਇੱਕ ਮਿੰਟ ਉਹ ਪਰਾ ਪੁਰਤਗਾਲ ਕਰਨ ਨੂੰ ਸਰ ਇਹ 7 ਭਾਈ ਸਨ। ਯਕੀਨ ਮੰਨੋ ਜਿਸ ਦਿਨ ਮੈਂ ਇਹਨਾਂ ਕੋਲ ਔਨ ਡਿਊਟੀ ਹੋਇਆ ਵਾ, ਇਕੱਲੇ ਹੀ ਰਹਿ ਗਏ ਆ। ਹਰ ਤਾਂਗ ਇੱਕ ਭਾਈ ਲੈਣ ਡਈ ਇਹਨਾਂ ਦਾ। 6 ਤਾਂਗਾ 6 ਭਾਈ ਲੈ ਚੁੱਕੀ ਆ। ਤੂੰ ਕੋਈ ਸ਼ਾਕਾਹਾਰੀ ਜਿਹਾ ਮੁੰਚੀ। ਇਹ ਢਾਂਗਾ ਆਪ ਨਹੀਂ ਸਹੀ ਲਵਾਉਂਦਾ, ਮੈਂ ਤਾਂ ਹਿਸਾਬ ਲਾ ਲਿਆ। ਇਹ ਕਿਸੇ ਨੇ ਭੇਜਿਆ ਜੇ ਤੁਹਾਡਾ ਖਾਨਦਾਨ ਖਤਮ ਕਰਨ ਲਈ। ਇਹ ਅੰਡਰਗਰਾਉਂਡ ਤੁਹਾਨੂੰ ਲਈਦੇ ਹੀ ਜਾਂਦੇ, ਤੁਹਾਨੂੰ ਪਤਾ ਨਹੀਂ। ਇਮਾਨਦਾਰ ਆਦਮੀ ਆ, ਉਹਨੇ ਅੱਜ ਤੱਕ 1 ਰੁਪਈਏ ਦਾ ਹੇਰ ਫੇਰ ਨਹੀਂ ਕੀਤਾ। ਮੈਂ ਹਰ ਲਾਸ਼ ਉਹਨੇ ਪੂਰੀ ਲਿਖੀ ਹੈ। ਭਾਵੇਂ ਜਿਹੜਾ ਉਹਦਾ ਭਰਾ ਬਦਤਮੀਜ਼ ਹੁੰਦਾ ਨਾ, ਮੇਰੀ ਗੱਲ ਨਹੀਂ ਮੰਨਦਾ, ਉਹਨੂੰ ਢਾਂਗ ਥੱਲੇ ਲੈ ਜਾਂਦਾ। ਉਹ ਢਾਂਗਾ ਤੇਰੀਆਂ ਨੇ, ਥੱਲੇ ਲਾ ਲਿਆ। ਢਾਂਗਾ ਤੇਰੀਆਂ ਨੇ। ਤੇ ਜਿਹੜਾ ਮਜ਼ਦੂਰ ਜ਼ਿਆਦਾ ਪੈਸੇ ਮੰਗਦਾ, ਬਦਤਮੀਜ਼ੀ ਕਰਦਾ, ਵੀ ਕਹਿੰਦੇ ਲੈ ਜਾ ਢਾਂਗ ਥੱਲੇ। ਅੱਛਾ ਇਹ ਚੀਨੀ ਦਾ ਕੰਮ ਹੁਣ ਤੇ ਸ਼ੁਰੂ ਕੀਤਾ, ਬੜਾ ਬਿਜ਼ਨਸਮੈਨ ਸੀ। ਪਹਿਲੇ ਕੀ ਕਰਦਾ ਸੀ? ਇਹ ਬੜਾ ਮੁਰੱਬਿਆਂ ਦਾ ਮਾਲਕ ਸੀ। ਆ ਇਹਨੇ ਧਾਗਾ ਲਵਾ ਲੋ ਇਹਨੂੰ ਚੀਨੀ ਤੇ ਲਿਆਉਂਦਾ। ਸਰ
ਛੋਟੀ ਇਲਾਇਚੀ ਬੜੀ ਨਿਆਬ ਹੋ ਗਈ ਆ ਇਨਸ਼ਾਅੱਲਾ ਬਹੁਤ ਸਾਰੇ ਛੋਟੀ ਇਲਾਇਚੀ ਲੈ ਕੇ ਆ ਰਹੇ ਆ ਪਾਕਿਸਤਾਨ ਦੇ ਵਿੱਚ ਛੋਟੀ ਔਰ ਛੋਟੀ ਇਲਾਇਚੀ ਤੁਸੀਂ ਦੇਖੋਗੇ ਨਾ ਪਤਾ ਕੀ ਪਿੱਛੇ ਤੂੰ ਕੱਲਾ ਰਹਿ ਗਿਆ ਇੱਕ ਧਾਂਗ ਦੀ ਮਾਰ ਆ ਤੂੰ ਸਮਝ ਆਈ ਆ ਭਾਜੀ ਮੈਂ ਹੁਣ ਸਿਰਫ ਆਖਰੀ ਧਾਂਗ ਰਹਿਣੀ ਆ ਤੇ ਸਾਰਾ ਕਾਰੋਬਾਰ ਉਹਦਾ ਹੋ ਜਾਣਾ ਔਰ ਉਹ ਤੁਹਾਡੇ ਸਿਰ ਆ ਤੁਹਾਨੂੰ ਸਮਝ ਨਹੀਂ ਆਉਂਦੇ ਭਾਜੀ ਆ ਧਾਂਗ ਦਾ ਲੈਵਲ ਕਰਾਓ ਤੁਹਾਡੀ ਇਹ ਮਿਹਰਬਾਨੀ। ਧਾਂਗਾ ਤੇਰੀਆਂ ਨੇ ਪਿੱਛੇ ਲਾ ਲਿਆ ਅੱਛਾ ਮੂੰਹ ਤੁਹਾਡਾ ਵੈਸੇ ਕਾਲਾ ਸਾਬਣ ਸਟਾਕ ਕਰਨ ਵਾਲਾ ਵਾ ਮੇਰੀ ਗੱਲ ਸੁਣੋ ਤੁਸੀਂ ਲੋਕ ਸਿਰਫ ਗੱਲਾਂ ਕਰ ਸਕਦੇ ਹੋ ਮਾਮਾ ਬਿਮਾਰ ਹੋ ਜਾਏ ਤੁਸੀਂ ਨਾਲ ਦਿਆਂ ਦਾ ਕੁੰਡਾ ਖੜਕਾਉਂਦੇ ਹੁੰਦੇ ਕਿ ਮੋਟਰਸਾਈਕਲ ਦਿਓ ਜੀ ਉਹਨੂੰ ਕਲੀਨਿਕ ਤੇ ਇੱਧਰ ਵੇਖੋ ਹਰ ਸ਼ੈ ਮੌਜੂਦ ਆ ਕੋਈ ਘਰ ਦਾ ਜੀ ਬਿਮਾਰ ਹੋਵੇ ਇੰਜ ਹਸਪਤਾਲ ਓਏ ਉਹਦੇ ਚ ਗੈਰਤਮੰਦੀ ਉਹਦੇ ਚ ਇਨਸਾਨੀਅਤ ਹੈ ਇਹ ਇਨਸਾਨੀਅਤ ਤੋਂ ਆ ਰਹੀ ਆ ਇੱਕ ਘਰ ਸਾਡਾ ਬਿਮਾਰ ਹੋਏਗਾ ਨਾ ਤੁਸੀਂ ਦੁਨੀਆ ਦੇ ਕਿੰਨੇ ਘਰ ਬਿਮਾਰ ਕਰਦੇ ਹੋ ਅਸੀਂ ਕੋਈ ਘਰ ਬਿਮਾਰ ਕਰਨ ਲੋ ਬਚਾਉਣ ਲਈ ਤੇ ਅਸੀਂ ਭਾਈਜਾਨ ਚੀਨੀ ਦਾ ਰੇਟ 200 ਨੂੰ ਪਹੁੰਚ ਗਿਆ ਇਸੇ ਤਰ੍ਹਾਂ ਹਰ ਚੀਜ਼ ਦਾ ਰੇਟ ਇਨਕਰੀਜ਼ ਹੁੰਦਾ ਜਾਣਾ ਤੇ ਭਾਜੀ ਲੋਕਾਂ ਦੀ ਸਿਰਫ- ਪਹੁੰਚ ਤੋਂ ਬਾਹਰ ਹੋ ਜਾਣਾ ਤੁਹਾਨੂੰ ਗੈਰਤ ਚਾਹੀਦੀ ਓਏ ਹੈਲੋ ਆ ਧਾਂਗ ਲਾਈ ਯਾਰ ਕਿਤੇ ਭਾਈਜਾਨ ਨੇ ਪਿਛਲੇ ਹਫਤੇ ਯੂਨਾਨ ਚ ਇਹਦੇ ਸੁਸਰ ਸਾਹਿਬ ਆਏ ਵੈਸੇ ਮਿਲਣ ਕਿਤੇ 10 ਮਿੰਟ ਮਿਲਣ ਆਏ ਅੱਗੋਂ ਧਾਂਗ ਦਾ ਤੁਹਾਨੂੰ ਪਤਾ ਬਸ ਫਿਰ ਧਾਗ ਥਲੇ ਗਏ ਆ ਤੇ ਫੁੱਲ ਕੇ ਬਾਅਦ ਥੱਲੇ ਉਹ ਵੀ ਪਟਾਕਾ ਪਿਆ ਗਿਆ ਤੇ ਠਾਹ ਦੀ ਆਵਾਜ਼ ਆਈ ਆ ਇਹ ਬੰਦੇ ਸਟicker ਬਣਾਉਣਾ ਕੱਢਦਾ ਇਹ ਇਹਨੇ ਧਾਂਗਾ ਲਾ ਕੇ ਨਾ ਪਹਿਲੇ ਹੀ ਪਿੱਛੇ ਪਰਚੀ ਵੀ ਲਿਖੀ ਹੁੰਦੀ ਹੈ ਇਹ ਜਾਂਦਾ ਉਹਨਾਂ ਨੂੰ ਕਹਿੰਦਾ ਇਹ ਧਾਂਗ ਤੁਹਾਡੇ ਫੁੱਫੜ ਸੋਰੇ ਦੀ ਹੈ ਜੀ ਇਹਦੇ ਅੱਗੇ ਉਹਨੇ ਲਿਆਉਣਾ ਭਾਜੀ ਸੋਰੇ ਦੀ ਕਹਾਣੀ ਇਹ ਧਾਂਗ ਲਾ ਕੇ ਨਾ ਤੇ ਉੱਤੇ ਤਸਵੀਰ ਲਾ ਦਿੰਦਾ ਤੇ ਉੱਤੇ ਕਾਟਨ ਲਾ ਕੇ ਸੋਰੇ ਦੀ ਕਹਾਣੀ ਸੁਣ ਲਓ ਭਾਜੀ ਇਹ ਚੀਨੀ ਵਾਲਿਆਂ ਦਾ ਸਰੀਰ ਚੇਟੀ ਬਣਿਆ ਕਾਟੇ ਲਾਏ ਨੇ ਪਹਿਲੇ ਲੇਕਿਨ ਇੱਕ ਇਹਨਾਂ ਦੀ ਫੈਮਿਲੀ ਦਾ ਸੀਰੀਅਲ ਕਿਲਰ ਯਾਰ ਭਾਜਨ ਇਹ ਮੈਨੂੰ ਸਮਝ ਆ ਗਈ ਤੁਹਾਡੀ 600 ਟਨ ਵੀ ਉਹਦੀ ਆ ਸਰ ਸਖੀ ਬੜੇ ਆ ਸਖਾਵਤ ਬਹੁਤ ਕਰਦੇ ਆ ਯਕੀਨ ਮੰਨੋ ਮੈਨੂੰ ਇੱਥੇ ਤਮਾਦ ਆ ਇਹਦੇ ਵਾਲਦ ਸਾਹਿਬ ਮੇਰੇ ਵਾਲਦ ਸਾਹਿਬ ਦੇ ਨੌਕਰ ਸੀ ਇਹ ਮੇਰਾ ਨੌਕਰ ਮੈਨੂੰ ਕਦੀ ਨੌਕਰ ਨਹੀਂ ਕਰਦਾ ਜੀ ਸਮਝਦਾ ਇਹਨੇ ਅਜੇ ਤੱਕ 1 ਰੁਪਏ ਦਾ ਹੇਰ ਫੇਰ ਨਹੀਂ ਕੀਤਾ ਔਰ ਇੱਕ ਮਈਅਤ ਵੀ ਉਹਨੇ ਇੱਧਰ ਉੱਧਰ ਨਹੀਂ ਕੀਤੀ ਦੇਖੋ ਜੀ ਜਿਹੜੇ ਅਮੀਰ ਆਦਮੀ ਹੁੰਦੇ ਨੇ ਨਾ ਉਹਨਾਂ ਦਾ ਲੈਣ ਦੇਣ ਕਾਰੋਬਾਰ ਮਰਨ ਜੀਣ ਹਰ ਕੁਝ ਮੁਨਸ਼ੀ ਦੇ ਕੋਲ ਰਿਕਾਰਡ ਹੁੰਦਾ ਸਰ ਪੂਰਾ ਜਹਾਜ਼ ਯਾਰਾਂ ਨੇ ਇਸ ਟਾਈਮ ਵੈਸਟ ਇੰਡੀਜ਼ ਭੇਜਿਆ ਜੀ ਉੱਥੇ ਦੇ ਗਰੀਬ ਗੁਰਬਾਨਾ ਚਣੇ ਵਾਲੇ ਚੌਲ ਪੂਰੀ ਦੇਗਾ ਬਣਾਉਣਾ ਭੇਜੀਆਂ ਉੱਥੇ ਲੰਗਰ ਦੇ ਰਹੇ ਬੌਸ ਨੇ ਜੋ ਮਰਜ਼ੀ ਦੇ ਲੋ ਇਹਦਾ ਕੋਈ ਕਬੂਲੀਅਤ ਨਹੀਂ ਹੁੰਦੀ ਇਹ ਕਮਾਈ ਹਰਾਮ ਆ ਜ਼ਖੀਰਾ ਅੰਦੋਜ਼ੀ ਦੀ ਜਿੰਨਾ ਮਰਜ਼ੀ ਕਰੀ ਇਹ ਆਪਣੇ ਆਪ ਨੂੰ ਤਸੱਲੀ ਦਿੰਨੇ ਤੁਸੀਂ ਲੋਕ ਆਪਣੇ ਆਪ ਨੂੰ ਤਸੱਲੀ ਦਿੰਨੇ ਆ ਕਿ ਅਸੀਂ ਇਹ ਹਰਾਮ ਕਰਕੇ ਤੇ ਅੱਗੋਂ ਅਸੀਂ ਦਾਨ ਕਰਦੇ ਆ ਤੇ ਆਪਣੇ ਅੰਦਰ ਆਪਣੀ ਤਬੀਅਤ ਆਪਣੇ ਜ਼ਮੀਰ ਅੱਗੇ ਮੁਤਮਿਨ ਹੋਣ ਲਈ ਨਾ ਤੁਸੀਂ ਠੀਕ ਖਲੋਤੇ ਹੋ ਨਾ ਵੀ ਅਸੀਂ 400 ਬੰਦੇ ਨੂੰ ਰੋਟੀ ਵੀ ਤੇ ਖਵਾਈ ਦਿੱਤੀ ਨਾ ਸਰ ਉਹਨਾਂ ਕੋਲ ਇਹ ਪੈਸੇ ਤੁਹਾਨੂੰ ਬਹੁਤੇ ਛਿੱਤਰ ਪੈਣੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਮੈਂ ਤੁਹਾਨੂੰ ਸਹੀ ਦੱਸਾਂ ਉਹਨਾਂ ਕੋਲ ਪੈਸੇ ਹੀ ਆ ਨਾ ਉਹ 150-200 ਜ਼ਮੀਨ ਖਰੀਦ ਸਕਦੇ ਆ ਭਤੀਜਾ ਸੀ ਮਾਸ਼ਾਅੱਲਾ ਬੱਗਾ ਬ੍ਰਾਊਨ ਜੀ ਸੀਗਾ ਬਿਲੂ ਆਈਜ਼ ਭੂਰੀਆਂ ਮੁੱਛਾਂ ਖੁਸਰੇ ਨੇ ਚਾਕੂ ਮਾਰ ਮਾਰਤਾ ਵਾ ਦੱਸੋ ਖੁਸਰੇ ਦਾ ਕੀ ਕੀਤਾ ਤੁਸੀਂ ਦੱਸੋ ਉਸਰੇ ਦਾ ਮੌਤ ਦਾ ਖੂਹ ਲੱਕੀ ਰਾਨੀ ਸਰਕਸ ਉਹਦੀ ਹਰ ਸ਼ੈ ਮਲੀਆ ਮੇਟ ਕਰਤੀ ਦੇਖੋ 10 ਭਤੀਜਾ ਦਾ ਗਿਆ ਕਿ ਨਹੀਂ ਭਤੀਜਾ ਚਲੇ ਗਿਆ ਜਿੱਥੇ ਜਾਣਾ ਉਹਨੂੰ ਮੈਂ ਰੋਕ ਸਕਦਾ ਜਾਂ ਕੋਈ ਰੋਕ ਸਕਦਾ ਯਾਰ ਭਤੀਜਾ ਭਾਵੇਂ ਚਲਾ ਗਿਆ ਖੁਸਰਾ ਤੇ ਕਿ ਫਿਰ ਬੰਦਾ ਸਾਨੂੰ ਇੱਕ ਚੀਜ਼ ਦਾ ਅਹਿਸਾਸ ਹੋ ਗਿਆ ਅਸੀਂ ਜਿਸ ਮੁਆਸ਼ਰੇ 'ਚ ਰਹਿੰਦੇ ਆ ਇਹ ਵੇਖ ਲਓ ਮੂੰਹ ਤੇ ਨੂਰ ਵੀ ਨਹੀਂ ਹੈਗਾ ਲੇਕਿਨ ਇਹਨਾਂ ਨੂੰ ਇੰਨਾ ਪੈਸਾ ਇਹਨਾਂ ਦੇ ਕੋਲ ਸਾਰੇ ਕਿੱਥੇ ਜਾਂਦਾ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੇ ਇਸ ਕਿਸਮ ਦੇ ਲੋਕ ਨੇ ਨਾ ਉਹਨਾਂ ਨੇ ਆਪਣੇ ਅੰਦਰ ਆਪਣੀ ਸੈਟੀਸਫਾਈ ਆਸਤੇ ਨਾ ਗੇਮਾਂ ਰੱਖੀਆਂ ਹੁੰਦੀਆਂ ਨੇ ਓਏ ਹੋਏ ਜਿੱਦਾਂ ਕੋਈ ਬੰਦਾ ਗਲਤ ਕੰਮ ਕਰਦਾ ਨਾ ਉਹਨੇ ਉਹਦੇ ਆਸਤੇ ਨਾ ਆਪਣੇ ਆਪ ਸੈਟੀਸਫਾਈ ਆਸਤੇ ਜੀ ਆਪਣੀ ਜ਼ਾਤ ਦੇ ਅੰਦਰ ਉਹਨੇ ਇੱਕ ਨਾ ਸਾਰੇ ਤਾਣੇ ਬਾਣੇ ਕੀਤੇ ਹੁੰਦੇ ਨੇ ਜਿੱਧਰ ਸੋਚ ਕੇ ਨਾ ਤੇ ਉਹ ਆਪਣੇ ਆਪ ਨੂੰ ਰਿਲੈਕਸ ਫੀਲ ਕਰਦਾ ਵਾ ਸਹੀ ਗੱਲ ਲਾਈਕ ਮਤਲਬ ਹਰਾਮ ਇਹਨੇ ਕਮਾਇਆ ਇਹਨੇ ਜਨਾਬ ਜੀ ਉੱਥੇ ਜਾ ਕੇ ਤੇ ਮਸਕੀਨਾਂ ਨੂੰ 150 200 500 ਮਸਕੀਨ ਨੂੰ ਰੋਟੀ ਖਵਾਤੀ ਓਏ ਹੋਏ ਹੁਣ ਉਹ ਸਕੂਨ ਫੀਲ ਕਰੇਗਾ ਹੂੰ ਉਹ ਅੱਲਾ ਦੇ ਅੱਗੇ ਨਾ ਆਪਣੇ ਜ਼ਮੀਰ ਦੇ ਅੱਗੇ ਬਚਤ ਵਾਲਾ ਸੈਟਅਪ ਕਰ ਰਿਹਾ ਲੇਕਿਨ ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਨਾ ਇਹਨਾਂ ਦੀ ਉਹ ਜ਼ਕਾਤਾਂ ਕਬੂਲ ਹੋਣੀਆਂ ਨੇ ਨਾ ਇਹਨਾਂ ਦਾ ਦਾਨ ਕਬੂਲ ਹੋਣਾ ਨਾ ਕੁਛ ਇਹਨਾਂ ਦਾ ਕਬੂਲ ਨਹੀਂ ਹੋਣਾ ਠੀਕ ਆ ਜੀ ਜਿਹੜੇ ਜ਼ਖੀਰਾ ਅੰਦੋਜ਼ੀਆਂ ਹਰਾਮ ਕਮਾਈ ਜੈਨੂਇਨ ਕਰਦੇ ਨੇ ਇਹ ਬੜੇ ਲੋਕ ਨੇ ਪਾਕਿਸਤਾਨ ਦੇ ਵਿੱਚ ਸਰੇਆਮ ਸਰੀਨ 2 ਨੰਬਰ ਹਰਾਮ ਕਮਾਈ ਕਰਦੇ ਨੇ ਔਰ ਦਾਨ ਵੀ ਲੋਕਾਂ ਨੂੰ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਝੂਠੀ ਤਸੱਲੀ ਦੇਈ ਜਾ ਰਹੇ ਨੇ ਕਿ ਅਸੀਂ ਨੇਕ ਆ ਓਏ ਹੋਏ ਉਹ ਯਾਰ ਇੱਕ ਹੋਰ ਹਲਾਲ ਕੰਮ ਇਹ ਉਹਨਾਂ ਦੇ ਵਿੱਚੋਂ ਆ ਸਰ 150 ਬੱਚੀ ਦੀ ਸ਼ਾਦੀ ਕੀਤੀ ਇਹਨਾਂ ਨੇ ਜਿਤਮਾਈ ਸ਼ਾਦੀ ਕੀਤੀ ਜਹੇਜ਼ ਦਾ ਸਮਾਨ ਕੋਲੋਂ ਦਿੱਤਾ ਵਾ ਹਰ ਸ਼ੈ ਕੋਲੋਂ ਦਿੱਤੀ ਉਹ ਸਾਰਾ ਸਵਾਬ ਨਹੀਂ ਹੋਣਾ ਇਹਨਾਂ ਨੂੰ ਕੀ ਬਾਤ ਨਹੀਂ ਇਸ ਗੱਲ ਤੇ ਤੇ ਜਿਹੜੀ 1.5 ਲੱਖ ਬੰਦੇ ਦੀ ਬਦਦੁਆ ਵਾ ਕਿਹੜੀ ਬਦਦੁਆ ਉਹਦੇ ਅੱਗੇ 150 ਦੁਆ ਉਹਦੇ ਅੱਗੇ 150 ਬੱਚੀ ਦੀ ਦੁਆ ਕੀ ਕਰੂਗੀ ਉਸੇ 1.5 ਲੱਖ ਨੂੰ ਇਹ 1.5 ਲੱਖ ਰੁਪਇਆ ਦੇ ਦੇਣ ਤਾਂ ਕੀ ਪਿੱਛੇ ਰਹਿ ਜਾਣਾ ਵਾ ਬਸ ਕਰਦੇ ਆ ਤੂੰ ਨਾਲ ਉਹ ਮੇਰੀ ਯਾਰ ਗੱਲ ਸੁਣੋ ਜੀ। ਤੇਰੇ ਅੰਦਰ ਲਾਂਤਾਂ ਨੇ ਉਹਦੇ ਮੂੰਹ ਤੇ ਨੇ ਤੇਰੇ ਅੰਦਰੋਂ ਉਹ ਨਹੀਂ ਇਹ ਤਨਖਾਹ ਤੇ ਆ ਤੂੰ ਮਿਹਨਤ ਇਹ ਜ਼ਾਹਰ ਲਾਂਤੀ ਹੈ ਤੂੰ ਬਾਤਨ ਲਾਂਤੀ ਉਹ ਬਾਜੀ ਉਹਦੇ ਕੋਲ ਹਰ ਗੱਲ ਦਾ ਰਿਕਾਰਡ ਆ ਕਿਹੜੇ ਮੈਂ ਲੋਕਾਂ ਦੇ ਪਹਿਲੇ ਕੀਤੇ ਮੈਂ ਪਬਲਿਕ ਨਹੀਂ ਕਰਦਾ 150 ਬੱਚੀ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜਿਆ ਉਹਨਾਂ ਦੇ ਵਾਲਿदैन ਪਰੇਸ਼ਾਨ ਸੀ ਦਿਨ ਰਾਤ ਰੋਂਦੇ ਸੀ ਇਹਦੇ ਨਾਲ ਕੀ ਤੂੰ ਬਖਸ਼ ਇਹ ਮਤਲਬ ਤੇਰੇ ਗੁਨਾਹ ਧੁੱਲ ਜਾਣਗੇ ਤੈਨੂੰ 3 ਗੁਣਾ ਬਹੁਤੇ ਛਿੱਤਰ ਪੈਣੇ ਇਸ ਵਜ੍ਹਾ ਤੋਂ ਸਮਝ ਆਈ ਹੁਣ ਤੁਸੀਂ ਕੀ ਕਹਿੰਦੇ ਹੋ ਮੈਨੂੰ ਦੱਸੋ ਮੈਂ ਕਹਿੰਦਾ ਤੂੰ ਇਹ ਕੰਮ ਮੁੱਕੋ ਛੱਡ ਮੇਰੇ ਨਾਲ ਮੁੱਕੋ ਯਾਰ ਬੋਰੀਆਂ ਤੂੰ ਚਾਰ ਕਰਿਆਨੇ ਦੀ ਦੁਕਾਨ ਪਾ ਇੱਕ ਬੋਰੀ ਲੈ ਆਰਾਮ ਨਾਲ ਪਾਈਆ ਵੇਚ ਤੇ ਰਾਤ ਨੂੰ ਕਰ ਇਹਨੂੰ ਪਿੱਛੇ ਤੋਲਣ ਵਾਸਤੇ ਰੱਖ ਲਾ ਸਰ ਮੈਂ ਪਿੱਛੇ ਤੋਲਣ ਵਾਲੇ ਮੇਰੇ ਅਖਰਾਜਾਤ ਬਹੁਤ ਜ਼ਿਆਦਾ ਇੰਨੇ ਕਹਿੰਦੇ ਸਰਦਾ ਤੁਸੀਂ ਯਕੀਨ ਮੰਨ ਜਿਹੜਾ ਤੁਸੀਂ ਨੁਕਸਾਨਾਤ ਦੀ ਗੱਲ ਕਰ ਰਹੇ ਹੋ ਨੁਕਸਾਨਾਤ ਤੇ ਬਹੁਤ ਹੋਏ ਪੈਸਾ ਬੜਾ ਵਾ
ਪੈਸਾ ਨੁਕਸਾਨਾਂ ਤੇ ਹਾਵੀ ਹੋ ਜਾਂਦਾ ਵਾ। ਹਾਵੀ ਹੋ ਜਾਂਦਾ। ਆ ਪਿਛਲੇ ਮਹੀਨੇ ਬੱਚਾ ਪੈਦਾ ਹੋਇਆ ਡੋਰੇਮੋਨ ਵਰਗਾ, ਪਤਾ ਹੀ ਲੱਗਾ ਵੀ ਕੀ ਚ ਨਹੀਂ, ਲੈ ਗਏ ਅਗਲੇ ਅਮਰੀਕਾ ਅਮਰੀਕਾ ਚ ਉਹਦੀ ਸਰਜਰੀ ਕਰਾਈ 14 ਕਰੋੜ ਰੁਪਏ ਲੱਗਾ ਉਹਦੀ ਸਰਜਰੀ ਬੱਚੇ ਤੇ, ਦਾ। ਨਾਰਮਲ ਬੱਚਾ ਬਣ ਗਿਆ। ਓਏ ਹੋਏ ਨਾਰਮਲ ਨਹੀਂ ਬਣ ਸਕਦਾ, ਥੋੜਾ ਬਹੁਤ ਫਰਕ ਜ਼ਰੂਰ ਰਹੇਗਾ। ਸਰ ਬੱਚਾ ਹੀ ਐਸੇ 60 ਵਾਲਾ ਭਕਾਨਾ ਹੁੰਦਾ, ਫੁੱਲਿਆ ਜਿਹਾ ਸੀਗਾ, ਲੇਕਿਨ ਉਹ ਰੁਪਈਆ ਲਾਇਆ ਉਹਨੂੰ ਸੈੱਟ ਕਰ ਲਿਆ। ਹੋ ਤਾਂ ਗਿਆ ਨਾ ਇਦਾਂ ਦਾ, ਤਰਤੀਬ 60 14 ਕਰੋੜ ਤੇ ਗਿਆ ਨਾ। ਇਹ ਗੱਲ ਨਹੀਂ 14 ਕਰੋੜ ਹੋਰ ਆ ਜਾਏਗਾ। ਹਾਂ ਬਸ ਠੀਕ ਆ, ਸਹੀ ਗੱਲ ਬਸ ਸਹੀ ਆ, ਲੱਗੇ ਰਹੋ ਫਿਰ। ਗੱਲ ਤੇਰੇ ਭਈ ਠੀਕ ਹੈ ਮੈਂ ਭਈਆ। ਹੁਣ ਜਿੱਥੇ ਇੰਨੇ ਚਲੇ ਗਏ ਧਾਂਗਾ ਥਲੇ ਲੱਗ ਗਏ, ਜੇ ਤੇਰੇ ਤੇ ਵੀ ਧਾਨ ਡਿੱਗ ਵੀ ਕੱਲ ਨੂੰ ਮਾਰ ਕੇ ਕੀ ਮੂੰਹ ਵਹਾਏਗਾ? ਇਹ 60 ਟਨ ਤੇ 600 ਟਨ ਇੱਥੇ ਰਹਿ ਜਾਣੀ, ਕੀ ਕਰੇਗਾ? ਬੌਸ ਪਾਗਲ ਨਹੀਂ ਹੈਗੇ, ਧਾਂਗ ਥਲੇ ਜਾਂਦੇ ਨਹੀਂ ਹੈਗੇ। ਮੈਂ ਨਹੀਂ ਫੈਕਟਰੀ ਜਾਂਦਾ, ਨਾ ਮੈਂ ਗੋਦਾਮ 'ਚ ਜਾਂਦਾ, ਮੈਨੂੰ ਮੇਰਾ ਮੁੰਸ਼ੀ ਹਰ ਕੰਮ ਓਏ ਦਾ ਜਦੋਂ ਘਟੀ ਹੋਵੇ ਨਾ ਧਾਂਗ ਤੁਰ ਵੀ ਪੈਂਦੀ ਹੈ। ਓਏ ਸਹੀ ਕਹਿੰਦੇ ਹੋ। ਇਹ ਬਹੁਤ ਅੱਛਾ ਮਾੜੀ ਗੱਲ ਹੈ। ਇਸ ਕਿਸਮ ਦੇ ਹੋਰ ਵੀ ਮਾਮਲਾਤ ਨੇ? ਚੀਨੀ ਸਟਾਕ ਕਰ ਲਈ, ਹੋਰ ਕੀ ਸਟਾਕ? ਬਹੁਤ ਜਿੰਨੇ ਵੀ ਇਦਾਂ ਦੇ ਲੋਕ ਕਰਦੇ ਨਹੀਂ, ਹੋਰ ਕੀ ਸਟਾਕ ਹੁੰਦਾ ਸਰ? ਪਾਣ ਖਾਣ ਪੀਣ ਵਾਲੀਆਂ ਬਹੁਤ ਚੀਜ਼ਾਂ ਸਟਾਕ ਹੁੰਦੀਆਂ ਨੇ, ਮਸਾਲੇ ਸਟਾਕ ਹੋ ਜਾਂਦੇ ਨੇ। ਜਿਹੜੀ ਚੀਜ਼ ਮਹਿੰਗੀ ਹੋਣ ਹੁੰਦੀ, ਦਾਲਚੀਨੀ, ਲਾਚੀ ਹੈ ਜਿੱਦਾਂ ਇਹਨੇ ਕਿਹਾ, ਕਾਲੀ ਮਿਰਚ, ਜ਼ੀਰਾ, ਖੋਪਰਾ, ਜਿੰਨੀਆਂ ਆਈਟਮਾਂ ਨੇ, ਕੱਪੜੇ ਦੀਆਂ ਜਿਹੜੀਆਂ ਨੇ, ਧਾਗਾ ਮਹਿੰਗਾ ਹੋਣ ਲੱਗਾ, ਧਾਗਾ ਸਟਾਕ ਹੋ ਜਾਂਦਾ। ਪੈਟਰੋਲ ਸਟਾਕ ਕਰ ਨਹੀਂ ਪੈਟਰੋਲ ਕੀ ਸਟਾਕ ਕਰਨਾ, ਪੈਟਰੋਲ ਤੇ ਉਹਨਾਂ ਕੀ ਸਟਾਕ ਹੋ ਸਕਦਾ ਨਾ, ਇੱਕ ਅੱਧਾ ਦਿਨ ਹੀ। ਪੈਟਰੋਲ ਖਰਾਬ ਹੋ ਜਾਂਦਾ ਭਾਈ, ਸਮੈਲ ਮਾਰ ਅੱਛਾ ਤੈਨੂੰ ਪਤਾ ਭਲਾ ਇਹਨਾਂ? ਸਰ ਮੇਰੀ ਗੱਲ ਸੁਣੋ ਉਹ ਜੀ ਤੁਸੀਂ। ਪੈਟਰੋਲ ਸਮੈਲ ਮਾਰ ਜਾਂਦਾ। ਉਹ ਖਰਾਬ ਬੜਾ ਜਲਦੀ ਹੋ ਜਾਂਦਾ ਭਾਜੀ। ਦੇਖੋ ਰਿਸਕ ਫ੍ਰੀ ਅਸੀਂ ਕਰਦੇ ਇਨਵੈਸਟਮੈਂਟ। ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਜੀ, ਤੁਸੀਂ ਜੁੱਤੀ ਲਿਆਂਦੀ ਹੋ, ਤੁਹਾਡੇ ਪੈਰਾਂ ਨੂੰ ਲੱਗ ਰਹੀ ਹੈ, ਉਸ ਤੋਂ ਬਚਣ ਲਈ ਤੁਸੀਂ ਵਿੱਚ ਰੂੰ ਰੱਖਦੇ ਹੋ? ਜਰਾਬਾਂ ਨਹੀਂ ਭਾਈ, ਰੱਖਣਾ ਚਾਹੀਦਾ। ਇਸੇ ਤਰ੍ਹਾਂ ਅਸੀਂ ਉਹਨੂੰ ਚੀਨੀ ਨੂੰ ਬਚਾਉਣ ਲਈ ਚੀਨੀ ਰੱਖੀ ਹੈ। ਹਾਂਜੀ ਇਹ ਰੱਖੀ ਕਿੱਥੇ ਤੁਸੀਂ? ਅਸੀਂ ਗੋਦਾਮ 'ਚ ਰੱਖੀ, ਧਾਗਾ ਲੱਗੀ ਕਿੱਥੇ ਗੋਦਾਮ? ਜੁੱਤੀ ਮੈਂ ਖਰੀਦ ਲੈਣਾ ਵਾਂ, ਜੀ। ਮੈਨੂੰ ਪਹਿਲੇ ਤੇ ਮੇਰੀ ਇਹ ਬੇਵਕੂਫੀ ਆ ਕਿ ਵੀ ਮੈਂ ਉੱਥੇ ਪੂਰੀ ਕਰਕੇ ਨਾਪ ਕੇ ਕਿਉਂ ਨਹੀਂ ਲੈਂਦਾ। ਅਗਰ ਮੈਂ ਲੈ ਲਈ, ਮੈਨੂੰ ਲੱਗਣ ਲੱਗ ਪਈ, ਉਹ ਮੈਂ ਖਰੀਦ ਚੁੱਕਿਆ ਔਰ ਮੈਂ ਇਸ ਨੀਅਤ ਨਾਲ ਨਹੀਂ ਖਰੀਦੀ ਕਿ ਮੈਂ ਜ਼ਰੂਰ ਰੱਖਾਂਗਾ, ਉਹ ਬਾਅਦ ਚ ਮੇਰੀ ਮਜਬੂਰੀ ਬਣ ਗਈ ਹੈ। ਤੁਸੀਂ ਚੀਨੀ ਇਰਾਦਾ ਤਨ ਲੈਂਦੇ ਹੋ ਕਿ ਇਹਨੂੰ ਮੈਂ ਰੱਖਾਂਗਾ। ਸਰ ਸਾਲੇ ਜੁੱਤੀ 'ਚ ਰੂੰ ਦਾ ਸਟਾਕ। ਉਹ ਯਾਰ ਉਹਨੇ, ਮੈਂ ਤੁਹਾਨੂੰ ਦੱਸਿਆ ਨਹੀਂ, ਇਹੋ ਜਿਹੇ ਬੰਦੇ ਨੇ ਆਪਣੀਆਂ ਲੌਜੀਕ ਬਣਾਈ ਹੁੰਦੀ ਬਚਣ ਵਾਸਤੇ, ਰੱਬ ਨੂੰ ਆਪਣੀ ਨੂੰ ਧੋਖਾ ਦੇ ਰਹੇ ਹੁੰਦੇ ਤੇ ਹਕੀਕਤ 'ਚ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ। ਬੇਸ਼ੱਕ। ਉਹ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਅੱਜ ਵਰਲਡ ਕੱਪ ਹੋਇਆ, ਹਾਂ ਹੁਣ ਅਗਲਾ ਵਰਲਡ ਕੱਪ 5 ਸਾਲ ਬਾਅਦ ਹੋਣਾ, ਇਹ ਪਿਛਲੇ 5 ਸਾਲ ਲਗਾਤਾਰ ਕਰਾਈ ਜਾਓ ਤੁਸੀਂ। ਇਹ ਸਟਾਕ ਨਹੀਂ, ਇਹ ਗਲਤ ਨਹੀਂ? ਉਹ ਇਹਦੇ ਨਾਲ ਯਾਰ ਭਗਾੜਿਆ। ਤੂੰ ਜਿੱਦਣ ਜੰਮਿਆ ਤੂੰ ਰੋਜ਼ ਸਾਲਗਿਰਾ ਕਿਉਂ ਨਹੀਂ ਕਰਦਾ ਆਪਣੀ? ਉਹ ਸਾਲ ਬਾਅਦ ਤੂੰ ਸਾਲ ਬਾਅਦ ਸਾਲਗਿਰਾ ਕਿਉਂ ਹੋਣੀ ਭਾਜੀ, ਸਾਲਗਿਰਾ ਸਾਲ ਬਾਅਦ ਹੀ ਹੁੰਦੀ ਹੈ, ਇਹਦਾ ਨਾਮ ਹੀ ਸਾਲਗਿਰਾ। ਵਰਲਡ ਕੱਪ ਵੀ ਤੇ 5 ਸਾਲ ਬਾਅਦ ਹੀ ਹੋਣਾ ਫਿਰ। ਜਿੰਨਾ ਅੱਲਾ ਨੇ ਰੁਪਈਏ ਦਿੱਤਾ, 1 ਮਿੰਟ ਬਾਅਦ ਸਾਲਗਿਰਾ ਕਰ ਸਕਦੇ ਆ, ਇੱਕ ਮਿੰਟ ਯਾਰ, ਬਾਅਦ। ਇਹ ਤੁਸੀਂ ਗਲਤ ਕੰਮ ਕਰ ਰਹੇ ਹੋ। ਇਹਦੇ ਨਾਲ ਚੰਗਾ ਬੈਠਕ ਵਿੱਚ ਮੰਗ ਪਤਾ ਖੜੀ ਆ, ਉਹ ਬਹੁਤ ਰੁਪਈਆ ਹੋਊ। ਹਰਾਮ ਤੋਬਾ ਤੋਬਾ ਤੋਬਾ। ਇਹਨਾਂ ਦੇ ਜਿਸਮ ਦੇ ਔਜ਼ਾਰ ਪੂਰੇ ਨੇ, ਗੁਰਦਾ ਸ਼ੁਰਦਾ ਕੋਈ ਵੱਧ? ਸਰ ਹਰ ਸ਼ੈ ਆਰਟੀਫੀਸ਼ੀਅਲ ਆ, ਸਾਰਾ ਪਲਾਸਟਿਕ ਨਾਲ ਭਰੇ ਪਏ ਆ, 70 ਰੁਪਏ ਦੇ ਨਹੀਂ ਵਿਕਣੇ ਤੋਲ ਕੇ। ਨਾਲਾ ਸਾਰੀਆਂ ਪਲਾਸਟਿਕ ਦੇ, ਗੁਰਦੇ ਫਿਕਰੇ ਸਾਰੇ ਪਲਾਸਟਿਕ ਦੇ। ਯੂਕੇ ਪਾਬੰਦਕਾਰੀ ਹੋਈ ਆ ਭਾਜੀ। ਬੰਦੇ ਇੱਥੇ ਆ ਕੇ ਰੋਟੀ ਖਵਾਉਣ ਵਾਲਾ ਵੀ ਆਪ ਸੀਗਾ, ਤਾਂ ਮੈਂ ਕੋ ਤੰਦਰੁਸਤ ਮਾਲਚਾ ਮੁਲਚਾ ਕਰਕੇ ਸੈੱਟ ਕੀਤਾ ਵਾ। ਜਿੰਨਾ ਪਲਾਸਟਿਕ ਦੇ ਅੰਦਰ ਦੱਸਿਆ ਨਾ, ਧਾਗ ਡਿੱਗੀ ਤੇ ਉੱਭਰ ਪੈਣੀ, ਧਾਗ ਨਾਲ ਸੁੱਟੀ। ਬਸ ਇਹਨੂੰ ਫਿਰ ਤਰ੍ਹਾਂ ਨਾ ਸੇਕ ਤੋਂ ਬਚਾਇਆ ਕਰ। ਇਹਦਾ ਵੀ ਅੱਗ ਤੇ ਲੱਗ ਰਹੂਗਾ ਤੇ ਉਧਰੋਂ ਫਿਪਰਾ ਇੰਜ ਕਰਕੇ ਹੋ ਜਾਏ। ਗਰਮੀਆਂ 'ਚ ਬਾਹਰ ਨਿਕਲਦੇ ਸਮੈਲ ਮਾਰ ਜਾਂਦੇ, ਸਮੈਲ ਆਉਣੀ ਸੜਨ ਦੀ। ਭਾਜੀ ਮੈਂ ਤਾਂ ਸਿਰਫ ਤੁਹਾਡੇ ਪ੍ਰੋਗਰਾਮ ਕਰਕੇ ਆਇਆ, ਮੈਂ ਨਹੀਂ ਤੇ ਨਾਰਦਰਨ ਏਰੀਆ 'ਚ ਰਹਿਣਾ ਹਾਂ, ਮੇਰੇ ਉਧਰ ਫਲੈਟ ਨੇ, ਮੈਨੂੰ ਕੋਈ ਮਸਲਾ ਨਹੀਂ ਹੈ ਨਾ। ਤੇ ਤੈਨੂੰ ਫੇਰ ਵੀ ਨਹੀਂ ਲੱਗੀ ਵੀ ਤੇਰੀ ਹਰ ਚੀਜ਼ ਜਿਹੜੀ ਬੇੜਾ ਗਰਕ? ਇਹ ਬੜੇ ਬੰਦੇ ਹੁੰਦੇ ਨੇ ਇਦਾਂ ਦੇ, 2-3 ਤੇ ਮੈਂ ਆਪਣੀ ਜ਼ਿੰਦਗੀ 'ਚ ਵੇਖੇ ਨੇ। ਭਾਜੀ ਇਹ ਕਰਾਂ ਮੈਂ ਉਸਤਾਦ ਜੀ, ਉਹਨਾਂ ਨੇ ਇਹ ਕਮਾਈ ਦੇ ਨਾਲ ਉਹਨਾਂ ਦੀ ਬਰਬਾਦੀ ਫਿਰ ਗਈ। ਔਲਾਦ, ਆਪਣੀ ਔਲਾਦ ਦੀ ਦੁਸ਼ਮਣ, ਉਹਨਾਂ ਨਾਲ ਬਦਤਮੀਜ਼ੀ, ਯਾਨੀ ਹਰਾਮ ਦਾ ਸਭ ਤੋਂ ਵੱਡਾ ਜਿਹੜਾ ਮੈਂ ਆਪਣੀ ਲਾਈਫ 'ਚ ਅਸਰ ਦੇਖਿਆ ਨਾ ਉਸਤਾਦ ਜੀ, ਮੈਂ ਉਹ ਦੇਖਿਆ ਕਿ ਰਿਸ਼ਤਿਆਂ 'ਚ ਖਿੱਚ ਖਤਮ ਹੋ ਜਾਂਦੀ। ਯਾਨੀ ਰਿਸ਼ਤੇ, ਸਕਾ ਮਾਂ ਪਿਓ, ਸਕਾ ਮਾਂ ਪੁੱਤਰ, ਧੀਆਂ ਭਰਾਵਾਂ ਨਾਲ, ਭਰਾ ਧੀਆਂ ਨਾਲ, ਪਿਓ ਮਾਂ ਪੁੱਤਰਾਂ ਨਾਲ, ਇਹ ਆਪਸ 'ਚ ਫੀਲ ਖਤਮ ਹੋ ਜਾਂਦੀ। ਜੋ ਮਰਜ਼ੀ ਕਰਦੇ ਨੇ, ਬਦਤਮੀਜ਼ੀ, ਮੈਂ ਇਹ ਚੀਜ਼ ਦੇਖੀ ਹੈ। ਸਰ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਪਿਆਰ ਹੀ ਨਹੀਂ, ਰਿਸ਼ਤੇਦਾਰ ਨੂੰ ਤਲਕ ਹੀ ਨਹੀਂ, ਧਾਂਗਾ ਨਾਲ ਪਿਆਰ ਆ। ਯਕੀਨ ਮੈਨੂੰ, ਧਾਂਗਾ ਸਜਾਈ ਜਾਂਦੇ ਆ, ਇਹ ਲੜੀਆਂ ਲਾ ਕੇ ਹਰ ਚੀਜ਼ ਧਾਂਗਾ। ਤੇ ਬਸ ਫਿਰ ਉਹਦੀ ਹੁਣ ਮੈਂ ਕੀ ਕਰ ਸਕਦਾ? ਯਾਰ ਇਹਦੇ ਨਾਲ ਚੰਗਾ ਪਤਾ ਕੀ ਕੰਮ, ਮੇਰੀ ਗੱਲ ਸੁਣ, ਜੇ ਕੰਮ ਤੁਸੀਂ ਕਰਨਾ ਹੀ ਚਾਹ ਰਹੇ ਹੋ, ਕੋਈ ਅੱਛਾ ਜਿਹਾ ਰੀਜ਼ਨੇਬਲ, ਮਨ ਮਸ਼ਵਰਾ ਦਿਓ ਕੋਈ ਅੱਛਾ ਜਿਹਾ। ਤੁਸੀਂ ਹੈ ਨਾ ਇੱਕ ਚੈਨਲ ਬਣਾਓ, ਸਜਾਦ ਜਾਨੀ ਆਫੀਸ਼ੀਅਲ, ਅੱਗੇ ਲਿਖ ਦਿਓ ਓਰੀਜਨਲ, ਇਹ ਚੈਨਲ ਓਰੀਜਨਲ ਹੈ। ਉਹਦੇ ਬੜੇ ਵਿਊ ਪੈਣ ਡੇ ਅੱਜ ਕੱਲ। ਇਹ ਲਿਖ ਲੈ ਸਾਜੀ ਇਹ ਜੋ ਹੋਇਆ ਓਰੀਜਨਲ ਹੋਣਾ ਹੁੰਦਾ ਕਿ ਨਾ, ਉਹ ਤੂੰ ਲਿਖ, ਈ ਨਾਲ ਵੀ ਲਿਖ ਦੇ ਠੀਕ। ਜੇ ਇਹਦੇ ਨਾਲ ਆਸਾਨ ਕਰਨਾ ਤਾਂ ਫਿਰ 1-1.5 ਘੰਟੇ ਦੇ ਸ਼ੋਅ ਦੇ ਤੁਸੀਂ ਪੂਰੇ ਮਹੀਨੇ ਦੇ ਸ਼ੋਅ ਕੱਢ ਲੈਣਾ। ਨਹੀਂ ਤੁਹਾਨੂੰ ਮੈਂ ਬਣਾ ਦਿੰਨਾ ਵਾਂ, ਕੈਮਰਾਮੈਨ ਵੀ ਦਿੰਨਾ, ਮੈਂ ਐਡੀਟਰ ਵੀ ਆਪਣਾ ਦਿੰਨਾ। ਜਦੋਂ ਚੱਲ ਜੇ ਉਦੋਂ ਕਹਿਣਾ ਜੀ ਮੈਨੂੰ ਅੱਲਾ ਨੇ ਉੱਤੋਂ ਬਣਾ ਕੇ ਦਿੱਤਾ ਮੈਨੂੰ। ਸਰ ਤੁਸੀਂ ਮੇਰੀ ਗੱਲ ਸੁਣੋ, ਅਸੀਂ ਕੰਮ ਹੁਣ ਸ਼ੁਰੂ ਕਰਨਾ ਅਲਹਮਦੁਲਿਲਾ। ਮਨੱਕੇ ਦਾ, ਮਨੱਕਾ ਤੁਸੀਂ ਦੇਖਿਆ? ਓਏ ਮਨੱਕੇ ਦਾ ਨਹੀਂ, ਇਹ ਚੈਨਲ ਦਾ ਕਰੋ। ਇਹਦੇ ਇਹ ਚ ਫਿਰ ਹੁਣ ਤੂੰ ਮਨੱਕੇ ਦੇ ਨਾਲ ਹੀ ਕਰਨ ਲਿਆ ਵਾ। ਸਰ ਵੇਖੋ ਸਾਡਾ ਚੈਨਲ ਆ ਝੂਲਣ ਇਹਦੇ ਵਕਤ ਨੂੰ ਮਨੱਕਾ ਲਾਉਣ ਵਾਲੀ ਗੱਲ। ਹਾਂਜੀ ਅਸੀਂ ਇਹ ਵੈਸੇ ਕਰ, ਬੜਾ ਹੀ ਕੰਮ ਵਾ। ਤੂੰ ਕੰਮ ਨਹੀਂ ਕਰਦਾ, ਕਹਿੰਦਾ ਸਿਰਫ ਤੁਸੀਂ ਵੀਡੀਓ ਉਧਰੋਂ ਚੁੱਕ ਕੇ ਇੰਜ ਭਾਈ ਜਾਣੀ ਆ।
ਇਹ 2 ਨੰਬਰੀਆਂ ਸਾਡੇ ਕੋਲੋਂ ਨਹੀਂ ਹੁੰਦੀਆਂ ਭਾਜੀ। ਹਾਂ ਅਸੀਂ ਤੇ ਸਿੱਧੇ ਖਰੇ ਬੰਦੇ, ਸੱਚੇ ਸੁੱਚੇ। ਨਹੀਂ ਭਾਜੀ, ਤੁਸੀਂ ਉਹ ਤਸਬੀਹਾਂ ਦਾ ਹੀ ਕੰਮ ਕਰੋ ਜਿਹੜਾ ਕਰ ਰਹੇ ਹੋ। ਹਾਂ। ਵੇਖੋ ਜੀ ਮੇਰੀ ਗੱਲ ਸੁਣੋ, ਇਹ ਬਜਟ ਬੋਲਣਾ ਅਸੀਂ ਚੀਨੀ ਵੇਚ ਦੇਣੀ ਹੈ, ਮੈਂ ਉਦੋਂ ਤੱਕ ਪਤਾ ਨਹੀਂ ਤੁਸੀਂ ਧਾਂਗ ਕੋਲੋਂ ਬਚਣਾ ਕਿ ਨਹੀਂ। ਸਹੀ। ਤੁਹਾਡੇ ਤੇ ਸਿਰ ਤੇ, ਲੋਕਾਂ ਦੇ ਸਿਰ ਤੇ ਤਲਵਾਰ ਹੁੰਦੀ, ਤੁਹਾਡੇ ਸਿਰ ਤੇ ਧਾਂਗ ਆ। ਹਾਂਜੀ ਹਾਂਜੀ। ਅੱਛਾ ਉਹਨੇ ਧਾਂਗ ਲਾਈ ਆ, ਹਾਂ। ਉਹ ਐਵੇਂ ਨਹੀਂ ਬੇਟਾ ਬੰਦਾ ਬਿਠਾ ਕੇ ਆਇਆ ਤੇ ਇਹ ਨਹੀਂ ਪਹੁੰਚਣ ਦੇ ਉੱਤੇ ਬਸ। ਲੇਕਿਨ ਧਾਂਗ ਲਾਈ ਇਹਨਾਂ ਵਾਸਤੇ ਮੈਂ ਇਹ ਕਿਸ ਟਾਈਮ ਉਹਨੂੰ ਜਾਣ ਸਹੀ ਮੈਂ ਲਿਜਾਣਾ ਇਹ ਵੇਖੀ ਕਿਸ ਦਿਨ ਨਾ ਧਾਂਗ ਤੁਰ ਕੇ ਮਗਰ ਦੌੜਦੀ ਇਹਨਾਂ ਦੇ, ਤੇ ਜਿੱਥੇ ਖਲੋਤੇ ਹੋਈ ਉੱਥੇ ਡਿੱਗਣੀ ਇਹਦੇ ਉੱਤੇ। ਅੱਲਾਹ ਤਾਲਾ ਭਾਜੀ ਮੇਰੇ ਕੋਲ ਧਾਂਗ ਨੂੰ ਪੈਰ ਲੱਗ ਜਾਣੇ। ਬੁਲਟ ਪ੍ਰੂਫ ਗੱਡੀ ਹੈ। ਆਹ ਧਾਂਗ ਪ੍ਰੂਫ ਲੈ ਕੋਈ ਜੈਕਟ, ਤੈਨੂੰ ਜੈਕਟ ਚਾਹੀਦੀ ਧਾਂਗ ਪ੍ਰੂਫ। ਸਹੀ ਗੱਲ ਉਹ ਆ। ਜਿੱਤੇ ਤਾਂ ਗੋਲੀ ਨਾ ਅਸਰ ਕਰੇ ਉੱਤੇ ਬੋਰੀ, ਨਹੀਂ ਜਿਹਦੇ ਤੇ ਬੋਰੀ ਨਾ ਅਸਰ ਕਰੇ। ਉਹ ਜਿੱਤੇ ਬੋਰੀ ਨਾ ਅਸਰ ਕਰੇ ਉੱਤੇ ਗੋਲੀ ਨੇ ਕੀ ਅਸਰ ਕਰਨਾ ਹੈ। ਮੇਰੀ ਗੱਲ ਸੁਣੋ, ਪੈਸਾ ਤੁਹਾਨੂੰ ਬਚਾਉਂਦਾ, ਪੈਸਾ ਓਏ ਪੈਸਾ ਪੁੱਛ ਬਚਾਉਂਦਾ ਜੇ ਤੁਹਾਨੂੰ ਹਰ ਕਿਉਂ ਮਾਮਲੇ ਨਹੀਂ ਬਚਾ ਸਕਿਆ? 36 ਰਿਸ਼ਤੇਦਾਰ ਤੇਰੇ ਮਰ ਗਏ। ਜੋ ਮੈਂ ਆਪ ਮਰਵਾਏ, ਸਹੁਰੇ ਨੂੰ ਮਰਵਾਇਆ। ਉਹਨੇ ਮਰਨਾ ਸੀ ਤਾਂ ਜਾਇਦਾਦ ਸਾਰੀ ਬੁੱਢੀ ਦੇ ਨਾਲ ਲੱਗਣੀ ਸੀ। ਮੈਂ ਉਹਦਾ ਘੁੱਟ ਭਰਤਾ, ਮੁਨਸ਼ੀ ਨੇ ਧਾਂਗ ਸੁੱਟੀ ਹੈ, ਸਹੁਰੇ ਹੋਣੀ। ਤੇ ਹਾਲੇ ਤਾਂ 2 ਨੰਬਰ ਕੰਮ ਨਹੀਂ ਕਰਦੇ। ਇਹ ਸੱਚੀ ਮੁੱਚੀ ਕਹਿਣ ਡਿਆ ਸੀ, ਕਹਿੰਦਾ ਦੁਆ ਕਰ ਮੇਰਾ ਸੋਹਰਾ ਮਰ ਜੇ। ਸਰ ਮਾਸ਼ਾਅੱਲਾ 4 ਸਾਲੇ ਲਏ ਆ ਇੱਕ ਸੀਜ਼ਨ ਦੇ ਵਿੱਚ ਚੀਨੀ ਸਟਾਕ ਕਰਕੇ। 4 ਸਾਲੇ ਲੈ ਲੇ ਹੱਥੋਂ ਤੀ ਇਕੱਲੇ ਰਹਿ ਗਏ ਹੁਣ ਬਸ। ਕੱਲੀ ਧਾਂਗ ਤੇ ਸਹੁਰਾ ਯਾਰ ਤੁਸੀਂ ਡੱਡੂ ਸਟਾਕ ਕਰੋ। ਜਿੱਦਾਂ ਨਹਿਰ ਬੰਦਾ ਲੈਂਦੀ ਨੇ, ਇਹਦੀ ਧਾਂਗ ਬੰਦਾ ਲੈਂਦੀ ਆ। ਸਹੀ ਗੱਲ। ਉਹ ਹੋਏ ਕਾਰੋਬਾਰਾਂ ਨੂੰ ਨਹੀਂ ਸਮਝ ਸਕਦੇ। ਇਹ ਲੋਕ ਉਹੀ ਆ, ਖੂਹ ਦੇ ਡੱਡੂ ਕੇ ਥੋੜਾ ਜਿਹਾ ਕਮਾ ਲਿਆ, ਸ਼ਾਮ ਨੂੰ ਖਾ ਲਿਆ, ਸਵੇਰ ਨੂੰ ਫੇਰ ਭੁੱਖੇ। ਸਾਡੇ ਕੋਲੋਂ ਇਹ ਚੀਜ਼ਾਂ ਨਹੀਂ ਦੇਖੀ ਜਾਂਦੀਆਂ। ਅਸੀਂ ਮੁਲਕ ਦਾ, ਬੱਚਿਆਂ ਦਾ, ਆਪਣੇ ਮੁਲਾਜ਼ਮਾਂ ਦਾ। ਨਹੀਂ, ਇਹ ਕਿਦੋਂ ਗੱਲ ਕੀਤੀ? ਮੈਂ ਤੇ ਕਹਿੰਦਾ ਜਿਹੜੇ ਲੋਕੀ ਹਲਾਲ ਕਮਾਉਂਦੇ ਨੇ ਉਹ ਵੀ ਅਰਬਾਂ ਪਤੀ ਨੇ, ਖਰਬਾਂ ਪਤੀ ਨੇ। ਲੋਕ ਹਲਾਲ ਕਮਾਉਣ ਵਾਲੇ, ਅੱਲਾ ਨੇ ਬਰਕਤ ਪਾਈ ਕੰਮਾਂ 'ਚ। ਇਹ ਤਾਂ ਲੌਜੀਕ ਗਲਤ ਆ ਵੀ ਜੇ ਤੁਸੀਂ ਮਤਲਬ ਹਲਾਲ ਕਮਾਓਗੇ ਤੇ ਬਸ ਹੈਂਡ ਟੂ ਮਾਊਥ ਰਹੋਗੇ। ਇਹ ਤਾਂ ਕੋਈ ਗੱਲ ਨਹੀਂ। ਤੇ ਤੁਸੀਂ ਹੁਣ ਮੈਨੂੰ ਦੱਸੋ ਕੀ ਕਰੀਏ? ਅੱਛਾ ਕੀ ਮੁੱਕਦੇ ਹੋ? ਚੀਨੀ ਮੈਂ ਕਹਿੰਦਾ ਜਿਸ ਭਾਅ ਤੋਂ ਲਈ ਹੈ ਨਾ, ਅੱਛਾ ਅੱਜ ਤੋਂ ਮਹੀਨਾ ਪਹਿਲੇ ਜਾਂ 2 ਮਹੀਨੇ ਪਹਿਲੇ, ਇਹ ਚੀਨੀ ਤੂੰ ਜਿਸ ਭਾਅ ਲਈ ਉਸੇ ਭਾਅ ਦੁਕਾਨਦਾਰਾਂ ਨੂੰ ਵੇਚ। ਨਹੀਂ ਉਹਦਾ ਇੱਕ ਹੋਰ ਵੀ ਹੱਲ ਹੈ, ਪਤਾ ਕੀ ਕਰੇ? ਅੱਛਾ ਉਹਦੇ ਔਰ ਅੱਗੇ ਤੋਂ ਮਾਫੀ ਮੰਗ, ਅੱਲਾ ਕੋ ਤੋਬਾ ਕਰ, ਠੀਕ ਹੈ ਜੀ। ਔਰ ਤੂੰ ਮਤਲਬ ਰੋ ਰੋ ਕੇ ਮਾਫੀ ਮੰਗ ਕੇ, ਯਾ ਅੱਲਾ ਮੈਨੂੰ, ਮੈਂ ਹੁਣ ਛੱਡ ਦਿੱਤਾ ਤੈਨੂੰ। ਵੇਖੀ ਤਰ੍ਹਾਂ ਬਹੁਤ ਅੱਲਾ ਨੇ ਦਿੱਤਾ, ਔਰ ਤੇਰੀਆਂ ਫੌਤਗੀਆਂ ਵੀ ਰੁਕ ਜਾਣਗੀਆਂ। ਸਰ ਇਹਨਾਂ ਨੇ ਤੇਰੀਆਂ ਧਾਂਗਾਂ, ਹਾਂਜੀ ਤੇਰੀਆਂ ਧਾਂਗਾਂ ਇੰਜ ਵੀ ਖੜੀਆਂ ਹੋਣਗੀਆਂ ਤੇ ਬੰਦੇ ਤੇਰੀ ਡਿੱਗਣਗੇ। ਸਰ ਇਹਨਾਂ ਨੇ ਤੋਬਾ ਨਹੀਂ ਕਰਨੀ। ਮੈਂ ਜਾਣਦਾ ਬੜੇ ਪੱਥਰ ਦਿਲ ਵਾ ਸਕੀ ਫੁੱਫੋ ਸਾਹਮਣੇ ਤੜਫ ਮਰ ਗਈ ਆ। ਇਹਨਾਂ ਨੇ ਕੋਈ ਅਸਰ ਨਹੀਂ ਲਿਆ, ਸਾਰਾ ਟੱਬਰ ਮਰਾ ਲਿਆ ਭਾਜੀ। ਇਹ ਕਿੱਥੋਂ ਕਰਨਗੇ ਤੋਬਾ? ਤੂੰ ਚਾਹੁੰਦਾ ਕਿ ਇਹ ਤੋਬਾ ਕਰ ਲੈਣ? ਨਹੀਂ ਭਾਜੀ, ਮੇਰਾ ਕਪੜਾ ਕੰਮ ਲੈ ਬਸ ਹੁਣ ਤੇ ਉਹ ਵੀ ਕਹਿਣ ਦਿਆ ਯਾਰ। ਗੱਲ ਸੁਣੋ, ਇਹ ਫੁੱਫੋ ਵਾਲੀ ਗੱਲ ਇਹਨੇ ਬਕਵਾਸ ਕੀਤੀ। ਮੇਰੀ ਫੁੱਫੋ ਕੋਈ ਨਹੀਂ, ਨਾ ਕੋਈ ਇਦਾਂ ਦਾ ਵਾਕਿਆ ਹੋਇਆ। ਮੇਰੇ ਸਾਹਮਣੇ ਇਨਸਾਨੀਅਤ ਤੇ ਕੋਈ ਜ਼ੁਲਮ ਹੋ ਰਿਹਾ ਹੋਵੇ, ਕੋਈ ਰੋ ਰਿਹਾ ਹੋਵੇ, ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ। ਮੈਂ ਅੱਖਾਂ ਬੰਦ ਕਰ ਲੈਂਦੇ ਆ। ਤੇਰੇ ਕੋ ਵੇਖਿਆ ਜਾਣਾ ਨਹੀਂ, ਉਹ ਕਹਿੰਦਾ ਪਲਾਸਟਿਕ ਦਾ ਸਾਰਾ ਕੁਝ। ਨਹੀਂ ਅੱਖਾਂ ਠੀਕ ਨੇ ਮੇਰੀਆਂ। ਭਾਜੀ ਡੇਲੇ ਘੁੰਮ ਜਾਂਦੇ ਕਿਸ ਟਾਈਮ ਆੜੇ ਡੇਲੇ ਨੇ ਪਿੱਛੇ ਚੱਲ ਜਾਂਦੇ ਆ। ਇਹ ਪਿੱਛੋਂ ਦੇਖ ਕੇ ਦੱਸਦੇ ਵੀ ਟੋਏ ਟੋਏ ਆ। ਉਹ ਤੈਨੂੰ ਪ੍ਰੋਫਿਟ ਹੋਣਾ ਹੀ। ਮੇਰੀ ਗੱਲ ਸੁਣ, ਜਿਹੜੀ ਚੀਨੀ ਹੈ ਨਾ ਉਹ ਗਿੱਲੀ ਕਰਕੇ ਵੇਚ। ਵਜ਼ਨ ਨਹੀਂ ਬਹੁਤ ਭਾਜੀ ਨੇ ਹੁਣ ਮੈਨੂੰ ਸਮਝਾਇਆ, ਕੁਛ ਮੇਰੀ ਗੱਲ ਸਮਝ ਆ ਰਹੀ ਆ। ਹੋਰ ਨੁਕਸਾਨ ਤੇ ਮੇਰੇ ਬੜੇ ਹੋਏ ਆ ਭਾਜੀ। ਕਿੰਨੇ ਕਰੋੜ ਦੀ ਚੀਨੀ ਹੋਣੀ ਤੁਹਾਡੀ? ਤਕਰੀਬਨ ਮੇਰੀ ਹੈ 400 ਕਰੋੜ। ਜਿੰਨੇ ਵੀ ਕਰੋੜ ਦੀ ਹੈ। ਸਰ ਇੱਕ ਗੱਲ ਆ, ਤੂੰ ਇਹਨਾਂ ਕਰੋੜ ਕਿੰਨਾ ਗੱਲ ਕਰ। 100 ਕਰੋੜ ਆਪਣਾ ਤੈਨੂੰ 400 ਕਿੰਨਾ? ਕਰੋੜ ਦੀ। 400 ਕਰੋੜ 100 ਕਰੋੜ 2 ਮਿਲੀਅਨ ਕਹਿੰਦੇ ਸਿੱਧਾ ਸਿੱਧਾ। ਹਾਂ ਐਂਡ ਤੇ ਤੇਰਾ ਕਬਰ ਹੀ ਹੈ ਨਾ। ਇੱਕ ਗੱਲ ਆ, ਖਾਲੀ ਹੱਥ ਜਾਣਾ। ਖਾਲੀ ਹੱਥ ਜਾਣਾ। ਤੇਰਾ ਦਾਦਾ ਪੜਦਾਦਾ ਦਗੜ ਦਾਦਾ ਦਾਦਾ ਦਿੰਦਾ ਸਾਰੇ ਫੌਤ ਹੋ ਗਏ ਨਾ। ਧਾਗ ਲੈ ਗਈ ਤੇਰੇ ਦੌਰ 'ਚ ਉਹ ਵੀ ਕਿਸੇ ਟਾਈਮ ਤੇਰੀ ਉਮਰ ਦੇ ਹੋਣਗੇ। ਅੱਜ ਤੇਰੀ ਜਿੰਨੀ ਉਮਰ ਆ ਇਸ ਉਮਰ ਦੇ ਹੋਣਗੇ ਨਾ, ਉਹਨਾਂ ਦੀ ਵੀ ਫੂੰ ਫਾਂ ਫਰਾਂ ਪਤਾ ਨਹੀਂ ਕਿੰਨੀਆਂ ਹੋਣਗੀਆਂ। ਓਏ ਉਹ ਵੀ ਪਤਾ ਨਹੀਂ ਕੀ ਹੋਣੇ, ਕਿੱਥੇ ਨੇ ਅੱਜ। ਚੱਲ ਮੈਨੂੰ ਇਹਦਾ ਜਵਾਬ ਦੇ ਦੇ। ਕਬਰਾਂ 'ਚ? ਨਹੀਂ ਉਹਨੇ ਮਾਰੇ ਜੀ, ਉਹਨੂੰ ਪਤਾ ਕਿੱਥੇ ਨੇ। ਕਬਰਾਂ 'ਚ ਜੀ, ਕਬਰਾਂ 'ਚ ਆਪਣਾ ਮਖਸੂਸ ਕਬਰਸਤਾਨ ਬਣਾਇਆ ਵਾ ਇਹਨਾਂ ਨੇ। ਉਹਦੇ ਥੱਲੇ ਚੀਨੀ ਸਟਾਕ ਕੀਤੀ। ਚੀਨੀ ਸਟਾਕ ਕੀਤੀ ਜੀ ਢਾਂਗਾ ਨਾਲ ਯਾਰ। ਲੇਕਿਨ ਅਸੀਂ ਕੁ ਥੱਲੇ ਬੇਸਮੈਂਟਾਂ 'ਚ ਕਬਰਸਤਾਨਾਂ 'ਚ ਅਸਲਾ ਨਹੀਂ ਲੁਕੋਇਆ ਕਿ ਇਨਸਾਨੀਅਤ ਨੂੰ ਗੋਲੀਆਂ ਮਾਰੀਏ। ਚੀਨੀ ਭਾਜੀ, ਇਹ ਅੱਜ ਤੁਸੀਂ ਮੈਨੂੰ ਗੱਲ ਮੇਰੇ ਪੱਲੇ ਬੰਨ ਦਿੱਤੀ ਹੈ, ਮੇਰੀ ਸਮਝ 'ਚ ਆ ਗਈ ਹੈ। ਤੁਸੀਂ ਇੰਜ ਕਰੋ ਕਿ ਅੱਜ ਦੇ ਰੇਟ ਨਾਲ ਮੇਰੀ ਚੀਨੀ ਸਾਰੀ ਵਿਕਾ ਦਿਓ। ਮੈਂ ਅੱਜ ਕੰਮ ਤੋਂ ਇਸ ਤੋਂ 150 ਰੁਪਏ ਕਿਲੋ। ਹਾਏ ਸਰ ਚੰਗੇ ਬੜੇ ਆ। ਲੇਕਿਨ ਇਹ ਚਲੋ ਯਾਰ, ਮੈਂ ਵਾਦਾ ਕਰਦਾ ਯਾਰ, ਮੈਂ ਕੋੜਾ ਕੋੜ ਕਰ ਲੈਣਾ ਵਾ। 150 ਰੁਪਏ ਦੇ ਕਿਲੋ ਦੇ ਹਿਸਾਬ ਦੇ ਨਾਲ ਮੇਰੇ ਕੋਲ ਲੈ ਲਓ। ਚਲੋ ਦਿਓ ਜੀ 150 ਦੇ ਨਹੀਂ ਹਿਸਾਬ। ਨਹੀਂ 150 ਤੇ 100 200 ਰੁਪਏ ਦੀ ਹੁਣ ਵਿਕਣ ਦੀ ਮੇਰੇ ਕੋਲ। ਉਸਤਾਦ ਜੀ ਚਲੋ ਮੈਂ ਕੋੜਾ ਘੁੱਟ ਕਰਦਾ ਵਾਂ ਯਾਰ, ਮੈਂ ਗਰੀਬ ਬੰਦਾ ਸਰ। 150 ਰੁਪਏ ਦੇ ਹਿਸਾਬ ਦੇ ਨਾਲ ਮੈਨੂੰ ਦੇ ਦਿਓ ਕਿਲੋ। ਲਓ ਜੀ ਆ ਭਾਜੀ। ਲਓ ਕਿੰਨੀ? ਇੱਕ ਮਿੰਟ ਸਾਰੇ ਭਾਜੀ ਠਹਿਰ ਜਾਓ 150 ਦੇ ਹਿਸਾਬ ਨਾਲ ਤੇਰੇ ਕੋ ਅੱਗੇ ਹੈ, ਤੂੰ ਵੇਚ ਲੇਗਾ ਸਾਰਾ ਸਿਸਟਮ। ਨਹੀਂ ਮੈਂ ਸਟਾਕ ਕਰੂੰਗਾ। ਇਹਨੂੰ ਕਰ ਲੈਂਦੇ। ਪੌਣੇ ਘੰਟੇ ਤੋਂ ਅਸੀਂ ਤੇ ਬਕਵਾਸ ਕਰਨੇ ਆ ਹੈ। ਬਗਲ में स्टॉकिया, मुंह में राम राम। ਯਾਰ ਤੂੰ ਨਾ ਧਾਂਗ ਕੋ ਕਰ ਬੁਲੰਦ ਇਤਨਾ। ਇਹ यार गुजरने वाले से तांग पूछे। ਤੂੰ ਇਹਦਾ ਫਿਪਰਾ ਕੱਢ ਦੇ ਬਾਅਦ ਸੁੱਟ ਕੇ। ਅੱਛੇ ਬੜੇ ਚੰਗੇ ਬੜੇ 150 ਇਹਦੇ ਮਨ ਕੇ ਤੇ 100 ਕਿਲੋ ਵਾਲੀ ਬੋਰੀ ਮਾਰ ਕਿਸ ਤਰ੍ਹਾਂ। ਯਾਰ ਮੈਨੂੰ ਲੈ ਦਿਓ, ਤੁਹਾਨੂੰ ਮੈਂ ਕਹਿੰਦੇ ਮੈਨੂੰ ਲੈ ਦਿਓ। ਮੈਂ ਸਟਾਕ ਕਰਨੀ ਹੈ
ਕੋਈ ਅੱਲਾ ਰਹਿਮ ਕਰੇ, ਕੋਈ ਇਸ ਵਾਸਤੇ ਨਹੀਂ ਕਰਦੀ ਕਿ ਮੈਂ ਗਰੀਬਾਂ ਨੂੰ ਮਹਿੰਗੀ ਵੇਚੀ। ਮੈਂ ਉਹ ਢਾਂਗਾ 'ਚ ਆਪਣੀ ਕਈ ਯਾਰ ਸੱਜਣ ਮਾਰਨੇ ਨੇ। ਤੇ ਤੂੰ ਇੱਕ ਧਾਂਗ ਲੈ ਲਾ, ਕਾਤਲ ਧਾਂਗ ਦਾ ਸੌਦਾ ਮਾਰਨਾ। ਤੁਸੀਂ ਭਾਜੀ ਆਪਣਾ ਬੰਦਾ ਮੇਰੀ ਫੈਕਟਰੀ ਗੋਦਾਮ 'ਚ ਭੇਜੋ ਕੰਮ ਤੇ ਲਵਾਣਾ, ਜਿਹੜਾ ਮਾਰਨਾ ਉਹ ਧਾਂਗ ਸਿੱਟਣਾ ਉਹਦਾ ਕੰਮ ਆ। ਅੱਗੇ ਮੁੰਡੇ ਸਾਰੇ ਤੂੰ ਜਿਹੜਾ ਠੀਕ 2 ਘੰਟੇ ਬਾਅਦ ਲਾਸ਼ ਲੈ ਜਾਈ। ਹਾਂਜੀ ਤਾਂ ਜਿਹੜਾ ਖੁਦ ਪੁਕਾਰੇਗੀ ਆ ਜਾ। ਅੱਛਾ ਜਿਹੜੇ 7 ਭਰਾ ਸੀ 6 ਰਹਿ ਗਏ, ਚਾਤਾ ਆਇਆ ਜਿਹੜਾ ਉਹ ਧਾਂਗ ਥੱਲੇ ਆ, ਇਹ ਸਾਰੀਆਂ ਗੇਮਾਂ ਲੈਂਟਰ ਵੀ ਇਹਨੇ ਸੁੱਟਿਆ, ਉਹ ਜਿਹੜਾ ਭਰਾ ਸੀ ਤੇਰਾ ਉਹ ਵੀ ਇਹਨੇ ਡੋਬਿਆ, ਸਾਰਾ ਕੁਝ ਜਿਹੜਾ ਇਸ ਬੰਦੇ ਦੇ ਪੱਲੇ, ਇਹਨੂੰ ਫੜ ਲੈ ਤੇ ਕਸਮ ਹੈ ਤੇਰਾ ਕਾਰੋਬਾਰ ਵੀ ਸਿੱਧਾ ਹੋ ਇਹ ਜਾਏ। ਤਾਂ ਮੈਂ ਪਹਿਲੀ ਵਾਰੀ ਕਿਹਾ ਕਿ ਅਸਲ ਹੈ ਬੰਦਾ, ਇਹਨੂੰ ਸਮਝ ਨਹੀਂ ਲੱਗਣ ਦਈ। ਹਾਂ। ਯਾਰ ਇਦਾਂ ਹੀ ਆ ਫਿਰ ਰੱਬ ਕਹਿੰਦਾ ਜਦੋਂ ਮੈਂ ਕਿਸੇ ਦੇ ਮਤਲਬ ਅਮਾਲ ਦਾ ਦੇਖਣਾ ਕਿ ਬੰਦਾ ਗਲਤ ਕੰਮ ਕਰ ਰਿਹਾ, ਜ਼ਿਆਦਤੀ ਕਰ ਰਿਹਾ, ਜ਼ੁਲਮ ਕਰ ਰਿਹਾ, ਉਹਨੂੰ ਰੋਕਣਾ ਹੋਵੇ ਜਾਂ ਉਹਨੂੰ ਸਬਕ ਦੇਣਾ ਹੋਵੇ, ਮੈਂ ਉਹ ਕੁਛ ਨਹੀਂ ਕਰਦਾ, ਉਹਦੀ ਫਿਰਕੀ ਘੁਮਾ ਦਿੰਦਾ, ਉਹ ਫੈਸਲੇ ਗਲਤ ਕਰਨ ਲੱਗ ਪੈਂਦਾ। ਇਹਨੇ ਇਹ ਗਲਤ ਫੈਸਲਾ ਕਰ ਲਿਆ, ਅੱਧਾ ਖਾਨਦਾਨ ਉਹਦਾ ਲੈ ਗਿਆ, ਉਹ ਬਲਕਿ ਬਹੁਤਾ ਹੀ ਲੈ ਗਿਆ, ਹਾਂਜੀ ਇਹਨੂੰ ਵੀ ਉਹਨੇ ਲੈ ਜਾਣਾ, ਹਾਂ ਐਂਡ ਤੇ ਮੌਲਾ ਨੇ ਉਹਨੂੰ ਵੀ ਲੈ ਜਾਣਾ, ਹਾਂ ਹਰ ਚੈਪਟਰ ਹੀ ਕਲੋਜ਼ ਹੋ ਜਾਣਾ। ਹਰ ਫਰਾਉਣ ਲਈ ਨਾ ਇੱਕ ਮੂਸਾ ਆਇਆ ਨਾ, ਹਾਂ ਤੇ ਇਸ ਫਰਾਉਣ ਲਈ ਇੱਕ ਫਰਾਉਨ ਆਇਆ। ਹਾਂ ਇਹਦਾ ਸਹੀ ਅਸਲ ਜਾਨੀ ਦੁਸ਼ਮਣ ਇਹ ਵਾ, ਇਹਨੇ ਇਹਨੂੰ ਇੱਕ ਦਿਨ ਲੈ ਲੈਣਾ, ਤੇਰੇ ਅੰਦਰ ਪਲਾਸਟਿਕ ਜੋ ਕੁਝ ਵੀ ਹੈ ਸਾਰਾ ਕੁਝ ਇਹਨੇ ਕਿਸੇ ਦਿਨ ਤੇਰੇ। ਤੂੰ ਉਹਦਾ ਹਿਸਾਬ ਲਾ, ਖਾਤਿਆਂ ਦਾ ਉਹਨੇ ਇਹ ਵੀ ਹਿਸਾਬ ਲਾਇਆ ਕਿ 70 ਰੁਪਏ ਦਾ ਨਹੀਂ ਵਿਕਣਾ, ਉਹਨੇ ਮਾਲਕ ਦਾ ਵੀ ਹਿਸਾਬ ਲਾਇਆ ਕਿ ਜਿਵੇਂ ਵੇਚਣ ਗਿਆ ਮਰਨ ਤੋਂ ਬਾਅਦ ਇਹਦਾ ਸਮਾਨ ਤੇ ਕਿੰਨੇ ਦਾ ਵਿਕੂ। ਬਹੁਤ 100 ਈਅਰ ਦੱਸੋ ਅੱਜ ਤੱਕ ਤੁਹਾਡੇ ਨਾਲ 1 ਰੁਪਏ ਦੀ ਬੇਈਮਾਨੀ ਕੀਤੀ? ਉਹ ਹੋਣੀ ਨਹੀਂ, ਤੂੰ ਲਿਖਿਆ ਹੀ ਕੁਛ ਨਹੀਂ, ਖਾਲੀ ਇੱਥੇ ਕਾਦੀ ਬੇਈਮਾਨੀ ਕਰਨੀ। ਆ ਲੋ ਸਾਲੇ, ਇੱਥੇ ਤੂੰ ਕਾਦੀ, ਇੱਥੇ ਬੇਈਮਾਨੀ ਹੋ ਨਹੀਂ ਸਕਦੀ। ਬੇਈਮਾਨੀ ਤੇ ਹੁੰਦੀ ਆ ਵੀ ਤੂੰ 50 ਲੱਖ ਲਿਖ ਕੇ ਥੱਲੇ ਕੋ ਗੇੜਾ ਦੇ ਕੇ ਐਂਡ ਤੇ 47 ਕੀਤਾ ਹੋਵੇ, ਉੱਥੇ ਤੇ 50 ਹੀ ਨਹੀਂ ਲਿਖਿਆ, ਤੇ ਬੇਈਮਾਨੀ ਤੂੰ ਕਾਦੀ ਕਰਨੀ। ਆ ਤੇ ਹੁਣ ਇੱਥੇ ਨਾ ਕਿ ਵੀ ਮੌਜਦਾ ਹੋ ਗਿਆ, ਮੈਂ ਚਪੇੜਾ ਮਾਰਾਂਗੇ। ਮੇਰੀ ਗੱਲ ਸੁਣੋ ਭਾਜੀ, ਤੁਸੀਂ ਬਿਲਕੁਲ ਦਰੁਸਤ ਗੱਲ ਕੀਤੀ ਹੈ, ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਹਾਂ ਬਿਲਕੁਲ। ਤੁਸੀਂ ਮੈਨੂੰ ਰਾਹੇ ਰਾਸਤਾ ਤੋਰ ਦਿੱਤਾ। ਇਸ ਰੇਟ ਤੇ ਮੇਰੀ ਚੀਨੀ ਕਢਾ ਦਿਓ, ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗਾ। ਭਾਜੀ ਨੇ ਮੈਨੂੰ ਨਾ ਕਹੋ, ਮੈਂ ਕੋਈ ਇਹ ਉਸ ਜ਼ਾਤ ਨਾਲ ਗੱਲ ਕਰੋ, ਉਹਦੇ ਨਾਲ ਵਾਅਦਾ ਕਰੋ, ਉਹਦੇ ਕੋਲ ਮਾਫੀ ਮੰਗੋ। ਮੇਰਾ ਮੈਂ ਜਾਂ ਕੋਈ ਆਲਮ ਜਾਂ ਕੋਈ ਮੌਲਵੀ, ਉਹਦੇ ਕੀ ਤੁਸੀਂ ਸਿਰੋਂ ਉਹਦੇ ਨੂੰ ਤੁਸੀਂ ਕੀ ਕਹਿਣਾ ਭਾਣੇ। ਤੇ ਨਾਲੇ ਇਹ ਉਹ ਗੱਲ ਆ, ਤੂੰ ਸਿਆਣਾ ਮੈਣਾ ਬੰਦਾ। ਗੱਲ ਮੈਂ ਉਹੀ ਜਿਹੜੀ ਪਹਿਲੇ ਕੀਤੀ ਸੀ, ਤੁਸੀਂ ਆਪਣੇ ਆਪ ਤੋਂ ਆਪ ਲੁਕ ਰਹੇ, ਤੁਸੀਂ ਆਪਣੇ ਆਪ ਨੂੰ ਆਪ ਧੋਖਾ ਦੇ ਰਹੇ, ਤੁਸੀਂ ਆਪਣੇ ਜ਼ਮੀਰ ਦਾ ਸਾਹਮਣਾ ਨਹੀਂ ਕਰ ਰਹੇ, ਤੁਸੀਂ ਆਪਣੇ ਜ਼ਮੀਰ ਨੂੰ ਇਹ ਗੇੜੇ ਦੇ ਰਹੇ ਆ। ਨਹੀਂ ਮੈਂ ਦੇਖਣਾ, ਮੈਂ ਹੁਣ 400 ਬੰਦੇ ਨੂੰ ਰੋਟੀ ਖਵਾਈ ਆ, ਤੇ ਉਹ 400 ਬੰਦੇ ਨੂੰ ਰੋਟੀ ਖਵਾ ਕੇ ਤੁਸੀਂ ਆਪਣੀ ਹਾਲੀ ਹਰਾਮ ਕਮਾਈ ਹੈ ਨਾ, ਉਹਨੂੰ ਤੁਸੀਂ ਜਾਇਜ਼ ਸਮਝਣ ਲੱਗ ਪੈਂਦੇ ਆ ਆਪਣੇ ਕਾਗਜ਼ਾਂ 'ਚ ਵੀ, ਰੱਬ ਵੱਲੋਂ ਵੀ, ਕਿ ਹੋ ਸਕਦਾ ਮਤਲਬ ਮੈਂ ਰੱਬ ਦੇ ਰਾਹ ਤੇ ਵੀ ਦੇ ਰਿਹਾ, ਹੋ ਸਕਦਾ ਰੱਬ ਮੈਨੂੰ ਇਦਾਂ ਹੀ ਦਿੰਦਾ ਹੋਵੇ। ਤੁਸੀਂ ਉਹਨੂੰ ਹਰਾਮ ਸਮਝਦੇ ਨਹੀਂ, ਗੁਨਾਹ ਸਮਝਦੇ ਨਹੀਂ। ਛਿੱਤਰ ਮੈਂ ਕਹਿੰਦਾ ਤੈਨੂੰ ਵੇਖੀ ਤਾਂ ਸਹੀ, ਤੈਨੂੰ ਸ਼ੀਰੇ ਦੇ ਸੱਪ ਲੜਨੇ, ਸ਼ੀਰੇ ਦੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜ਼ਮੀਰ ਦੀ, ਜਿੰਨਾ ਉਹਨਾਂ ਕੋਲ ਪੈਸਾ ਉਹ ਕਰੋੜਾਂ ਜ਼ਮੀਰ ਖਰੀਦ ਸਕਦੇ ਆ। ਜ਼ਮੀਰ ਤੇ ਹੈ ਨਹੀਂ, ਉਹ ਤਾਂ ਪਲਾਸਟਿਕ ਦਾ ਪੈ ਗਿਆ। ਸਰ ਉਹ ਬੇਬਾਜ਼ ਜ਼ਮੀਰ ਖਰੀਦ ਸਕਦੇ ਆ, ਭਾਵੇਂ ਅੰਗਰੇਜ਼ ਦਾ ਜ਼ਮੀਰ ਲੈ ਲੈਣ, ਭਾਵੇਂ ਅਰਬੀ ਦਾ ਲੈ ਲੈਣ। ਉਹ ਨਾ ਅੰਗਰੇਜ਼ ਦਾ ਕਿਹਾ ਮਾੜਾ ਜਿਹਾ ਤੂੰ ਠੀਕ ਹੋਣ ਲੱਗਦਾ ਨਾ, ਇਹ ਤੈਨੂੰ ਅਸਲ ਬੇੜਾ ਗਰਾ ਕਿੰਨੇ ਕਰਨਾ। ਤੂੰ ਸਭ ਤੋਂ ਪਹਿਲੇ ਅਗਰ ਤੂੰ ਠੀਕ ਹੋਣਾ ਚਾਹੁੰਦਾ ਨਾ, ਇਹਨੂੰ ਕੰਮ ਤੋਂ ਕੱਢ ਦੇ। ਕਿੱਦਾਂ ਕਰਾਵੇ ਛੁੱਟੀ? 1 ਮਿੰਟ ਖੈਰ ਬੌਸ ਹੈ ਕਰਾ ਕੇ ਦੇਖੇ, ਮੈਨੂੰ ਸਾਰਾ ਹਿਸਾਬ ਤਾਂ ਮੇਰੇ ਕੋਲ, ਮੈਨੂੰ ਪਤਾ ਕਿਹੜਾ ਮਾਲ ਕਿੱਥੇ ਪਿਆ ਵਾ, ਸਾਰਾ ਕੁਝ ਮੈਂ ਖਾ ਪੀ ਜਾਣਾ, ਮੈਂ ਲੈ ਦੇ ਜਾਣਾ। ਦੇਖੀ ਪੈਸ ਕਿਸੇ ਨੂੰ ਧਾਂਗ ਥੱਲੇ ਲੈ ਕੇ ਸਮਝ ਆਈ? ਇਹ ਤੇਰੇ ਮਰਨ ਦੀ ਦੇਰ ਆ, ਸਾਰਾ ਕੁਝ ਇਹਦਾ ਵਾ। ਮਰਨ ਦੀ ਕਾਹ ਤੋਂ ਅੱਧਾ ਤੱਕ ਤੇਰੇ ਬੱਚੇ ਜਿਹੜੇ ਨਾ, ਉਹ ਜਿਹੜੇ ਕਾਰਟੂਨ ਟੈਪ, ਉਹ ਸਾਰੇ ਰੋਲ ਜਾਣੇ, ਹਿਸਾਬ ਲਾ। ਹਾਂ ਹੁਣ ਵੀ ਬਣ ਮੀਰ ਤਕੀ ਮੀਰ, ਅੱਗੇ ਬੜੇ ਸ਼ੇਰ ਸੁਣਾ। ਸਮਝ ਆ ਗਈ? ਅਸਲ ਮਾਲਕ ਉਹ ਆ। ਮੈਂ ਸਵੇਰੇ ਲੈ ਜਾਵਾਂ ਧਾਂਗ ਥੱਲੇ, ਇਹਨਾਂ ਨੂੰ ਕਿਸੇ ਨੇ ਕੀ ਕਿਹਾ? ਹਾਂ ਭਾਜੀ ਆ ਲੈ, ਸਮਝ ਆ ਗਈ ਗੱਲ ਦੀ? ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਹਾਂ, ਇਹ ਜਾ ਕੇ ਤੇਰਾ ਹਿਸਾਬ ਕਰ, ਅੱਲਾ ਕੋ ਮਾਫੀ ਮੰਗ, ਰੱਬ ਅੱਗੇ ਝੁਕ, ਮਾਫੀ ਮੰਗ। ਤੂੰ ਕੀ ਕਹਿ ਰਿਹਾ ਸੀ? ਅੱਲਾ ਹਦਾਇਤ ਦੇਵੇ ਤੁਹਾਨੂੰ ਸਾਰਿਆਂ ਨੂੰ। ਭਾਈ ਚਾਹ ਦਾ ਕਹਿਣਾ ਜ਼ਰਾ। ਮੈਂ ਕਿਹਾ ਵਾ ਕੀ ਕਹਿਣਾ? ਓਕੇ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼।